ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਅੱਜ 7 ਮਈ ਦਿਨ ਸ਼ਨੀਚਰਵਾਰ ਤੇ ਸ਼ਨੀਚਰਵਾਰ ਨੂੰ ਅਪਡੇਟ ਅਮਰੀਕਾ ਦੇ ਵਿੱਚ ਗੱਲਬਾਤ ਆਪਾਂ ਕਰਦੇ ਹਾਂ US ਇਮੀਗ੍ਰੇਸ਼ਨ ਦੇ ਬਾਬਤ। ਕੀ ਤਬਦੀਲੀਆਂ ਆ, ਕੀ ਕੁਛ ਚੱਲ ਰਿਹਾ, ਕਿਹੜੇ ਕੋਈ ਨਵੇਂ ਕੇਸਾਂ ਦੇ ਫੈਸਲੇ ਆ ਰਹੇ ਆ, USCIS ਕੀ ਕਹਿ ਰਹੀ ਆ, ਉਹ ਸਾਰੀਆਂ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਕਰਦੇ ਨੇ US ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 ਤੇ ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਸਰੋਤਿਓ, ਇਸ ਪ੍ਰੋਗਰਾਮ ਦੇ ਵਿੱਚ ਆਪਾਂ US ਇਮੀਗ੍ਰੇਸ਼ਨ ਦੇ ਬਾਬਤ ਗੱਲਬਾਤ ਕਰਦੇ ਹੁੰਦੇ ਹਾਂ। ਤੇ ਅਟਰਨੀ ਟਿਰਕਿਆਣਾ ਜੀ, ਅੱਜ ਇਸ ਤੋਂ ਪਹਿਲਾਂ ਟੌਪਿਕ ਵੱਲ ਨੂੰ ਵਧੀਏ। ਹਾਊਸਕੀਪਿੰਗ ਰੂਲਸ ਜਾਂ ਹੋਰ ਜਿਹੜੀਆਂ ਜਾਣਕਾਰੀਆਂ ਤੁਸੀਂ ਸਾਂਝੀਆਂ ਕਰਨੀਆਂ ਤਾਂ ਜੀ ਧੰਨਵਾਦ ਜੀ। ਸੋ ਹਾਊਸਕੀਪਿੰਗ ਰੂਲ ਜੀ ਆਪਣੇ ਜਿਹੜੇ ਐਗਜ਼ਿਸਟਿੰਗ ਕਲਾਇੰਟ ਆ ਉਹਨਾਂ ਵਾਸਤੇ ਆ। ਸੋ ਅਗੇਨ ਪਿਛਲੀ ਵਾਰੀ ਵੀ 2-3 ਵੀਕ ਲਗਾਤਾਰ ਮੈਨੂੰ ਹੋ ਗਏ, ਮਾਫੀ ਚਾਹੁੰਦੇ ਆ। ਕਾਲਸ ਕਾਫੀ ਜ਼ਿਆਦਾ ਵਾ ਤੇ ਕਾਲ ਦੀ ਵੋਲਿਊਮ ਕਾਫੀ ਜ਼ਿਆਦਾ, ਸਾਰਿਆਂ ਦੀਆਂ ਕਾਲਾਂ ਨਹੀਂ ਲੈ ਪਾ ਰਹੇ ਤੇ ਸਟਾਫਿੰਗ ਥੋੜੀ ਜਿਹੀ ਸ਼ਾਰਟੇਜ ਚੱਲ ਰਹੀ ਆ। ਬੰਦੇ ਹੋਰ ਹਾਇਰ ਕਰਨ ਦੇ ਪ੍ਰੋਸੈਸ 'ਚ ਆ ਤੇ 1-2 ਮਹੀਨਾ ਲੱਗੂਗਾ ਸਾਨੂੰ ਸੈੱਟ ਕਰਦੇ ਹੋਏ। ਤੇ ਕਈ ਜਿਹੜੇ ਕੈਂਪਾਂ 'ਚੋਂ ਮੁੰਡੇ ਕਾਲ ਕਰਦੇ ਆ, ਜੇਲ੍ਹਾਂ 'ਚੋਂ ਕਾਲ ਕਰ ਰਹੇ ਆ, ਉਹ ਤਾਂ ਉਹਨਾਂ ਨੂੰ ਹੁਣ ਜਿੱਦਾਂ ਮੇਰੇ ਖਿਆਲ ਸਰਕਾਰੀ ਕੋਈ ਫੋਨ ਉੱਥੋਂ ਕਾਲ ਕਰਦੇ ਆ ਤੇ ਮੈਂ ਕੋਰਟ ਵਗੈਰਾ 'ਚ ਹੁੰਦਾ। ਸੋ ਉਹ ਕਾਲਾਂ ਆਪਾਂ ਸਾਰੀਆਂ ਚੱਕ ਨਹੀਂ ਸਕਦੇ, ਕਾਫੀ ਜ਼ਿਆਦਾ ਜਿਹੜੀ ਕਾਲ ਵੋਲਿਊਮ ਹੈਗੀ ਆ। ਤੇ ਤੁਹਾਡੇ ਲਈ ਬੈਟਰ ਇਹੀ ਰਹਿਣਾ ਕਿ ਜੇ ਤੁਹਾਡਾ ਕੋਈ ਰਿਲੇਟਿਵ ਇੱਥੇ ਹੈਗਾ US ਦੇ ਵਿੱਚ, ਜਿਹਦਾ ਫੋਨ ਨੰਬਰ ਹੈਗਾ ਜਿਹੜਾ ਸਾਨੂੰ ਮੈਸੇਜ ਛੱਡ ਸਕੇ, ਉਹਨੂੰ ਆਪਾਂ ਕਾਲ ਬੈਕ ਕਰ ਸਕਦੇ ਹਾਂ। ਸੋ ਜਿਹੜੇ ਡਾਇਰੈਕਟ ਜੇਲ੍ਹਾਂ ਵਾਲੇ ਜਿਹੜੇ ਕਾਲ ਆ, ਉਹ ਤਾਂ ਫੋਨ ਕੰਟੀਨਿਊਸਲੀ ਰਿੰਗ ਜਿੱਦਾਂ ਕਰ ਰਿਹਾ ਹੈ ਨਾ, ਉਹ ਚੱਕਣੇ ਮੁਸ਼ਕਿਲ ਆ। ਸੋ ਮਾਫੀ ਚਾਹੁੰਦੇ ਹਾਂ ਤੇ ਆਪਣੇ ਕਿਸੇ ਸੱਜਣ ਮਿੱਤਰ ਨੂੰ, ਰਿਸ਼ਤੇਦਾਰ ਨੂੰ ਕੰਟੈਕਟ ਕਰੋ ਜਿਹੜਾ ਸਾਨੂੰ ਕੰਟੈਕਟ ਕਰੇ। ਹੋਰ ਕੋਈ ਸਾਡੇ ਕੋਲ ਤਰੀਕਾ ਨਹੀਂ ਇਸ ਵੇਲੇ ਲਾਈਵ ਕਾਲਾਂ ਚੱਕਣ ਦਾ। ਤੇ ਜਿਹੜੇ ਐਗਜ਼ਿਸਟਿੰਗ ਕਲਾਇੰਟ ਆ ਜਿਨ੍ਹਾਂ ਨੇ ਸਾਨੂੰ ਆਲਰੇਡੀ ਹਾਇਰ ਕਰ ਰਿਹਾ, ਇੱਕ ਸਾਨੂੰ ਪ੍ਰੋਬਲਮ ਆ ਰਹੀ ਹੈ। ਪ੍ਰੋਬਲਮ ਇਹ ਹੈ ਕਿ ਜਿਹੜਾ ਨਾ 589 ਫਾਰਮ ਹੁੰਦਾ ਅਸਾਈਲਮ ਦਾ, ਉਹ ਭਰਨਾ ਹੁੰਦਾ ਜੀ। ਤਾਂ ਪ੍ਰੋਬਲਮ ਇਹ ਆ ਰਹੀ ਹੈ ਕਿ ਹੁਣ ਮੈਂ ਸਟਾਫ ਨਾਲ ਵੀ ਕਾਫੀ ਮੀਟਿੰਗ ਕਰ ਚੁੱਕਾ ਕਿ ਚੱਕਰ ਕੀ ਹੈਗਾ ਹੈ ਨਾ। ਸੋ ਜਿਹੜੇ ਲੋਕੀ ਆ ਉਹ ਕੀ ਹੈ ਕਿ ਇਨਫੋਰਮੇਸ਼ਨ ਉਹਨਾਂ ਥੋੜ੍ਹਾ ਜਿਹਾ ਸੀਰੀਅਸ ਨਹੀਂ ਲੈ ਰਹੇ। ਐਡਰੈਸ ਹਿਸਟਰੀ 'ਚ ਬਹੁਤ ਮਾਰ ਖਾ ਰਹੇ ਆ ਤੇ ਵਰਕ ਹਿਸਟਰੀ 'ਚ ਬਹੁਤ ਮਾਰ ਖਾ ਰਹੇ ਆ, ਡੇਟਸ ਦਾ ਨਹੀਂ ਉਹਨਾਂ ਨੂੰ ਪਤਾ ਲੱਗ ਰਿਹਾ। ਸੋ ਹੁਣ ਕੀ ਹੈ ਕਿ ਕਾਫੀ ਲਾਅ ਫਰਮ 'ਚ ਕੀ ਹੈ ਕਿ ਉਹ ਕਹਿੰਦੇ ਇੱਦਾਂ ਹੀ ਚੱਲਣ ਦਿਓ, ਜਿਹੜਾ ਉਹ ਇਨਫੋਰਮੇਸ਼ਨ ਦਿੰਦੇ ਆ 10-15 ਮਿੰਟ ਦੇ ਵਿੱਚ ਫਾਰਮ ਭਰ ਕੇ ਭੇਜ ਦਿਓ। ਹੁਣ ਸਾਨੂੰ ਕੀ ਹੋ ਰਿਹਾ ਕਿ ਔਨ ਐਵਰੇਜ ਉਹ ਇੱਕ ਫਾਰਮ ਕਰਨ ਲਈ 20 ਤੋਂ 25 ਦਿਨ ਲੱਗ ਰਹੇ ਆ। ਕਿਉਂ ਲੱਗ ਰਿਹਾ ਕਿ ਕਈ ਵਾਰੀ ਕਲਾਇੰਟਸ ਨੂੰ ਯਾਦ ਨਹੀਂ ਰਹਿੰਦਾ, ਫਿਰ ਜਦੋਂ ਟਾਈਮ ਸਿਰ ਫੋਨ ਕਰੋ ਤੇ ਇਨਫੋਰਮੇਸ਼ਨ ਹੈ ਨਹੀਂ ਉਹੀ ਜਿਹੜੀ 5 ਮਿੰਟ 'ਚ ਉਹਨਾਂ ਨੂੰ ਇਨਫੋਰਮੇਸ਼ਨ ਰੈਡੀ ਕਰਕੇ ਲਾਇਰ ਨੂੰ ਦੇਣੀ ਚਾਹੀਦੀ ਆ। ਉਹ ਜਦੋਂ ਫਿਰ ਲਾਇਰ ਦਾ ਕਾਲ ਆਉਂਦਾ ਉਦੋਂ ਲੱਭਣੀ ਸ਼ੁਰੂ ਕਰਦੇ ਆ ਤੇ ਘੰਟਾ ਕਹਿ ਲਓ ਕਿ ਐਡਰੈਸ ਹਿਸਟਰੀ ਸੋਚੀ ਜਾਊਗੀ ਕਿ ਕੀ ਸੀਗਾ, ਕਿੱਥੇ ਰਹਿੰਦਾ ਸੀਗਾ। ਸੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਿਹੜੀ ਚੈੱਕਲਿਸਟ ਤੁਹਾਨੂੰ ਜਾਂਦੀ ਆ ਉਹਨੂੰ ਪਲੀਜ਼ ਪੂਰਾ ਸੀਰੀਅਸਲੀ ਭਰੋ। ਜੇ ਉੱਥੇ ਲਿਖਿਆ ਕਿ ਕਿਹੜੀ ਡੇਟ ਤੋਂ ਕਿਹੜੀ ਡੇਟ ਤੱਕ, ਤੁਸੀਂ ਉਹਨੂੰ ਭਰ ਕੇ ਭੇਜੋ। ਜੇ ਤੁਸੀਂ ਉਹਨੂੰ ਖਾਲੀ ਭੇਜੋਗੇ, ਨਾ ਸਿਰਫ ਤੁਹਾਨੂੰ ਡਿਲੇ ਹੋਊਗਾ, ਜਿਹੜਾ ਸਾਰਾ ਸਿਸਟਮ ਆ ਹਰੇਕ ਕਲਾਇੰਟ ਨੂੰ ਫਿਰ ਉਹ ਡਿਲੇ ਜਾਊਗਾ। ਤੇ ਜਿਹੜੀ ਸਾਡੀ 589 ਦੀ ਪ੍ਰੋਸੈਸਿੰਗ ਟਾਈਮ ਆ ਉਹ 'ਚ ਕਾਫੀ ਪ੍ਰੋਬਲਮ ਆ ਰਹੀ ਆ। ਹੁਣ ਆਪਾਂ ਫੈਸਲਾ ਕੀਤਾ ਹੋਇਆ ਕਿ ਗਲਤ ਇਨਫੋਰਮੇਸ਼ਨ ਆਪਾਂ ਅੱਗੇ ਨਹੀਂ ਭੇਜਣਾ। ਤਾਂ ਹੁਣ ਕੀ ਹੈ ਕਿ ਉਹ ਤਾਂ ਉਹੀ ਗੱਲ ਹੋ ਗਈ ਕਿ ਹੁਣ ਜਦੋਂ ਬਾਕੀ ਵਕੀਲਾਂ ਦੇ ਫਾਈਲਾਂ ਆਉਂਦੀਆਂ, ਪਹਿਲਾਂ ਤਾਂ ਮੈਂ 589 ਜਿਹੜਾ ਸਾਲਮ ਦੇ ਐਪਲੀਕੇਸ਼ਨ ਉਹਨੂੰ ਹੀ ਕਰੈਕਟ ਕਰੋ ਕਿ ਜਦੋਂ ਬੰਦਾ ਹਮਲਾ ਸੀਗਾ ਉਹ ਕਹਿੰਦਾ ਮੈਂ ਦਿੱਲੀ ਸੀਗਾ,
ਐਡਰੈਸ 'ਚ ਲਿਖਿਆ ਉਹ ਜਲੰਧਰ ਰਹਿ ਰਿਹਾ ਹੈ ਨਾ, ਤਾਂ ਕੋਰਟ ਦੇ ਵਿੱਚ ਉਹ ਜਾ ਕੇ ਕਹਿੰਦੇ ਕਿ ਯਾਰ ਤੂੰ ਹਮਲੇ 'ਚ ਤਾਂ ਤੂੰ ਕਿਹਾ ਵਾ ਕਿ ਮੈਂ ਦਿੱਲੀ ਲੁੱਕ ਕੇ ਰਹਿ ਰਿਹਾ ਸੀਗਾ, ਰਿਸ਼ਤੇਦਾਰਾਂ ਦੇ ਰਹਿ ਰਿਹਾ ਸੀਗਾ, ਤੇਰੀ ਐਪਲੀਕੇਸ਼ਨ 'ਚ ਲਿਖਿਆ ਤੂੰ ਇੱਥੇ ਆ, ਤੇਰਾ ਸਕੂਲ ਉੱਥੇ ਆ। ਸੋ ਕੀ ਹੈ ਕਿ ਇਹ ਚੀਜ਼ਾਂ ਤੁਹਾਨੂੰ ਪਹਿਲੇ ਦਿਨ ਤੋਂ ਸੋਚਣੀਆਂ ਚਾਹੀਦੀਆਂ ਜਦੋਂ ਉਹ ਚੈੱਕਲਿਸਟ ਭਰ ਕੇ ਭੇਜਦੇ ਆ। ਸੋ ਤਾਂ ਕਰਕੇ ਸਾਨੂੰ ਕੀ ਹੈ ਕਿ ਜਿਹੜੀ ਅਸਾਈਲਮ ਦੀ, ਤਾਂ ਕਿ ਕੋਰਟ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਉਹਨੂੰ ਫਾਰਮ ਨੂੰ ਬਣਾਉਣ 'ਚ ਬਹੁਤ ਦੇਰ ਲੱਗ ਰਹੀ ਹੈ। ਦੇਰ ਇਸ ਲਈ ਲੱਗ ਰਹੀ ਹੈ ਕਿ ਲੋਕੀ ਇਨਫੋਰਮੇਸ਼ਨ ਨਹੀਂ ਸਹੀ ਤਰ੍ਹਾਂ ਦੇ ਰਹੇ। ਇੱਕ ਕਲਾਇੰਟ ਦੀ ਨਹੀਂ ਗੱਲ ਕਰ ਰਿਹਾ, ਆਲਮੋਸਟ ਮੈਂ ਸਾਰਿਆਂ ਦੀ ਗੱਲ ਕਰ ਰਿਹਾ। ਸੋ ਉਹਨੂੰ ਪਲੀਜ਼ ਸਹੀ ਤਰੀਕੇ ਨਾਲ ਦਿਓ, ਕਿਉਂਕਿ ਫਿਰ ਭਾਵੇਂ 1 ਮਹੀਨੇ ਲੱਗਣ, ਭਾਵੇਂ 2, ਜਦ ਤੱਕ ਫਾਰਮ ਸਹੀ ਨਹੀਂ ਹੁੰਦਾ, ਮੈਂ ਉਹਨੂੰ ਭੇਜਣਾ ਨਹੀਂ। ਸੋ ਇਹ ਏਦਾਂ ਹੈ ਕਿ ਫਿਰ ਬਾਅਦ 'ਚ ਤੁਸੀਂ ਪੁੱਛੋਗੇ ਕਿ ਕਿਉਂ ਡਿਲੇ ਹੋ ਗਿਆ, ਫਿਰ ਮੈਂ ਤੁਹਾਨੂੰ ਦੱਸੂਗਾ ਕਿ ਬਈ ਆਹ ਤੁਹਾਡੀ ਇਨਫੋਰਮੇਸ਼ਨ ਇੰਨੀ ਦੇਰ ਤੋਂ ਤੁਹਾਡੇ ਕੋਲ ਮੰਗ ਰਹੇ ਹਾਂ। ਫਿਰ ਤੁਹਾਨੂੰ ਵੀ ਮਜ਼ਾ ਨਹੀਂ ਆਉਣਾ, ਸਾਨੂੰ ਵੀ ਮਜ਼ਾ ਨਹੀਂ ਆਉਣਾ। ਸੋ ਇਹ ਹੈ ਕਿ ਆਪਣੀ ਪ੍ਰੋਬਲਮ ਤੁਹਾਨੂੰ ਡਿਫਾਈਨ ਕਰ ਰਹੇ ਹਾਂ ਕਿ ਇਨਫੋਰਮੇਸ਼ਨ ਜਿਹੜੀ ਮੰਗੀ ਜਾਵੇ ਸਹੀ ਤਰੀਕੇ ਨਾਲ ਭੇਜੋ। ਜਦੋਂ ਕਾਲ ਕਰਦੇ ਆ, ਏਲੀਅਨ ਨੰਬਰ ਲੱਭਣ ਚੱਲ, ਹੁਣ 15 ਮਿੰਟ ਦੀ ਕਾਲ ਆ, ਬੰਦਾ ਪੁੱਛਿਆ ਕਿ ਏਲੀਅਨ ਨੰਬਰ ਕੀ, ਅੱਛਾ ਮੈਂ ਲੱਭ ਕੇ ਲਿਆ, ਫਿਰ ਜੋ ਜੀ ਪਿੱਛੇ ਡਾਕੂਮੈਂਟ ਫਰੋਲ ਕੇ 10 ਮਿੰਟ ਵਕੀਲ ਹੋਲਡ ਤੇ ਆ, ਸਟਾਫ ਹੋਲਡ ਤੇ ਆ। ਸੋ ਕੋਈ ਵੀ ਆ, ਭਾਵੇਂ ਮੈਂ ਵਕੀਲ ਆ, ਕੋਈ ਵੀ ਵਕੀਲ ਆ, ਏਲੀਅਨ ਨੰਬਰ ਆਪਣਾ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ, ਏ ਨੰਬਰ ਉਹਨੂੰ ਕਹਿੰਦੇ ਆ, ਰਾਈਟ ਵੇ ਪਤਾ ਹੋਣਾ ਚਾਹੀਦਾ ਕਿ ਜਦੋਂ ਕਾਲ ਗਈ ਏ ਨੰਬਰ ਕੀ ਆ, ਮੇਰਾ ਏ ਨੰਬਰ ਆ, ਤੇ ਫਟਾਫਟ ਆਪਾਂ ਫਾਈਲ ਕੱਢ ਲਈ। ਸੋ ਹੁਣ ਤੁਸੀਂ ਦਿਨ ਦੀਆਂ ਦੇਖੋ, ਜੇ 10 ਕਾਲਾਂ ਲਈਆਂ ਹਨਾ, 10 ਕਾਲਾਂ ਹਰੇਕ ਬੰਦੇ ਨੇ 10-10 ਮਿੰਟ ਲਾਤੇ ਕਿ ਮੈਨੂੰ ਆਪਣਾ ਏ ਨੰਬਰ ਨਹੀਂ ਪਤਾ, ਮੈਨੂੰ ਉਹ ਨਹੀਂ ਪਤਾ। ਸੋ ਪ੍ਰੋਬਲਮ ਹੋ ਜਾਂਦੀ ਹੈ। ਸੋ ਇਹ ਹੈ ਕਿ ਜਿਹੜੇ ਡਿਲੇ ਆ ਉਹਦੀ ਮਾਫੀ ਚਾਹੁੰਦੇ ਆ, ਥੋੜੀ ਜਿਹੀ ਤੁਹਾਡੇ ਕੋਲ ਕੰਟਰੀਬਿਊਸ਼ਨ ਹੈਲਪ ਮੰਗ ਰਹੇ ਆ, ਸਾਡੀ ਹੈਲਪ ਕਰੋ ਤਾਂ ਕਿ ਆਪਾਂ ਤੁਹਾਡੀ ਤੇ ਕਮਿਊਨਿਟੀ ਸਾਰੀ ਦੀ ਹੈਲਪ ਕਰ ਸਕੀਏ। ਇਹ ਹੋ ਗਿਆ ਪਹਿਲੀ ਚੀਜ਼। ਦੂਜੀ ਚੀਜ਼ ਬੁਰੀ ਮੈਨੂੰ ਕਹਿਣੀ ਨਹੀਂ ਚਾਹੀਦੀ, ਪਰ ਕਹਿਣੀ ਪੈ ਰਹੀ ਆ। ਸਟਾਫ 'ਚ ਨਾ ਹੁਣ ਸਾਡੇ ਜਿੱਦਾਂ ਕੁੜੀਆਂ ਕੰਮ ਕਰਦੀਆਂ, ਕਈ ਹਿੰਦੀ ਬੋਲਦੀਆਂ ਕੁਛ, ਤੇ ਪੰਜਾਬੀ ਕਈ ਜਿਹੜੇ ਨਵੇਂ ਬੰਦੇ ਆਉਂਦੇ ਆ, ਕਮੈਂਟ ਮਾਰਦੇ ਆ ਪੁੱਠੇ ਸਿੱਧੇ ਕਿ ਕੌਣ ਆ ਤੁਸੀਂ, ਬੰਗਾਲੀ ਆ ਤੁਸੀਂ, ਕੌਣ ਆ, ਕਿੱਦਾਂ ਤੁਹਾਨੂੰ ਗੱਲ ਹੀ ਰੱਖਿਆ, ਕਿੱਦਾਂ ਰੱਖਿਆ। ਦੇਖੋ ਇਹ ਅਮਰੀਕਾ ਵਾ, ਇਹ ਇੰਡੀਆ ਨਹੀਂ ਹੈਗਾ। ਇੱਥੇ ਹਰੇਕ ਬੰਦਾ ਜਿਹੜਾ ਇਕੁਅਲ ਆ। ਏਦਾਂ ਦੀਆਂ ਗੱਲਾਂ ਕਹਿੰਦਾ ਬੰਦਾ ਚੰਗਾ ਨਹੀਂ ਲੱਗਦਾ। ਤੁਸੀਂ ਵੀ ਆਏ ਹਨਾ, ਤੁਹਾਨੂੰ ਵੀ ਹੈਲਪ ਹੋ ਰਹੀ, ਇਮੀਗ੍ਰੈਂਟ ਆ, ਅੱਗੋਂ ਤੁਹਾਨੂੰ ਵੀ ਕਿਤੇ ਨਾ ਕਿਤੋਂ ਡਿਸਕ੍ਰਿਮੀਨੇਸ਼ਨ ਕਿਸੇ ਕਿਸਮ ਦਾ ਮਿਲੂਗਾ। ਸੋ ਇਹ ਚੀਜ਼ ਆ ਜਿਹੜੀ ਏਦਾਂ ਨਾ ਪਲੀਜ਼ ਕਰਿਆ ਕਰੋ। ਕਾਫੀ ਜਿਹੜਾ ਨਾ ਤੁਸੀਂ ਗੱਲ ਕਰ ਰਹੇ ਹੋ ਨਾ, ਸਾਰੇ ਲਾਅ ਦੇ ਸਟੂਡੈਂਟ ਆ। ਤਾਂ ਹੁਣ ਕੱਲ ਸੀਗਾ, ਉਹ ਕਹਿੰਦਾ ਉਹ ਦੱਸੇ ਸਟਾਫਰ ਮੈਨੂੰ, ਕਹਿੰਦੀ ਮੈਨੂੰ ਪੁੱਛੀ ਜਾਵੇ ਕਿ ਤੁਸੀਂ ਬੰਗਾਲੀ ਆ, ਕਿੱਥੋਂ ਦੀ ਆਏ ਆ ਤੁਸੀਂ, ਤੁਹਾਨੂੰ ਕਿੱਦਾਂ ਰੱਖਿਆ ਵਾ। ਤਾਂ ਹਾਂ, ਸੋ ਏਦਾਂ ਹੈ ਕਿ ਸਿੱਧੀ ਜਿਹੀ ਗੱਲ ਆ, ਇਹ ਵਾਲੇ ਕੇਸ, ਇਹ ਜਿਹੜੀ ਇਨਫੋਰਮੇਸ਼ਨ ਹੈ ਨਾ ਸਾਰੀ ਮੇਰੇ ਤੱਕ ਵੀ ਪਹੁੰਚਦੀ ਆ। ਬੜੀ ਵਾਰੀ ਮੈਂ ਕਹਿੰਦਾ ਕਿ ਚਲੋ ਕੀ ਕਹਿਣਾ ਵਾ, ਪਰ ਤੁਹਾਡੇ ਜਿਹੜੇ ਨਾਮ ਮੋਰੇ ਨਾ ਨੋਟ ਕਰ ਲਈਦਾ ਕਿ ਇਹ ਬੰਦਾ ਏਦਾਂ ਦਾ ਵਾ, ਗਲਤ ਤਾਂ ਉਹ ਸਾਰੇ ਕੀ ਹੈ ਕਿ ਸਟਾਫ ਵੀ ਆਪਸ 'ਚ ਡਿਸਕਸ਼ਨ ਕਰਦਾ। ਕੱਲ ਨੂੰ ਏਦਾਂ ਪਲੀਜ਼ ਨਾ ਕਰਿਆ ਕਰੋ ਹਨਾ, ਹਰੇਕ ਬੰਦਾ ਇਨਸਾਨ ਹੈ, ਏਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਸੋ ਇਹ ਬੜੀ ਮੂਰਖਤਾ ਵਾਲੀ ਗੱਲ ਆ। ਇਹ ਤਾਂ ਵੈਸੇ ਹੀ ਨਹੀਂ ਸ਼ੋਭਦਾ ਹੀ ਨਹੀਂ ਆ। ਤੁਹਾਨੂੰ ਉਹਦੇ ਨਾਲ ਕੀ, ਕਿਸੇ ਨੇ ਕਿੱਦਾਂ ਰੱਖਿਆ, ਕਿਵੇਂ ਰੱਖਿਆ, ਕੌਣ ਆ, ਤੁਹਾਨੂੰ ਆਪਣੇ ਕੰਮ ਦੇ ਨਾਲ ਇੱਥੇ ਮਤਲਬ ਚਾਹੀਦਾ। ਤੁਸੀਂ ਵਕੀਲ ਦੇ ਆਫਿਸ ਦੇ ਵਿੱਚ ਗੱਲਬਾਤ, ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ, ਉਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਕਰ ਰਹੇ ਆ। ਸੋ ਇਹ ਮੂਰਖਤਾ ਭਰੀਆਂ ਹਰਕਤਾਂ ਜਿੱਥੋਂ ਆਏ ਆ ਉੱਥੇ ਛੱਡ ਆਓ, ਇਹ ਚੰਗੀਆਂ ਨਹੀਂ ਲੱਗਦੀਆਂ। ਤੁਸੀਂ ਜੇ ਇਸ ਮੁਲਕ ਦੇ ਵਿੱਚ ਚੰਗੇ ਭਵਿੱਖ ਲਈ ਆਏ ਆ, ਤੇ ਇੱਥੋਂ ਦੀ ਅਕਲ ਵੀ ਜਿਹੜੀ ਉੱਥੋਂ ਦੀ ਨਾਲ ਜਿਹੜੀ ਰੱਖੋ। ਇਹ ਗੱਲ ਚੰਗੀ ਜਿਹੜੀ ਉਹ ਨਹੀਂ ਹੈਗੀ। ਹੁਣ ਕੀ ਹੈ ਕਿ ਕਾਲਰ ਨੇ ਨਾ, ਕਾਫੀ ਕਾਲਰ ਨੇ, ਜਦੋਂ ਆਪਾਂ ਨਵਾਂ ਸ਼ੋਅ ਕੀਤਾ ਸੀਗਾ ਨਾ, ਇੱਕ ਕਾਲਰ ਨੇ ਕਿਹਾ ਸੀਗਾ, ਕਹਿੰਦੇ ਵਕੀਲ ਸਾਹਿਬ ਆਪਣਾ ਨਾ ਜਿਹੜਾ ਤੁਹਾਡਾ ਸੁਭਾਅ ਵਧੀਆ ਵਾ, ਇਹਨੂੰ ਮੇਨਟੇਨ ਕਰਕੇ ਰੱਖਿਓ ਐਂਡ ਤੱਕ, ਜਦ ਤੱਕ ਤੁਸੀਂ ਪ੍ਰੈਕਟਿਸ ਕਰਨੀ ਆ। ਮੈਂ ਕਿਹਾ ਪੂਰੀ ਉਹੀ ਕੋਸ਼ਿਸ਼ ਰਹੂਗੀ, ਨਰਮ ਸੁਭਾਅ ਨਾਲ ਕੰਮ ਚੱਲਣਾ। ਜਿਹੜੀ ਗਰਮੀ ਆਪਾਂ ਕੋਰਟ 'ਚ ਦਿਖਾਣੀ ਆ, ਨਾ ਕਿ ਕਲਾਇੰਟਾਂ ਨੇ ਵਕੀਲ ਨੂੰ ਦਿਖਾਣੀ, ਵਕੀਲ ਨੇ ਕਲਾਇੰਟਾਂ ਨੂੰ ਦਿਖਾਣੀ। ਤਾਂ ਕਾਫੀ ਸਾਰੇ ਕਲਾਇੰਟ ਜਿਹੜੇ ਸਾਡੇ ਕੋਲ ਸਿਰਫ ਇਸ ਗੱਲੋਂ ਆਏ ਸੀਗੇ ਕਿ ਯਾਰ ਬਾਕੀ ਜਿਹੜੇ ਲਾਇਰ ਆ ਸਹੀ ਤਰੀਕੇ ਨਾਲ ਨਹੀਂ ਬੋਲਦੇ, ਤੁਹਾਡਾ ਬੋਲਬਾਣੀ ਦਾ ਸਟਾਈਲ ਵਧੀਆ ਵਾ, ਤਾਂ ਕਰਕੇ ਤੁਹਾਡੇ ਕੋਲ ਆਉਂਦੇ ਆ। ਤੇ ਉਹ ਬੰਦੇ ਨੇ ਜਦੋਂ ਗੱਲ ਕਹੀ ਸੀ, ਇਹ 2 ਸਾਲ ਪੁਰਾਣੀ ਗੱਲ ਆ, ਮੈਂ ਕਿਹਾ ਆਹੋ ਯਾਰ, ਪੂਰੀ ਕੋਸ਼ਿਸ਼ ਰਹੂਗੀ ਆਪਣਾ ਜਿਹੜਾ ਸਾਰਾ ਸਿਸਟਮ ਏਦਾਂ ਦਾ ਹੀ ਚੱਲਦਾ ਰਹੇ ਹਨਾ, ਕਿ ਜਿਹੜਾ ਆਪਾਂ ਆਪਣਾ ਜ਼ੋਰ ਦਿਖਾਣਾ, ਉਹ ਆਪਾਂ ਜੱਜ ਨਾਲ, ਸਿਸਟਮ ਨਾਲ, ਕੋਰਟ ਨਾਲ, ਉਹਨਾਂ ਨਾਲ ਬੈਸੀਏ। ਆਪਾਂ ਕੋਈ ਆਪਸ ਦੇ ਵਿੱਚ ਕੋਈ ਏਦਾਂ ਦੀਆਂ ਚੀਜ਼ਾਂ ਕਰਕੇ ਕੋਈ ਫਾਇਦਾ ਨਹੀਂ ਹਨਾ। ਪਰ ਹੁਣ ਏਦਾਂ ਕਿ ਇਹ ਮਿਊਚੁਅਲ ਆ ਹਨਾ, ਕਿ ਦੇਖੋ ਕਿ ਬੰਦੇ ਨੂੰ ਸਟ੍ਰੈਸ ਆਉਣ, ਜਿਹੜੇ ਸਟਾਫਰ ਆ, ਕੋਈ ਕੁੜੀ ਰੋਂਦੀ ਮੈਨੂੰ ਕਵੇ, ਕਹਿੰਦੀ ਏਦਾਂ ਕਰਕੇ ਕਰਦੇ ਆ, ਅਗਲੇ ਕਿਹੜਾ ਮੇਰੇ ਕੋਈ ਰਿਸ਼ਤੇਦਾਰ, ਉਹਨਾਂ ਨੇ ਜੌਬ ਛੱਡ ਦੇਣੀ, ਉਹਨਾਂ ਨੇ ਕਿਤੇ ਹੋਰ ਚਲ ਜਾਣਾ। ਸੋ ਇਹ ਹੈ ਕਿ ਸਟਾਫਰ ਲੱਭਣੇ ਵੀ ਮੁਸ਼ਕਿਲ ਆ, ਤੇ ਉਹ ਵੀ ਸੋ ਕੋਈ ਇਹ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਇਹ ਜਿਹੜੇ ਤਾਂ ਭਾਜੀ ਆ ਰਹੇ ਆ ਨਾ, ਦੂਜੇ ਵਕੀਲਾਂ ਕੋਲ ਜਾ ਕੇ ਧੱਕੇ ਖਾ ਕੇ ਆ ਰਹੇ ਆ, ਉਹ ਕਲਾਇੰਟਸ ਨੂੰ ਸਾਰਿਆਂ ਨੂੰ ਪਤਾ ਕਿ ਸਿਸਟਮ ਕਿੱਦਾਂ ਚੱਲਦਾ, ਕੋਰਟ ਕੀ ਚੀਜ਼ ਆ। ਅਗੇਨ ਜਿਹੜੇ ਹੁਣ ਨਵੇਂ ਆਉਂਦੇ ਆ, ਸਪੈਸ਼ਲੀ ਟਿਕਟੌਕ ਤੋਂ ਯੰਗਰ ਆਡੀਅנס ਆ, ਉਹਨਾਂ ਨੂੰ ਥੋੜਾ ਜਿਹਾ ਭੁਲੇਖਾ, ਕਿ ਉਹਨਾਂ ਨੂੰ ਲੱਗਦਾ ਕਿ ਇਹ ਜਿੱਦਾਂ ਮੈਕਡੋਨਲਡ ਦੀ ਕਸਟਮਰ ਸਰਵਿਸ ਆ, ਕਿ ਗਏ ਕਿ ਮੇਰਾ 버ਗਰ ਕਿਉਂ ਨਹੀਂ ਆਇਆ 5 ਮਿੰਟ 'ਚ ਬਣ ਕੇ ਹਨਾ। ਸੋ ਏਦਾਂ ਕਿ ਸਿਸਟਮ ਨੂੰ ਚਲਾਉਣ ਲਈ ਇਨਸਾਨ ਹੀ ਪਿੱਛੇ ਬੈਠੇ ਆ, ਤਾਂ ਤੁਹਾਡੀ ਹੈਲਪ ਕਰਨ ਲਈ ਆ। ਸੋ ਇਹ ਹੈ ਕਿ ਕੋਆਪਰੇਟ ਕਰੋ। ਸੋ ਏਦਾਂ ਦੇ ਕਮੈਂਟਸ ਤੋਂ ਰਿਫਰੇਨ ਕਰੋ। ਪਹਿਲਾਂ ਹੁਣ ਕਾਫੀ ਸਾਰੇ ਕੇਸ ਸੀਗੇ, ਮੈਂ ਕਿਹਾ ਚੱਲ ਕਰ ਲੈਂਦੇ, ਕੋਈ ਨਹੀਂ ਯਾਰ, ਬੰਦਾ ਨਵਾਂ ਆਇਆ, ਸਿੱਖ ਜੂਗਾ। ਪਰ ਉਹ ਚੀਜ਼ ਹੈ ਕਿ
ਇਦਾਂ ਦਾ ਬੰਦਾ ਫਿਰ ਸੂਤ ਘੱਟ ਹੀ ਆਉਂਦਾ ਹੁੰਦਾ। ਸੋ ਹੁਣ ਇਹ ਹੈ ਕਿ ਜਿਹੜੇ ਵੀ ਹੁਣ ਹੈਗੇ ਆ ਤਾਂ ਉਹਨਾਂ ਦਾ ਫਿਰ ਮੈਂ ਕੋਈ ਆਪਸ਼ਨ ਨਹੀਂ ਮੇਰੇ ਕੋਲ, ਜੇ ਸਟਾਫ ਨੂੰ ਤੰਗ ਕਰੂੰਗੇ ਤਾਂ ਫਿਰ ਕੇਸ ਮੈਨੂੰ ਡ੍ਰੌਪ ਕਰਨਾ ਪੈਣਾ, ਹੋਰ ਕੋਈ ਚੋਇਸ ਨਹੀਂ। ਜੀ ਰਿਸਪੈਕਟ ਕਰੋ, ਰਿਸਪੈਕਟ ਲਓ, ਤੇ ਜਿਹੜਾ ਕੇਸ ਦਾ ਟਾਈਮ ਆਊਗਾ ਤੁਹਾਡੇ ਕੇਸ ਵੱਲ ਪੂਰੀ ਧਿਆਨ ਦਿੱਤਾ ਜਾਊਗਾ, ਪੂਰੀ ਤਿਆਰੀ ਦਿੱਤੀ ਜਾਊਗੀ। ਜਿਹੜੀ ਆਪਣੀ ਜ਼ਿੰਮੇਵਾਰੀ ਆ ਪੂਰੀ ਨਿਭਾਵਾਂਗੇ। ਤੁਸੀਂ ਵੀ ਸਾਡੇ ਨਾਲ ਕੋਆਪਰੇਟ ਕਰੋ ਤੇ ਆਪਾਂ ਵੀ ਤੁਹਾਡੇ ਨਾਲ ਕੋਆਪਰੇਟ ਕਰਾਂਗੇ। ਜੀ ਪਿਛਲੇ ਵੀਕ ਦੇ ਵਿੱਚ ਅਟਾਰਨੀ ਟਿਕਿਆਣਾ ਜੀ ਵਰਕ ਪਰਮਿਟ ਰਿਲੇਟਡ ਮੇਜਰ ਚੇਂਜ ਜਿਹੜਾ ਉਹ ਆਇਆ ਆ। ਜੇ ਕੋਈ ਮਿਸ ਕਰ ਗਿਆ ਪਿਛਲੇ ਵੀਕ ਜਾਂ ਜਿਹੜੇ ਸਿਰਫ ਕਹਿ ਲਓ ਵੀ ਇਸ ਟਾਈਮ ਜੁੜ ਰਹੇ ਆ, ਉਹਨਾਂ ਨੂੰ ਦੱਸ ਦਿਓ ਜੀ ਕੀ ਚੇਂਜਸ ਆ ਜੀ। ਵਰਕ ਪਰਮਿਟ ਰਿਲੇਟਡ ਐਕਸਟੈਂਸ਼ਨ ਜਿਹੜੀ ਹੋਈ ਆ ਕਿੰਨਾ ਤੇ ਲਾਗੂ ਆ, ਕਦੋਂ ਇਫੈਕਟਿਵ ਆ? ਜੀ ਬਿਲਕੁਲ, ਉੱਦਾਂ ਤਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਹੈ ਨਾ, ਵਰਕ ਪਰਮਿਟ ਕਾਫੀ ਅਹਿਮ ਚੀਜ਼ ਆ, ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵਾ। ਇਨ ਸ਼ਾਰਟ ਕੀ ਆ ਕਿ ਜਿਹੜੇ ਵਰਕ ਪਰਮਿਟ ਸੀਗੇ 150 ਪਹਿਲਾਂ 180 ਦਿਨਾਂ ਦੀ 6 ਮਹੀਨਿਆਂ ਦੀ ਐਕਸਟੈਂਸ਼ਨ ਮਿਲਦੀ ਸੀਗੀ ਜੀ ਤੇ ਮੁੰਡੇ ਤਕਰੀਬਨ ਕਾਫੀ ਟਰੱਕਾਂ ਵਾਲੇ ਸੀਗੇ ਤੇ ਟਰੱਕ ਕਾਈਂਡ ਆਫ ਖੜ ਜਾਂਦਾ ਸੀਗਾ ਹੈ ਨਾ, ਕਿ ਕਈ ਰਿਸਕ ਨਹੀਂ ਲੈਣਾ ਚਾਹੁੰਦੇ। ਤੇ ਜਿਹੜਾ ਵਰਕ ਪਰਮਿਟ ਸੀਗਾ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਅਪਰੂਵ ਕਰਨ ਲਈ 6 ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਸੀਗਾ। ਸੋ ਕੀ ਹੁੰਦਾ ਸੀਗਾ ਕਿ ਤੁਸੀਂ ਵਰਕ ਪਰਮਿਟ ਫਾਈਲ ਕਰਦੇ ਸੀਗੇ, ਤੁਹਾਨੂੰ 6 ਮਹੀਨੇ ਦੀ ਐਕਸਟੈਂਸ਼ਨ ਮਿਲਦੀ ਸੀ, ਉਹ ਮੁੱਕ ਜਾਂਦੀ ਸੀਗੀ, ਵਰਕ ਪਰਮਿਟ ਆਉਂਦਾ ਨਹੀਂ ਸੀਗਾ। ਤੇ ਹੁਣ ਜਿਹੜਾ ਬੰਦਾ ਟਰੱਕ ਚਲਾ ਰਿਹਾ, ਜਦੋਂ ਮਲਟੀਪਲ ਵੀ ਟਰੱਕ ਚੱਲ ਰਹੇ ਸੀਗੇ, ਕੰਮ ਕਾਫੀ ਮੈਂ ਦੇਖਿਆ ਲੋਕਾਂ ਦਾ ਖੜ ਜਾਂਦਾ ਸੀਗਾ, ਕਾਫੀ ਪ੍ਰੋਬਲਮ ਵੀ ਆਉਂਦੀ ਸੀਗੀ। ਤੇ ਕੀ ਹੁਣ ਕੀਤਾ ਜਾ ਸਕਦਾ ਸੀਗਾ ਨਾ, ਸੋ ਉਹ ਚੀਜ਼ ਨੂੰ ਉਹਨਾਂ ਨੇ ਜਿਹੜਾ 180 ਦਿਨ ਦਾ ਇਹਨਾਂ ਦਾ ਟਾਈਮ ਫਰੇਮ ਨੂੰ ਵਧਾ ਕੇ ਇਹਨਾਂ ਨੇ ਹੁਣ ਡੇਢ ਸਾਲ ਕਰਤਾ ਟੋਟਲ, ਕਿ 1.5 ਸਾਲ ਤੱਕ ਤੁਹਾਡਾ ਵਰਕ ਪਰਮਿਟ ਆ ਆਟੋਮੈਟਿਕਲੀ ਐਕਸਟੈਂਸ਼ਨ ਤੁਹਾਨੂੰ ਜਿਹੜੀ ਮਿਲ ਜਾਣੀ ਹੈ। ਸੋ ਇਹਦਾ ਗੋਲ ਇਹ ਹੈ ਕਿ ਇਮੀਗ੍ਰੇਸ਼ਨ ਕੋ ਇੱਕ ਆਪਣਾ ਕੰਮ ਜਿਹੜਾ ਉਹ ਘਟੂਗਾ, ਤੇ ਦੂਜਾ ਇਹ ਹੈ ਕਿ ਜਿਹੜੇ ਲੋਕੀ ਹੁਣ ਕੰਮ ਕਰਦੇ ਆ ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਊਗੀ। ਜੀ ਚਲੋ ਇਹ ਇਫੈਕਟਿਵ ਫਿਰ ਅਟਾਰਨੀ ਟਿਕਿਆਣਾ ਜੀ ਕਿਸ ਦਿਨ ਤੋਂ ਹੋਇਆ, ਕਦੋਂ ਤੋਂ ਐਕਸਟੈਂਸ਼ਨਾਂ ਹੋਈਆਂ? ਜਿਨ੍ਹਾਂ ਦੀ ਲੈਪਸ ਹੋ ਗਿਆ ਟਾਈਮ ਉਹਨਾਂ ਲਈ ਵੀ ਇਦਾਂ ਆ ਜਾਂ ਜਿਹੜੇ ਵੇਟ ਕਰ ਰਹੇ ਸੀ ਸਿਰਫ ਉਹਨਾਂ ਲਈ ਆ? ਨਹੀਂ, ਇਹ ਜਿਹੜਾ ਮਈ 4 2022 ਤੋਂ ਇਹ ਇਫੈਕਟਿਵ ਜਿਹੜਾ ਉਹ ਹੋਇਆ ਵਾ, ਤੇ ਸਾਰੇ ਜਿਹੜੇ ਵਰਕ ਪਰਮਿਟ ਪੈਂਡਿੰਗ ਆ ਸਾਰਿਆਂ ਤੇ ਇਹ ਲਾਗੂ ਆ ਜਿਹਨਾਂ ਨੇ ਟਾਈਮਲੀ ਫਾਈਲ ਕੀਤਾ ਸੀਗਾ। ਠੀਕ ਹੈ, ਜਿਨ੍ਹਾਂ ਨੇ ਫਾਈਲ ਕੀਤਾ। ਕੋਈ ਅਜਿਹਾ ਵੀ ਵਰਕ ਪਰਮਿਟ ਆ ਜਿਹੜਾ ਇਸ ਦੇ ਵਿੱਚ ਨਹੀਂ ਇਨਕਲੂਡਡ ਜਾਂ 100% ਸਾਰੇ ਇਨਕਲੂਡ ਇਹਨਾਂ ਨੇ ਕਰ ਦਿੱਤੇ ਆ? ਉਹਲੇ ਵਰਕ ਪਰਮਿਟ ਨਹੀਂ ਉਹ ਤਾਂ ਸੋ ਆਪਾਂ ਹਿਸਾਬ ਕਿਤਾਬ ਨਾਲ ਸਿਸਟਮ ਨਾਲ ਚੱਲਦੇ ਆ। ਮੇਰੇ ਖਿਆਲ ਥੋੜੇ ਆਪਣੇ ਕੁਐਸਚਨ ਅੱਗੇ ਪਿੱਛੇ ਹੋ ਰਹੇ ਆ। ਠੀਕ ਹੈ। ਸੋ ਹਾਂਜੀ, ਕਿਉਂਕਿ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਟੌਪਿਕ ਪੂਰਾ ਇਵੈਂਚੁਅਲੀ ਕਵਰ ਕਰ ਲੈਣਾ। ਤਾਂ ਸੋ ਪਹਿਲਾਂ ਤਾਂ ਇਹ ਹੈ ਕਿ ਮਈ 4 ਨੂੰ ਜਿਹੜਾ ਸੀਗਾ ਆਪਣਾ ਇਫੈਕਟਿਵ ਸੀਗਾ, ਤੇ ਇਹਨੂੰ ਚੇਂਜ ਨੂੰ ਬੇਸਿਕਲੀ ਲੈ ਕੇ ਆਉਣ ਦਾ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਇਮੀਗ੍ਰੇਸ਼ਨ ਕਹਿੰਦੀ ਕਿ ਵਰਕਲੋਡ ਕੋ ਬਹੁਤ ਜ਼ਿਆਦਾ ਪੈਂਡਿੰਗ ਆ, 6 ਮਹੀਨੇ ਦੀ ਦੇਰੀ ਸੀ। ਸੋ ਇੱਕ ਤਰ੍ਹਾਂ ਉਹਨਾਂ ਨੇ ਆਪ ਹੀ ਮੁਸੀਬਤ ਜਿਹੜੀ ਆ ਮੋਲ ਲਈ ਸੀਗੀ ਆਪਣੇ ਸਿਰ, ਤੇ ਉਹਨਾਂ ਕੋਲ ਡਿਸਾਈਡ ਨਹੀਂ ਕਰ ਰਹੇ ਸੀਗੇ। 14 ਮਹੀਨੇ 15 ਮਹੀਨੇ ਇੰਨਾ ਕੁ ਟਾਈਮ ਜਿਹੜਾ ਸੀਗਾ ਉਹ ਲੱਗ ਰਿਹਾ ਸੀਗਾ ਇਮੀਗ੍ਰੇਸ਼ਨ ਨੂੰ ਡਿਸਾਈਡ ਕਰਨ ਲਈ। ਸੋ ਉਹਨਾਂ ਨੇ ਫਿਰ ਜਿਹੜੇ ਉਹਨਾਂ ਦੇ ਇੰਟਰਨਲ ਏਜੰਸੀ ਉਹਨਾਂ ਨੇ ਪ੍ਰਸਤਾਵ ਦਿੱਤਾ ਕਿ ਇਹ ਜੇ ਹੁਣ ਆਪਾਂ ਕੰਮ ਡਿਲੀਵਰ ਤਾਂ ਆਪਾਂ ਕਰ ਨਹੀਂ ਪਾ ਰਹੇ, ਬੈਕਲੌਗ ਵਧੀ ਜਾ ਰਿਹਾ, ਤੇ ਤਾਂ ਕਰਕੇ ਉਹਨਾਂ ਦੇ ਫਿਰ ਇੱਕ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਥੋੜੀ ਜਿਹੀ ਟਾਈਟ ਸੀਗੀ, ਤੇ ਫਰਲੋ ਵਗੈਰਾ ਵੀ ਪਿੱਛੇ ਹੋਏ, ਹਾਇਰਿੰਗ 'ਚ ਵੀ ਪ੍ਰੋਬਲਮ ਆ ਰਹੀ ਹੈ, ਤੇ ਸਟਾਫਿੰਗ ਦੀ ਇਹਨਾਂ ਨੂੰ ਵੀ ਜੈਨੂਇਨਲੀ ਪ੍ਰੋਬਲਮ ਆ, ਹੈ ਨਾ। ਤੇ ਇਹਨਾਂ ਨੇ ਸਹੀ ਤਰੀਕਾ ਅਪਣਾਇਆ ਕਿ ਬੈਸਟ ਇਹੀ ਹੈ ਕਿ ਆਪਾਂ ਜਿਹੜਾ ਵਰਕ ਪਰਮਿਟ ਦੀ ਆ ਉਹ ਐਕਸਟੈਂਸ਼ਨ ਦੇ ਦਈਏ ਤਾਂ ਕਿ USCIS ਦਾ ਕੰਮ ਜਿਹੜਾ ਉਹ ਘੱਟ ਜਾਵੇ। ਜੀ ਠੀਕ ਹੈ। ਸੋ ਇਹ ਇਹਨਾਂ ਨੇ ਇਸ ਲਈ ਜਿਹੜਾ ਚੇਂਜ ਕੀਤਾ। ਕੀ ਇਹ ਰੂਲ ਹਮੇਸ਼ਾ ਲਈ ਰਹਿਣਾ ਆ ਜਾਂ ਇਹ ਸਿਰਫ ਥੋੜੇ ਸਮੇਂ ਦੇ ਲਈ ਹੀ ਇਹਨਾਂ ਨੇ ਜਿਹੜੀਆਂ ਐਕਸਟੈਂਸ਼ਨਾਂ ਦਿੱਤੀਆਂ? ਸੋ ਉਹਨਾਂ ਨੇ ਆਪਣਾ ਟੈਂਪਰੇਰੀ ਜਿਹੜਾ ਇਹ ਕੰਮ ਘਟਾਉਣ ਲਈ ਇਹ ਰੂਲ ਬਣਾਇਆ, ਤੇ ਚਲੋ ਲੋਕਾਂ ਨੂੰ ਫਾਇਦਾ ਹੋ ਗਿਆ। ਲੋਕਾਂ ਦੇ ਫਾਇਦੇ ਲਈ ਨਹੀਂ ਇਹਨਾਂ ਨੇ ਬਣਾਇਆ, ਆਪਣਾ ਕੰਮ ਸਾਰਿਆਂ ਨੂੰ ਇਹਨਾਂ ਨੇ ਬਣਾਇਆ ਕਿ ਇਹਨਾਂ ਨੂੰ ਟਾਈਮ ਜਿਹੜਾ ਜ਼ਿਆਦਾ ਮਿਲ ਜਾਵੇ। ਤੇ ਇਹ ਜਿਹੜਾ ਰੂਲ ਇਹਨਾਂ ਨੇ ਇਹਦੀ ਮੁਹਲਤ ਰੱਖੀ ਇਹਨਾਂ ਨੇ ਕਿ ਅਕਤੂਬਰ 27 2023 ਹੈ ਨਾ। ਹੁਣ ਜੇ ਇਹਨਾਂ ਨੇ ਲੋਕਾਂ ਦਾ ਫਾਇਦਾ ਕਰਨਾ ਹੁੰਦਾ ਫਿਰ ਇਹ ਇੱਦਾਂ ਦੀ ਲਿਮਿਟ ਨਹੀਂ ਕੋਈ ਰੱਖਣੀ ਸੀ। ਇਹਨਾਂ ਨੇ ਪੱਕਾ ਹੀ ਕਹਿਣਾ ਸੀ ਕਿ ਪੱਕਾ ਹੀ ਜਿਹੜਾ ਰੂਲ ਆ ਤੁਹਾਨੂੰ ਹਮੇਸ਼ਾ ਹੀ ਜਿਹੜੀ ਲਾਈਫ ਲੌਂਗ ਤੁਹਾਨੂੰ 1.5 ਸਾਲ ਦੀ ਐਕਸਟੈਂਸ਼ਨ ਮਿਲੂਗੀ। ਪਰ ਇਹਨਾਂ ਨੇ ਅਕਤੂਬਰ 27 2023 ਤੱਕ ਹੀ ਦੇਣੀ ਹੈ ਇਹ ਐਕਸਟੈਂਸ਼ਨ, ਤੇ ਉਸ ਤੋਂ ਬਾਅਦ ਇਹ ਕਹਿੰਦੇ ਫਿਰ ਵਾਪਸ ਜਿਹੜਾ ਸੀਗਾ 150 ਦਿਨ ਵਾਲੇ ਰੂਲ ਤੇ ਵਾਪਸ ਇਹਨਾਂ ਨੇ ਆ ਜਾਣਾ। ਤੇ ਜਿਹੜੀ ਤੁਸੀਂ ਕਹੀ ਸੀਗੀ ਕਿ ਇਹ ਸਾਰੇ ਵਰਕ ਪਰਮਿਟ ਨੂੰ ਐਪਲੀਕੇਬਲ ਆ, ਇਹ ਸਾਰਿਆਂ ਨੂੰ ਐਪਲੀਕੇਬਲ ਨਹੀਂ, ਇਹ ਅਸਾਈਲਮ ਵਾਲਿਆਂ ਨੂੰ ਆ। ਜਿਹੜੇ ਵਾਵਾ ਵਾਲੇ ਕੇਸ ਹੋ ਗਏ, H4EAD ਵਾਲੇ ਹੋ ਗਏ, ਸੋ H4EAD ਵਾਲਿਆਂ ਨੂੰ ਕਾਫੀ ਰਿਲੀਫ ਹੈ ਇਹਦੇ ਨਾਲ, ਪਹਿਲਾਂ ਸੀਗਾ ਨਹੀਂ ਉਹਨਾਂ ਤੇ। ਤੇ ਜਿਹਨਾਂ ਦਾ ਗ੍ਰੀਨ ਕਾਰਡ ਜਿਹੜੇ ਫਾਈਲ ਕਰਦੇ ਆ ਮੈਰਿਜ ਬੇਸ ਜਾਂ ਕੋਈ ਵੀ 485 ਜਦੋਂ ਫਾਈਲ ਕਰਦੇ ਆ, ਉਹਨਾਂ ਦਾ ਕੇਸ ਜਿਹੜਾ ਪੈਂਡਿੰਗ ਰਹਿੰਦਾ ਤੇ ਉਹਨਾਂ ਨੂੰ ਫਾਇਦਾ। ਤੇ ਵਿਦਹੋਲਡਿੰਗ ਜਿਹਨਾਂ ਨੂੰ ਮਿਲੀ ਹੈ, ਵਿਦਹੋਲਡਿੰਗ, ਅਸਾਈਲੀ, ਰਿਫਿਊਜੀ, ਵਾਵਾ ਵਾਲੇ, EAD ਵਾਲੇ, ਤੇ ਹੋਰ ਕਈ ਸਾਰੀਆਂ ਕੈਟੇਗਰੀਆਂ ਜਿਹੜੀਆਂ ਵਰਕ ਪਰਮਿਟ ਦੀਆਂ ਉਹਨਾਂ ਤੇ ਇਹ ਐਪਲੀਕੇਬਲ ਨਹੀਂ ਹੈਗਾ।
ਜੀ। ਸੋ ਜਿਹੜੇ 540 ਦਿਨ ਦਾ ਜਿਹੜਾ ਇਹ ਪੀਰੀਅਡ ਆ, ਇਹ ਸਾਰਿਆਂ ਨੂੰ ਮਿਲੂਗਾ ਜਾਂ ਇਹਦੇ ਵਿੱਚ ਵੀ ਕੋਈ ਹੈਗੀ ਆ ਬੰਦਿਸ਼ ਵੀ ਕਿਸੇ ਨੂੰ 18 ਮਹੀਨੇ, ਕਿਸੇ ਨੂੰ 6 ਮਹੀਨੇ, ਕੁਛ ਏਦਾਂ ਦੀ ਚੀਜ਼ ਵੀ ਆ? ਸੋ ਇਹਦੇ ਵਿੱਚ ਜੀ 2-3 ਕਿਸਮਾਂ ਦੇ ਕੇਸ ਜਿਹੜੇ ਆ ਉਹ ਆ ਜਾਣੇ ਆ। ਪਹਿਲਾਂ ਤਾਂ ਗੱਲ ਕਰੀਏ ਉਹ ਕਿ ਜਿਨ੍ਹਾਂ ਨੇ ਵਰਕ ਪਰਮਿਟ ਫਾਈਲ ਕੀਤੇ ਸੀਗੇ, ਪੁਰਾਣੇ ਕਲਾਇੰਟ ਆ, ਵਰਕ ਪਰਮਿਟ ਫਾਈਲ ਕੀਤੇ ਸੀਗੇ, 150 ਦਿਨ ਆਲਰੇਡੀ ਮੁੱਕ ਗਏ ਹਨਾ, ਕੰਮ ਕਰਨਾ ਜਿਹਨਾਂ ਦਾ ਵਰਕ ਪਰਮਿਟ ਕਹਿ ਲਓ ਖਤਮ ਹੋ ਗਿਆ ਐਕਸਟੈਂਸ਼ਨ, ਤੇ ਉਹਨਾਂ ਦੇ ਫਿਰ ਲਾਇਸੈਂਸ ਦਾ ਵੀ ਪੰਗਾ ਪੈ ਰਿਹਾ, ਰਿਨਿਊ ਕਰਾਉਣ ਦਾ, DMV ਰਿਨਿਊ ਨਹੀਂ ਕਰ ਰਹੀ ਤੇ ਕੰਮ ਵੀ ਉਹਨਾਂ ਨੂੰ ਛੱਡਣਾ ਪੈ ਰਿਹਾ। ਸੋ ਇਹ ਜਿਹੜੇ ਲੋਕੀ ਆ ਇਹਨਾਂ ਨੂੰ 540 ਦਿਨਾਂ ਦੀ ਉਹਨਾਂ ਨੇ ਐਕਸਟੈਂਸ਼ਨ ਜਿਹੜੀ ਆ ਉਹ ਦੇ ਦੇਣੀ ਆ, ਮਤਲਬ ਕਿ ਟੋਟਲ ਜਿਹੜੀ ਐਕਸਟੈਂਸ਼ਨ ਮਿਲਣੀ ਆ ਜਦੋਂ ਤੋਂ ਉਹਨਾਂ ਦਾ ਵਰਕ ਪਰਮਿਟ 6 ਮਹੀਨੇ ਦੀ ਜਿਹੜੀ ਉਹ ਵਿੱਚ ਕਾਊਂਟ ਹੋਣੀ ਹੈ, ਮਤਲਬ ਟੋਟਲ ਮਿਲਾ ਕੇ ਉਹਨਾਂ ਨੂੰ 540 ਦਿਨ ਮਿਲਣੇ ਆ। ਸੋ ਇਹਦੇ ਸਾਨੂੰ ਫੋਨ ਵੀ ਕਾਫੀ ਆਏ ਆ ਕਿ ਮੇਰਾ ਲਾਇਸੈਂਸ ਐਕਸਪਾਇਰ ਪਿਆ, ਮੈਂ ਕਿੱਦਾਂ ਕਰਾਂ। ਸੋ ਤੁਹਾਨੂੰ ਇਮੀਗ੍ਰੇਸ਼ਨ ਨੇ ਨਵਾਂ ਰਸੀਟ ਕੋਈ ਨਹੀਂ ਭੇਜਣਾ, ਤੁਹਾਨੂੰ ਜਿਹੜਾ ਆਹ USCIS ਦੀ ਵੈਬਸਾਈਟ ਤੇ ਜਾ ਕੇ ਤੁਸੀਂ ਪ੍ਰਿੰਟ ਆਊਟ ਤੁਹਾਨੂੰ ਮਿਲ ਜਾਣਾ ਨਿਊਜ਼ ਸੈਕਸ਼ਨ ਦੇ ਵਿੱਚ। ਸੋ USCIS ਦੀ ਵੈਬਸਾਈਟ ਤੇ ਜਾਓ, ਨਿਊਜ਼ ਸੈਕਸ਼ਨ ਦੇ ਵਿੱਚ ਪ੍ਰਿੰਟ ਕਰੋ ਜਾਂ ਤੁਸੀਂ ਗੂਗਲ ਕਰ ਲਓ। ਸੋ ਉਹ ਜਿਹੜੀ ਨਿਊਜ਼ ਰਿਲੀਜ਼ ਆ ਉਹਨੂੰ ਲੈ ਕੇ ਤੁਸੀਂ DMV ਜਾਓ, ਉਹਦੇ ਨਾਲ ਜਿਹੜੀ DMV ਆ ਉਹ ਤੁਹਾਨੂੰ ਲਾਇਸੈਂਸ ਦੇ ਦੂਗੀ। ਹੁਣ ਕੈਲੀਫੋਰਨੀਆ ਵਗੈਰਾ ਦੀਆਂ ਤਾਂ ਥੋੜ੍ਹੀਆਂ ਐਡਵਾਂਸ DMV ਇਹਨਾਂ ਨੂੰ ਪਤਾ, ਜਿਹੜੇ ਬਾਕੀ ਸਟੇਟਸ ਦੇ ਵਿੱਚ ਆ ਉਹਨਾਂ ਨੂੰ ਥੋੜੀ ਜਿਹੀ ਸ਼ਾਇਦ ਇਹਦੇ ਵਿੱਚ ਪ੍ਰੋਬਲਮ ਆਊਗੀ। ਠੀਕ ਹੈ ਹਾਂਜੀ ਜੀ। ਸੋ ਕਹਿਣ ਦਾ ਮਤਲਬ ਆ ਵੀ ਕੁੱਲ 540 ਦਿਨ ਜਿਹੜੇ ਮਿਲਣੇ ਆ, ਜਿਹਦੇ 180 ਦਿਨ ਪਹਿਲਾਂ ਯੂਜ਼ ਹੋ ਗਏ ਆ ਐਕਸਟੈਂਸ਼ਨ ਦੇ, ਉਹ ਵੀ ਉਹਦੇ ਵਿੱਚ ਹੀ ਐਡ ਹੋ ਜਾਣੇ ਆ। ਉਤੋਂ ਉਹ 180 ਪਲੱਸ ਜਿੰਨੇ ਵੀ ਹੋਰ ਦਿਨ ਬਣ ਕੇ ਫਿਰ ਟੋਟਲ 540 ਦਿਨ ਇਦਾਂ ਬਣਨੇ ਆ। ਜੀ ਬਿਲਕੁਲ। ਸੋ ਆਪਾਂ ਗੱਲ ਕੀਤੀ ਟੋਟਲ 1.5 ਸਾਲ ਮਿਲਣਾ। ਹਾਂਜੀ, ਸੋ ਮਤਲਬ ਕਿ ਜਿਹਨਾਂ ਦੇ 180 ਯੂਜ਼ ਹੋ ਗਿਆ ਉਹਨਾਂ ਨੂੰ 360 ਹੋਰ ਮਿਲ ਜਾਣੇ ਹਨਾ। ਸੋ ਇੱਕ ਤਾਂ ਹੋ ਗਿਆ ਜਿਹਨਾਂ ਦੀ ਵਰਕ ਪਰਮਿਟ ਐਕਸਪਾਇਰ ਹੋ ਗਏ ਸੀ, ਉਹਨਾਂ ਦਾ ਮੈਂ ਹੁਣੇ ਦੱਸਿਆ। ਦੂਜਾ ਫਿਰ ਉਹ ਹੈ ਕਿ ਜਿਹਨਾਂ ਦਾ ਵਰਕ ਪਰਮਿਟ ਪੈਂਡਿੰਗ ਆ ਆਲਰੇਡੀ ਹਨਾ ਜੀ, 180 ਦਿਨ ਦੇ ਵਿੱਚ ਚੱਲ ਰਹੇ ਆ ਉਹ, ਤਾਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ 180 ਦਿਨ ਮੁੱਕਣੇ ਆ ਉਸ ਤੋਂ ਬਾਅਦ 360 ਦਿਨ ਉਹਨਾਂ ਨੂੰ ਹੋਰ ਮਿਲਣੇ ਆ। ਮਿਲ ਜਾਣੇ ਆ। ਹਾਂਜੀ, ਤੇ ਜਿਹੜੇ ਹੁਣ ਕਿਸੇ ਦਾ ਹੁਣ ਵਰਕ ਪਰਮਿਟ ਦੀ ਇੱਕ ਗੱਲ ਹੋਰ ਦੱਸਦੇ ਜਾਈਏ ਕਿ ਜਿਹੜਾ ਵਰਕ ਪਰਮਿਟ ਆ ਤੁਸੀਂ 6 ਮਹੀਨੇ ਪਹਿਲਾਂ ਤੱਕ ਅਪਲਾਈ ਕਰ ਸਕਦੇ ਹੋ। ਸੋ ਮੰਨ ਲਓ ਕਿਸੇ ਦਾ ਅਗਲੇ 6 ਮਹੀਨੇ ਚ ਐਕਸਪਾਇਰ ਹੋਣਾ, ਉਹਨੇ ਅੱਜ ਵਰਕ ਪਰਮਿਟ ਐਕਸਟੈਂਸ਼ਨ ਅਪਲਾਈ ਕਰਤੀ, ਸੋ ਉਹਨੂੰ ਜਿਹੜੇ 540 ਦਿਨ ਆ ਜਦੋਂ ਉਹਦਾ ਵਰਕ ਪਰਮਿਟ ਐਕਸਪਾਇਰ ਹੋਣਾ ਨੂੰ ਉਹਦੇ ਜਿਹੜੇ 540 ਦਿਨ ਤੋਂ ਬਾਅਦ ਸ਼ੁਰੂ ਹੋਣੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ 150 ਦਿਨ ਸਾਰਿਆਂ ਨੂੰ ਮਿਲਣੇ ਆ, ਜਿਹੜੀ ਵੀ ਸਟੇਜ ਤੁਸੀਂ ਹੈਗੇ ਉਹਦੇ ਹਿਸਾਬ ਨਾਲ। ਜੀ, ਸੋ 1.5 ਸਾਲ ਜਿਹੜਾ ਆ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਟੋਟਲ ਮਿਲ ਜਾਂਦਾ। ਸੋ 180 ਦਿਨ ਸੋ ਹੋਰ ਐਕਸਪਲੇਨ ਕਰਦੀ ਹੈ ਵੀ ਜੇ ਤੁਹਾਡੇ 6 ਮਹੀਨੇ ਦੀ ਐਕਸਟੈਂਸ਼ਨ ਲੰਘੇ ਨੂੰ ਵੀ 30 ਦਿਨ ਹੋ ਗਏ ਆ ਉੱਤੇ, ਸੋ 180 ਜਮਾ 30 180 ਜਮਾ ਟੋਟਲ 540 ਬਣਨੇ ਜਮਾ 360, ਤੇ ਉਹਦੇ ਵਿੱਚ 30 ਦਿਨ ਹੋਰ ਜਿਹੜੇ ਸਬਟਰੈਕਟ ਹੋ ਜਾਣੇ ਆ। ਸੋ ਟੋਟਲ ਜਿਸ ਦਿਨ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਇਆ ਆ ਉਸ ਤੋਂ ਬਾਅਦ ਦੇ ਵਿੱਚ 540 ਦਿਨ ਜਿਹੜੇ ਉਹ ਬਣਨੇ ਆ। ਉਹ ਤੁਸੀਂ ਜਿਹੜਾ ਮਰਜ਼ੀ ਹਿਸਾਬ ਕਿਤਾਬ ਲਾ ਕੇ ਉੱਤੇ ਥੱਲੇ ਕਰਕੇ ਜਿਹੜਾ ਆ ਉਹ ਤੁਸੀਂ ਦੇਖ ਲਿਓ ਹੈਗੇ। ਸੋ ਚੀਜ਼ ਇਹਦੇ ਵਿੱਚ ਕਿ ਇਹਦੇ ਲਈ ਜ਼ਰੂਰੀ ਇਹ ਹੈ ਕਿ ਤੁਸੀਂ ਆਪਣਾ ਵਰਕ ਪਰਮਿਟ ਟਾਈਮ ਸਰ ਫਾਈਲ ਕਰਨਾ। ਕਈ ਲੋਕੀ ਬਿਲਕੁਲ ਲਾਸਟ ਮਿੰਟ ਤੱਕ, ਆਖਰੀ ਹਫਤੇ ਤੱਕ ਉਹਨਾਂ ਨੂੰ ਸੋ ਜੇ ਤੁਸੀਂ ਆਪਣਾ ਜਦੋਂ ਤੁਹਾਡੀ ਵਰਕ ਪਰਮਿਟ ਇਹ ਆਟੋਮੈਟਿਕ ਐਕਸਟੈਂਸ਼ਨ ਆ, ਮਤਲਬ ਕਿ ਜੇ ਤੁਹਾਡਾ ਇੱਕ ਵਾਰੀ ਵਰਕ ਪਰਮਿਟ ਐਕਸਪਾਇਰ ਹੋ ਗਿਆ ਤੇ ਫਿਰ ਤੁਹਾਡੀ ਐਕਸਟੈਂਸ਼ਨ ਨਹੀਂ ਕਾਊਂਟ ਹੋਣੀ, ਫਿਰ ਤੁਹਾਨੂੰ 540 ਦਿਨ ਨਹੀਂ। ਸੋ ਇਹਦੇ ਲਈ ਇਹ ਜ਼ਰੂਰੀ ਆ ਕਿ ਤੁਸੀਂ ਆਪਣਾ ਵਰਕ ਪਰਮਿਟ ਵੈਲਿਡ ਜਦੋਂ ਹੈਗਾ ਉਦੋਂ ਐਕਸਟੈਂਸ਼ਨ ਤੁਹਾਡੀ ਫਾਈਲ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ, ਸੋ ਤੁਹਾਨੂੰ ਉਹ ਰਿਸਿਪਟ ਜਿਹੜੀ ਉਹ ਮਿਲ ਜਾਵੇ ਉਸ ਦੇ ਦੌਰਾਨ। ਜੀ ਬਿਲਕੁਲ, ਉਹਦੇ ਵਿੱਚ ਫਾਈਲ ਜਿਹੜਾ ਉਹ ਤੁਸੀਂ ਕਰ ਦੇਵੋ। ਤੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਜਿਹੜਾ ਹੁਣ ਆਮ ਹੀ ਕੁਐਸਚਨ ਹੁੰਦਾ ਆ ਵੀ ਕਿੰਨਾ ਸਮਾਂ ਲੱਗੂਗਾ, ਕਿੱਦਾਂ ਆ। USCIS ਵਾਲੇ ਕਹਿੰਦੇ ਆ ਵੀ ਸ਼ਾਇਦ ਕੁਝ ਚੇਂਜਸ ਕਰ ਰਹੇ ਆ ਉਹਦੇ ਵਿੱਚ। ਜੀ ਬਿਲਕੁਲ। ਸੋ ਪ੍ਰੋਸੈਸਿੰਗ ਟਾਈਮ ਦਾ ਕਾਫੀ ਜਿਹੜਾ ਰੌਲਾ ਉਹ ਰਿਹਾ ਹੀ ਹੈ ਹਨਾ, ਲੋਕੀ ਵੀ ਪੁੱਛਦੇ ਆ ਕਿ ਕਿੰਨੀ ਦੇਰ ਲੱਗੂਗੀ ਮੇਰੇ ਕੇਸ ਨੂੰ। ਆਨਸਰ ਜਿਹੜਾ ਸਹੀ ਨਹੀਂ ਮਿਲਦਾ ਸੀਗਾ। ਸੋ USCIS ਨੇ ਹੁਣ ਕੀ ਕਿਹਾ ਕਿ ਇਹਨਾਂ ਨੇ ਥੋੜੀ ਜਿਹੀ ਚੇਂਜਸ ਕੀਤੀਆਂ। ਕਹਿੰਦੇ ਆਪਾਂ ਲੋਕਾਂ ਨੂੰ ਕਿੱਦਾਂ ਇਨਫੋਰਮੇਸ਼ਨ ਦੇਣੀ ਆ, ਕਮਿਊਨੀਕੇਸ਼ਨ ਆਪਣਾ ਜਿਹੜਾ ਉਹ ਆ ਕਿੱਦਾਂ ਲੋਕਾਂ ਨਾਲ ਕਰਨਾ, ਉਹਦੇ ਵਿੱਚ ਇਹਨਾਂ ਨੇ ਚੇਂਜਸ ਕੀਤੀਆਂ। ਸੋ ਜਿਹੜਾ ਪ੍ਰੋਸੈਸਿੰਗ ਟਾਈਮ ਦੀ ਜਿਹੜੀ ਫੰਕਸ਼ਨੈਲਿਟੀ ਇਹਨਾਂ ਦੀ ਵੈਬਸਾਈਟ ਤੇ ਅਵੇਲੇਬਲ ਆ, ਉਹਨੂੰ ਇਹਨਾਂ ਨੇ ਚੇਂਜ ਕੀਤਾ। ਸੋ ਚੇਂਜ ਇਹਨਾਂ ਨੇ ਕੀ ਕੀਤਾ ਕਿ ਪਹਿਲਾਂ ਤੁਹਾਨੂੰ ਇੱਕ ਰੇਂਜ ਆਉਂਦੀ ਸੀਗੀ ਟਾਈਮ ਦੀ ਕਿ 10 ਤੋਂ 18 ਮਹੀਨੇ ਲੱਗੂਗੇ। ਸੋ ਉਹਨਾਂ ਲੋਕਾਂ ਦੀ ਕੋਈ ਹੈਲਪ ਨਹੀਂ ਹੁੰਦੀ ਸੀਗੀ, ਕਿਸੇ ਦਾ ਛੇਤੀ ਆ ਗਿਆ, ਕਿਸੇ ਦਾ ਲੇਟ ਆਇਆ, ਕਿਸੇ ਦਾ ਪੈਂਡਿੰਗ ਰਿਹਾ। ਤੇ ਹੁਣ ਇਹਨਾਂ ਨੇ ਆਪਣੀ ਜਿਹੜੀ ਆਹੀ ਅਨਾਉਂਸਮੈਂਟ ਕੀਤੀ ਹੈ ਕਿ ਆਪਣਾ ਵਧੀਆ ਸਿਸਟਮ ਬਣਾਉਣਾ ਇਹਨਾਂ ਨੇ ਪ੍ਰੋਸੈਸਿੰਗ ਟਾਈਮਸ ਦਾ। ਤੇ USCIS ਹੁਣ ਕੀ ਕਹਿੰਦੀ ਹੈ ਕਿ ਆਪਾਂ ਤੁਹਾਨੂੰ ਇਦਾਂ ਦੀ ਇੱਕ ਜਿਹੜੀ ਰੇਂਜ ਨਹੀਂ ਦੇਣੀ। ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੀ ਪ੍ਰੋਸੈਸਿੰਗ ਟਾਈਮ ਆਉਂਦੀ ਸੀਗੀ ਫਾਰਮ ਨੰਬਰ ਦੇ ਹਿਸਾਬ ਨਾਲ ਆਉਂਦੀ ਸੀਗੀ, ਜਿੱਦਾਂ ਫਾਰਮ 129 ਹੋ ਗਿਆ, ਜਿਹਦੇ ਵਿੱਚ ਕਿ
ਕਈ ਪਟੀਸ਼ਨਾਂ H1B ਈ ਵੀਜ਼ਾ ਇੱਕੋ ਫਾਰਮ ਨਾਲ ਤੁਸੀਂ ਕਈ ਚੀਜ਼ਾਂ ਫਾਈਲ ਕਰ ਸਕਦੇ ਹੋ। ਸੇਮ ਥਿੰਗ ਜਿੱਦਾਂ ਲੋਕਾਂ ਦਾ I-130 ਫਾਰਮ ਹੁੰਦਾ, ਗ੍ਰੀਨ ਕਾਰਡ ਹੋਲਡਰ ਵਾਲੇ ਵੀ ਉਹੀ ਕਰਦੇ ਆ, ਸਪਾਊਸ ਵਾਲੇ ਵੀ ਉਹੀ ਕਰਦੇ ਆ, ਪੇਰੈਂਟਸ ਲਈ ਵੀ ਤੁਸੀਂ ਉਹੀ ਕਰਦੇ ਹੋ। ਸੋ ਉਹ ਜਿਹੜਾ ਪਹਿਲਾਂ ਤਾਂ ਇਹਨਾਂ ਦਾ ਸਿਸਟਮ ਸੀਗਾ, ਉਹ ਤੁਹਾਨੂੰ ਸਿਸਟਮ ਕੀ ਕਰਦਾ ਸੀਗਾ ਕਿ ਪਿਛਲੇ 6 ਮਹੀਨੇ ਨੂੰ ਜਿਹੜਾ ਇਹਨਾਂ ਦਾ ਸੌਫਟਵੇਅਰ ਸੀਗਾ, ਉਹ ਪਿਛਲੇ ਜਿਹੜੇ 6 ਮਹੀਨੇ ਦੀ ਐਵਰੇਜ ਲੈਂਦਾ ਸੀਗਾ ਕਿ ਪਿਛਲੇ 6 ਮਹੀਨੇ ਦੇ ਵਿੱਚ ਇੱਕ ਪਾਰਟਿਕੂਲਰ ਸਰਵਿਸ ਸੈਂਟਰ ਨੇ ਕਿੰਨੀ ਦੇਰ ਲਾਈ ਜਿਹੜੇ ਫਾਰਮ ਨਾਲ ਉਹਨਾਂ ਨੂੰ ਡਿਸਾਈਡ ਕਰਨ ਲਈ, ਠੀਕ ਤੇ ਹੈ। ਉਹ ਇੱਕ ਐਵਰੇਜ ਦੇ ਦਿੰਦਾ ਸੀਗਾ ਕਿ ਇੰਨੀ ਐਵਰੇਜ ਆ, ਤੇ ਉਹਦੇ ਹਿਸਾਬ ਨਾਲ ਤੁਹਾਨੂੰ ਅੰਦਾਜ਼ਾ ਮਿਲ ਜਾਂਦਾ ਸੀਗਾ, ਤੇ ਤਾਂ ਕਰਕੇ ਤੁਹਾਨੂੰ ਇੱਕ ਐਵਰੇਜ ਦੱਸਦਾ ਸੀਗਾ। ਸੋ ਹੁਣ ਇਹਨਾਂ ਨੇ, ਜੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾਓ, ਇਹਨਾਂ ਨੇ ਉਹ ਚੇਂਜ ਕਰਤਾ। ਹੁਣ ਕੀ ਹੈ ਕਿ ਤੁਸੀਂ ਸਿੱਧੇ ਜੇ 130 ਫਾਰਮ ਸਿਲੈਕਟ ਕਰੋਗੇ, ਇਹਨਾਂ ਨੇ ਤੁਹਾਨੂੰ ਡ੍ਰੌਪ ਡਾਊਨ ਮੈਨੂ ਦਿੱਤਾ ਕਿ ਭੈਣ ਲਈ ਆ, ਭਰਾ ਲਈ ਆ, ਮਾਪੇ ਲਈ ਆ, ਸਪਾਊਸ ਲਈ, ਹਨਾ। ਸੋ ਉਹਨਾਂ ਨੇ ਹੁਣ ਤੁਹਾਨੂੰ ਸਪੈਸੀਫਿਕ ਇਨਫੋਰਮੇਸ਼ਨ ਜਿਹੜੀ ਆ ਉਹ USCIS ਦੀ ਵੈਬਸਾਈਟ ਤੇ ਦੇਤੀ ਆ, ਤੇ ਇੰਸਟੈਡ ਆਫ ਜਿਹੜੀ ਰੇਂਜ ਆਊਗੀ 10 ਤੋਂ 12 ਮਹੀਨੇ, ਹੁਣ ਸਿੱਧੇ ਤੁਹਾਨੂੰ 80th ਪਰਸੈਂਟਾਈਲ, ਮਤਲਬ ਕਿ ਇੱਕ ਥੋੜਾ ਜਿਹਾ ਹੋਰ ਐਕੂਰੇਟ ਅੰਦਾਜ਼ਾ ਦਊਗੇ ਕਿ ਇੰਨੇ ਮਹੀਨੇ ਤੁਹਾਨੂੰ ਲੱਗੂਗੇ। ਹੁਣ ਉਹਦੇ ਵਿੱਚ ਇਹ ਹੈ ਕਿ ਤੁਸੀਂ ਇਹ ਸਮਝੋ ਕਿ ਇਹ ਅਜੇ 80th ਪਰਸੈਂਟਾਈਲ ਤੇ ਆ, ਇਹ 100 ਪਰਸੈਂਟਾਈਲ ਤੇ ਨਹੀਂ ਹੈਗੀ। ਮਤਲਬ ਕਿ ਉਹਨਾਂ ਨੇ ਤੁਹਾਨੂੰ ਅੰਦਾਜ਼ਾ ਦੇ ਦਿੱਤਾ ਕਿ ਇਹ ਵਾਲੇ ਮਹੀਨੇ ਦੇ ਆਸੇ-ਪਾਸੇ ਕੇਸ ਤੁਹਾਡਾ ਆ ਰਿਹਾ ਵਾ। ਸੋ ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਫੋਨ ਕਰਨ ਲੱਗ ਪੈਣਾ ਕਿ ਮੇਰਾ ਕੇਸ ਕਿਉਂ ਨਹੀਂ ਅਪਰੂਵ ਹੋਇਆ। ਸੋ ਇਸ ਚੀਜ਼ ਨੂੰ ਹਟਾਉਣ ਲਈ ਇਮੀਗ੍ਰੇਸ਼ਨ ਨੇ ਇੱਕ ਹੋਰ ਵਧੀਆ ਚੀਜ਼ ਐਡ ਕੀਤੀ ਇਹਦੇ ਨਾਲ ਹੀ। ਉਹਨਾਂ ਨੇ ਇੱਕ ਟੂਲ ਐਡ ਕੀਤਾ ਕਿ ਤੁਸੀਂ ਆਪਣੀ ਜਿਹੜਾ ਰਸੀਟ ਨੰਬਰ ਪਾ ਕੇ ਤੁਸੀਂ ਉੱਥੇ ਉਹਦੇ ਨਾਲ ਹੀ ਚੈੱਕ ਕਰ ਸਕਦੇ ਆ ਕਿ ਤੁਹਾਡੇ ਕੇਸ ਨੂੰ ਹੁਣ ਤੁਸੀਂ ਇਨਕੁਆਇਰੀ ਕਰ ਸਕਦੇ ਆ ਇਮੀਗ੍ਰੇਸ਼ਨ ਕਿ ਨਹੀਂ। ਸੋ ਸਾਰੇ ਪਾਸੇ ਇਨਕੁਆਇਰੀ ਨਹੀਂ ਕਰ ਸਕਦੇ। ਜਿਹਨਾਂ ਨੂੰ ਇਮੀਗ੍ਰੇਸ਼ਨ ਨੇ ਉਹ ਵੈਬਸਾਈਟ ਦੇ ਵਿੱਚ ਆਪਣੀ ਦੱਸਿਆ ਕਿ ਤੁਸੀਂ ਇਨਕੁਆਇਰੀ ਕਰ ਸਕਦੇ ਆ, ਉਹਨਾਂ ਨੇ ਨੰਬਰ ਦੇਣਾ, ਇਨਕੁਆਇਰੀ ਕਰਨੀ। ਸੋ ਉੱਥੋਂ ਉਹ ਆਨਲਾਈਨ ਟੂਲ ਦੇ ਨਾਲ ਹੀ ਜਿਹੜੀ ਕੇਸ ਦੀ ਆ ਇਨਕੁਆਇਰੀ ਉਹ ਕਰ ਸਕਦੇ ਆ। ਸੋ ਇਹ ਜਿਹੜੀ ਚੀਜ਼ ਆ, ਇਹ ਕਲਾਇੰਟਸ ਲਈ ਵੀ ਬਹੁਤ ਵੱਡੀ ਖੁਸ਼ੀ ਆ, ਤੇ ਵਕੀਲਾਂ ਨੂੰ ਇੰਨਾ ਕੰਮ ਬਹੁਤ ਸੌਖਾ ਹੋਣਾ, ਕਿਉਂਕਿ ਪ੍ਰੋਬਲਮ ਇਹ ਆਉਂਦੀ ਸੀਗੀ ਕਿ ਕਲਾਇੰਟ ਜਿੱਦਾਂ ਹੁਣ ਲਾਇਰ ਨੂੰ ਕਾਲ ਕਰਦਾ ਸੀ ਕਿ ਮੇਰੇ ਕੇਸ ਦਾ ਕੀ ਬਣੂਗਾ। ਲਾਇਰ ਅੱਗੇ ਆਪਣੇ ਸਟਾਫ ਨੂੰ ਕਹਿੰਦਾ ਸੀਗਾ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰੋ, ਇਮੀਗ੍ਰੇਸ਼ਨ ਫੋਨ ਨਹੀਂ ਚੱਕਦੀ ਸੀ ਵਕੀਲਾਂ ਦੇ, ਹਨਾ। ਸੋ ਜਿਹੜੇ ਆ ਉਹ ਪੈਂਡਿੰਗ ਰਹਿੰਦੇ ਸੀਗੇ, ਤੇ ਕਈ ਕਹਿ ਲਓ ਹਫ਼ਤੇ ਜਿੱਦਾਂ ਲਾਈਨ ਤੇ ਘੰਟੇ ਬੱਧੀ ਲੋਕਾਂ ਨੂੰ ਹੋਲਡ ਤੇ ਰਹਿਣਾ ਪੈਂਦਾ ਸੀਗਾ। ਸੋ ਹੁਣ ਕੀ ਹੈ ਕਿ ਇਮੀਗ੍ਰੇਸ਼ਨ ਨੇ ਸਿੱਧੇ ਉੱਥੇ ਦੱਸ ਦੇਣਾ ਕਿ ਕਿਹੜਾ ਬੰਦਾ, ਕਿਹੜਾ ਕਲਾਇੰਟ ਕੰਟੈਕਟ ਕਰ ਸਕਦਾ, ਜਿਹਦਾ ਉੱਥੇ ਨਹੀਂ ਬੋਲਦਾ ਰਸੀਟ ਨੰਬਰ ਦੇ ਅੱਗੇ, ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਇਨਫੋਰਮੇਸ਼ਨ ਜਿਹੜੀ ਆਪਾਂ ਉਹ ਨਹੀਂ ਦੇਣੀ ਹੈ। ਸੋ ਉਹਨਾਂ ਨੇ ਕਹ ਲਓ ਕਿ ਇੱਕ ਨੈਰੋ ਡਾਊਨ ਕਰਤਾ। ਸੋ ਲਾਇਰਾਂ ਦੀ ਵੀ ਹੈਲਪ ਹੋ ਜੂਗੀ, ਕਿਉਂਕਿ ਹੁਣ ਸਿਸਟਮ ਦੱਸ ਦੂਗਾ ਕਿ ਇਹ ਬੰਦੇ ਦੇ ਰਿਲੇਟਡ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ। ਉਹਦੇ ਵਿੱਚ ਉਹਨਾਂ ਨੇ ਥੱਲੇ ਉਹ ਵੀ ਲਿਖ ਦਿੱਤਾ ਵੀ ਜੇ ਅਜੇ ਤੁਹਾਡਾ ਨਾਰਮਲ ਪ੍ਰੋਸੈਸਿੰਗ ਟਾਈਮ 'ਚ ਚੱਲ ਰਿਹਾ, ਤੇ ਤੁਸੀਂ ਕਿਹੜੇ ਸੰਨ 'ਚ ਕਿਹੜੀ ਤਰੀਕ ਨੂੰ ਜਾ ਕੇ ਜਿਹੜਾ ਆਪਣਾ ਇਨਕੁਆਇਰੀ ਆ ਉਹ ਘੱਲ ਸਕਦੇ ਹੈਗੇ ਆ, ਮੌਜੂਦਾ ਜਿਹੜੇ ਟਾਈਮ ਫਰੇਮ ਆ ਉਸ ਦੇ ਹਿਸਾਬ ਦੇ ਨਾਲ। ਸੋ ਬਿਲਕੁਲ, ਸੋ ਇਹਨਾਂ ਨੇ ਜਿਹੜਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਕਾਫੀ ਚੇਂਜਿਸ ਜਿਹੜੀਆਂ ਉਹ ਲਿਆਂਦੀਆਂ ਆ। ਸੋ ਇਹ ਡਿਫਰੈਂਸ਼ੀਏਟ ਜਿਹੜਾ ਇਹਨਾਂ ਨੇ ਕਰਤਾ, ਉਹਦੇ ਨਾਲ ਲੋਕਾਂ ਨੂੰ ਵੀ, ਤੇ ਜਿੱਦਾਂ ਤੁਸੀਂ ਕਿਹਾ ਵੀ ਵਕੀਲਾਂ ਨੂੰ, ਸਾਰਿਆਂ ਨੂੰ ਫਾਇਦਾ ਜਿਹੜਾ ਉਹ ਹੋਵੇਗਾ। ਸੋ ਅਗਲੀ ਜਿਹੜੀ ਆਪਣੀ ਅਗਲੀ ਗੱਲਬਾਤ ਕਰਦੇ ਜਾਈਏ ਅਟਾਰਨੀ ਟਿਰਕਿਆਣਾ ਜੀ। ਸੋ ਇਸ ਟਾਈਮ ਇੱਕ ਵੱਡਾ ਅੱਜ ਦਾ ਬਿਗ ਟੌਪਿਕ ਇਹ ਆ ਵੀ ਮਾਈਗ੍ਰੈਂਟ ਜਿਹੜੇ ਚਿਲਡਰਨ ਨੇ, ਉਹਨਾਂ ਦੀ ਸਕੂਲਿੰਗ ਨੂੰ ਲੈ ਕੇ ਜਿਹੜੇ ਟੈਕਸਸ ਦੇ ਗਵਰਨਰ ਆ, ਉਹ ਚੈਲੰਜ ਜਿਹੜੇ ਉਹ ਕਰਨ ਜਾ ਰਹੇ ਹੈਗੇ ਆ। ਸੋ ਕੀ ਹੈਗਾ ਆ ਇਸ ਮਾਈਗ੍ਰੈਂਟ ਚਿਲਡਰਨ ਦੀ ਜਿਹੜੀ ਸਕੂਲਿੰਗ ਦੇ ਇਸ ਚੈਲੰਜ ਨੂੰ ਲੈ ਕੇ? ਜੀ, ਸੋ ਪਹਿਲਾਂ ਤਾਂ ਹੁਣ ਇਹ ਹੈ ਕਿ ਕਾਫੀ ਚਿਰ ਤੋਂ ਆਪਾਂ ਅਸਾਈਲਮ ਦਾ ਬਹੁਤ ਜ਼ਿਆਦਾ ਕਵਰ ਕਰ ਲਿਆ ਹੈ ਨਾ, ਸਾਡੀ ਆਡੀਅנס ਉੱਧਰ ਸੀ, ਤੇ ਬੈਕ ਟੂ ਆਪਾਂ ਜਿੱਦਾਂ ਸ਼ੋਅ ਦੇ ਵਿੱਚ ਆਪਾਂ ਪਹਿਲਾਂ ਡਿਸਕਸ ਕਰਦੇ ਹੁੰਦੇ ਸੀ ਕਿ ਇੰਪੋਰਟੈਂਟ ਕੇਸ ਲਾਅ ਕੀ ਹੈ, ਕਿ ਹੋਰ ਜਿਹੜੇ ਮਜ਼ੇਦਾਰ ਜਿਹੜੇ ਟੌਪਿਕ ਸੀਗੇ। ਸੋ ਇਹਨੂੰ ਹੁਣ ਮਜ਼ੇਦਾਰ ਕਹਿਣਾ ਜਾਂ ਜਿੱਦਾਂ ਵੀ ਕਹਿਣਾ, ਇਹ ਟੌਪਿਕ ਜਿਹੜਾ ਹੈਗਾ ਕਾਫੀ ਇਮੀਗ੍ਰੈਂਟ ਜਿਹੜੇ ਲੋਕੀ ਉਹਨਾਂ ਨੂੰ ਅਫੈਕਟ ਕਰਨਾ ਇਹ, ਕਿਉਂਕਿ ਕਾਫੀ ਜਿਹੜੇ ਲੋਕੀ ਆ ਆਪਣੀ ਫੈਮਿਲੀ ਦੇ ਨਾਲ ਵੀ ਇੱਥੇ ਆਉਂਦੇ ਆ, ਤੇ ਸਭ ਤੋਂ ਮੇਨ ਉਹਨਾਂ ਦਾ ਸਵਾਲ ਹੁੰਦਾ ਕਿ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੂਗਾ। ਕਈ ਲੋਕੀ ਬੱਚਿਆਂ ਦੇ ਖਾਤਰ ਹੀ ਅਮਰੀਕਾ ਜਿਹੜੇ ਆਉਂਦੇ ਆ, ਆਪਣੀ ਲਾਈਫ ਤਾਂ ਉਹਨਾਂ ਨੇ ਕੱਢ ਲਈ ਹੁੰਦੀ ਹੈ। ਇਹ ਬੜਾ ਵੱਡਾ ਟੌਪਿਕ ਆ ਕਿ ਜਿਹੜੇ ਕੱਚੇ ਲੋਕ ਆ, ਉਹਨਾਂ ਦੇ ਬੱਚਿਆਂ ਦੀ ਸਕੂਲਿੰਗ ਦੇ ਰਿਲੇਟਿਡ ਕੀ ਬਣੂਗਾ, ਹਨਾ। ਤੇ ਆਹ ਜਿਹੜਾ ਟੌਪਿਕ ਆ, ਇਹ ਜਿਹੜਾ ਕੋਈ ਹੋਰ ਵੀ ਫਿਊਚਰ ਲਾਅ ਸਟੂਡੈਂਟ ਜੇ ਸਾਡੇ ਸ਼ੋਅ ਨੂੰ ਲਿਸਨ ਕਰਦਾ, ਸੋ ਕੀ ਹੈ ਕਿ ਲਾਅ ਕਈ ਵਾਰੀ ਬਹੁਤ ਜ਼ਿਆਦਾ ਬੋਰਿੰਗ ਹੋ ਜਾਂਦਾ। ਆਪਾਂ ਵੀ ਜਦੋਂ ਗਏ ਸੀਗੇ ਕਿ ਉਹਨਾਂ ਨੇ ਸਾਰੀ ਕਲਾਸ ਬਿਠਾ ਦੇਣੀ 100 ਸਟੂਡੈਂਟ ਕਿ ਕੌਨਸਟੀਟਿਊਸ਼ਨ ਦਾ ਪੜ੍ਹੋ, ਫਸਟ ਅਮੈਂਡਮੈਂਟ, ਸੈਕੰਡ ਅਮੈਂਡਮੈਂਟ, 10th ਅਮੈਂਡਮੈਂਟ। ਬੰਦਾ ਵਕੀਲ ਵੀ ਬਣ ਜਾਂਦਾ, ਕਲਾਸ 'ਚ ਵੀ ਨਹੀਂ ਪਹਿਲਾਂ ਪਤਾ ਲੱਗਦਾ, ਉੱਥੇ ਵੀ ਦੇਖਣਾ ਪੈਂਦਾ ਕਿ ਯਾਰ ਕੀ ਪੜ੍ਹਾਉਣ ਨੂੰ ਲਾਤਾ ਇਹਨਾਂ ਨੇ, ਕਿ ਛੋਟੀਆਂ-ਛੋਟੀਆਂ ਜਿਹੀਆਂ ਲਾਈਨਾਂ ਲਿਖੀਆਂ, ਇਹਦਾ ਮਤਲਬ ਕੀ ਹੋਊਗਾ, ਇਹ ਕਿਉਂ ਮੈਟਰ ਕਰਦੀ ਹੈ ਇੰਨੀ। ਸੋ ਇਹ ਜਿਹੜੇ ਕਾਫੀ ਚਿਰ ਲੱਗ ਜਾਂਦਾ ਪ੍ਰੋਫੈਸ਼ਨ ਦੇ ਵਿੱਚ ਜਾ ਕੇ ਸਮਝਣ ਦਾ ਕਿ ਇੱਕ ਜੇ ਛੋਟੀ ਜਿਹੀ ਗੱਲ ਆ ਕਿ ਫੰਡਾਮੈਂਟਲ ਰਾਈਟ ਆ ਉਹ ਕਿਸ ਤਰੀਕੇ ਨਾਲ ਅਫੈਕਟ ਕਰ ਸਕਦਾ, ਸੁਪਰੀਮ ਕੋਰਟ ਹੈ ਕੀ ਚੀਜ਼ ਆ। ਸੋ ਅੱਜ ਦਾ ਜਿਹੜਾ ਇਹ ਟੌਪਿਕ ਆ, ਇਹ ਜਿਹੜਾ ਹੈਗਾ ਤੁਹਾਨੂੰ
ਪਿੱਛੋਂ ਦੀ ਲੈ ਕੇ 1982 ਤੋਂ ਲੈ ਕੇ 2022 ਆ ਗਿਆ ਤੇ ਤੁਸੀਂ ਦੇਖੋ ਕਿ ਕਿੱਦਾਂ ਕੜਿੱਕੀ ਦੇ ਵਿੱਚ ਇੱਕ ਚੀਜ਼ ਜਿਹੜੀ ਫਸੀ ਹੋਈ ਆ ਦੁਬਾਰਾ ਰੀਸਰਫੇਸ ਜਿਹੜੀ ਉਹ ਹੋ ਜਾਂਦੀ ਆ ਤੇ ਸੁਪਰੀਮ ਕੋਰਟ ਦਾ ਕੀ ਰੋਲ ਆ, ਲਾਇਰਸ ਦਾ ਕੀ ਰੋਲ ਆ। ਸੋ ਕੀ ਸੀਗਾ ਕਿ ਜਿਹੜਾ ਟੈਕਸ ਹੁਣ ਕੀ ਸੀਗਾ ਕਿ ਟਰੰਪ ਦੇ ਆਉਣ ਤੋਂ ਬਾਅਦ ਜਦੋਂ ਟਰੰਪ ਸੀਗਾ ਉਹਨੇ ਪਹਿਲਾਂ ਓਬਾਮੇ ਦਾ ਬਰਥ ਸਰਟੀਫਿਕੇਟ ਦਾ ਇਸ਼ੂ ਬਣਾਇਆ ਸੀਗਾ ਕਿ ਇਮੀਗ੍ਰੇਸ਼ਨ ਦਾ ਛੋਟਾ ਜਿਹਾ ਮੁੱਦਾ ਸੀਗਾ, ਉਹਨੂੰ ਉੱਥੋਂ ਦੀ ਬਹੁਤ ਜ਼ਿਆਦਾ ਰਿਸਪਾਂਸ ਮਿਲੀ ਤੇ ਸੋਸ਼ਲ ਮੀਡੀਆ ਪਰਸਨੈਲਿਟੀ ਸੀਗਾ, ਕਾਫੀ ਜ਼ਿਆਦਾ ਨੋਟਿਸ 'ਚ ਆ ਗਿਆ। ਉਹਨੇ ਜਿਹੜਾ ਆਪਣਾ ਪੋਲੀਟੀਕਲ ਕਰੀਅਰ ਸੀਗਾ ਉਹ ਓਬਾਮੇ ਨੂੰ ਪਹਿਲਾਂ ਜਿਹੜਾ ਟਾਰਗੇਟ ਕੀਤਾ, ਉਦੋਂ ਤਾਂ ਪਹਿਲਾਂ ਸਾਨੂੰ ਲੱਗਦਾ ਸੀ ਕਿ ਯਾਰ ਇਹ ਮਜ਼ਾਕ ਕਰਨ ਡਿਆ ਬੰਦਾ, ਕਿ ਬੰਦਾ ਇਲੀਗਲ ਹੈ, ਪ੍ਰੈਜ਼ੀਡੈਂਟ ਨਹੀਂ ਬਣ ਸਕਦਾ। ਉੱਥੋਂ ਦੀ ਉਹਨੇ ਇਮੀਗ੍ਰੇਸ਼ਨ ਦੀ ਸ਼ੁਰੂ ਕੀਤੀ, ਕੋਈ ਉਹਦੇ ਪਿੱਛੇ ਪਾਰਟੀ ਦੀ ਬੈਕਿੰਗ ਨਹੀਂ ਸੀਗੀ, ਫੈਮਿਲੀ ਉਹਦੀ ਕੋਈ ਪੋਲਿਟਿਕਸ ਦੇ ਵਿੱਚ ਨਹੀਂ ਸੀਗੀ, ਬਿਜ਼ਨਸਮੈਨ ਸੀਗਾ। ਉਹਨੇ ਜਦੋਂ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਲੜਿਆ ਉਦੋਂ ਤੁਸੀਂ ਦੇਖੋ ਕਿ ਬੁਸ਼ ਦਾ ਭਰਾ ਵੀ ਨਾਲ ਕੰਟੈਸਟੈਂਟ ਸੀਗਾ ਤੇ ਟਰੰਪ ਨੇ ਆ ਕੇ ਜਿਹੜੇ ਵੱਡੇ ਪੁਰਾਣੇ ਐਸਟੈਬਲਿਸ਼ ਜਿਹੜੇ ਰਿਪਬਲਿਕਨ ਸੀਗੇ ਉਹਨਾਂ ਨੂੰ ਸਿਰਫ ਇਮੀਗ੍ਰੇਸ਼ਨ ਦੇ ਟੌਪਿਕ ਤੇ ਹੀ ਸਾਰਿਆਂ ਨੂੰ ਹਰਾਇਆ ਉਹਨੇ ਕਿ ਨਹੀਂ, ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਹ ਬਣਾਇਆ। ਬੁਸ਼ ਦੇ ਟਾਈਮ ਤੇ ਜਿੱਦਾਂ ਲੜਾਈਆਂ ਦੇ ਮੁੱਦੇ ਸੀਗੇ ਹਰੇਕ ਤੇ ਕੋਈ ਮੁੱਦਾ ਨਹੀਂ ਸੀਗਾ, ਇਮੀਗ੍ਰੇਸ਼ਨ ਦਾ ਮੁੱਦਾ ਚੱਕਿਆ, ਉਹਨੂੰ ਐਂਡ ਤੱਕ ਲੈ ਕੇ ਗਿਆ। ਤੇ ਜਿਹੜੀ ਟੈਕਸਸ ਸਟੇਟ ਆ ਹਮੇਸ਼ਾ ਜਿਹੜੀ ਰਿਪਬਲਿਕਨ ਲੀਨਿੰਗ ਰਹਿੰਦੀ ਹੈ, ਟੈਕਸਸ ਬਾਰਡਰ ਵੀ ਲੱਗਦਾ ਤੇ ਉਹਨਾਂ ਨੂੰ ਪ੍ਰੋਬਲਮਸ ਵੀ ਕਾਫੀ ਜ਼ਿਆਦਾ ਲੋਕੀ ਜਿਹੜੇ ਕ੍ਰਾਸ ਕਰਦੇ ਆ। ਸੋ ਉਹਦਾ ਹੁਣ ਜਿਹੜਾ ਗਵਰਨਰ ਆ ਗ੍ਰੈਗ ਅਬੋਟ, ਇਹ ਆਬਵੀਅਸਲੀ ਆਪਣੀ ਅੱਖ ਹੈ ਇਹਦੀ ਕਿ ਇਹ ਵੀ ਕਿਸੇ ਦਿਨ ਪ੍ਰੈਜ਼ੀਡੈਂਟ ਬਣੂਗਾ। ਸੋ ਇਹਨੇ ਵੀ ਜਿਹੜਾ ਟਰੰਪ ਵਾਲਾ ਚੈਪਟਰ ਉਹ ਫੜ ਲਿਆ ਕਿ ਟੈਕਸਸ ਦੇ ਵਿੱਚ ਪਹਿਲਾਂ ਮੈਂ ਕਿੱਦਾਂ ਜਿੱਤਣਾ, ਕਿਸ ਤਰੀਕੇ ਨਾਲ ਮੈਂ ਜਿਹੜੇ ਪ੍ਰਾਇਮਰੀ ਇਲੈਕਸ਼ਨਸ ਆ ਕਿੱਦਾਂ ਲੋਕਾਂ ਨੂੰ ਬਾਕੀਆਂ ਨੂੰ ਹਟਾਉਣਾ। ਸੋ ਇਹਨੇ ਜਿਹੜਾ 1982 ਦਾ ਇੱਕ ਸੁਪਰੀਮ ਕੋਰਟ ਦਾ ਡਿਸੀਜਨ ਸੀਗਾ ਜਿਹੜਾ ਕਿ ਇਹ ਰਿਕੁਆਇਰ ਕਰਦਾ ਕਿ ਜਿਹੜੇ ਸਕੂਲ ਆ ਉਹਨਾਂ ਨੂੰ ਅਨਐਜੂਕੇਟਿਡ ਜਿਹੜੇ ਬੱਚਿਆਂ ਨੂੰ, ਅਨਡਾਕੂਮੈਂਟਡ ਜਿਹੜੇ ਬੱਚੇ ਆ ਉਹਨਾਂ ਨੂੰ ਐਜੂਕੇਸ਼ਨ ਦੇਣੀ ਆ। ਉਹਨੂੰ ਇਹਨੇ ਜਿਹੜਾ ਟਾਰਗੇਟ ਕਰਨਾ, ਜਿਹੜੇ ਵੀ ਕੰਜ਼ਰਵੇਟਿਵ ਆ ਰਿਪਬਲਿਕਨਸ ਹੈਗੇ ਉਹਨਾਂ ਨੂੰ ਇੱਕ ਕਹਿ ਲਓ ਇਹ ਨਵੀਂ ਓਪਨਿੰਗ ਜਿਹੜੀ ਮਿਲ ਗਈ ਹੈ ਕਿ ਜਿੰਨੇ ਵੀ ਪੁਰਾਣੇ ਇਤਿਹਾਸਿਕ ਜਿਹੜੇ ਡਿਸੀਜਨ ਆ ਉਹਨੂੰ ਉਹਨਾਂ ਨੂੰ ਲੱਗਦਾ ਹੈ ਸੁਪਰੀਮ ਕੋਰਟ ਹੁਣ ਕੰਜ਼ਰਵੇਟਿਵ, ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਸਾਰੇ ਡਿਸੀਜਨ ਆ ਇਹਨਾਂ ਨੂੰ ਇਹ ਹਟਾ ਸਕਦੇ ਆ। ਸੋ ਜਿਹੜਾ ਗ੍ਰੈਗ ਅਬੋਟ ਆ ਗਵਰਨਰ ਆ, ਇਹਨੇ ਵੀ ਕਾਫੀ ਜ਼ਿਆਦਾ ਹਾਰਡ ਸਟੈਂਸ ਲਿਆ ਇਮੀਗ੍ਰੇਸ਼ਨ ਤੇ ਇਹਦੇ ਨਾਲ ਇਹ ਜਿਹੜੀ ਰਿਪਬਲਿਕਨ ਪਾਰਟੀ ਦੇ ਸਾਰੇ ਜਿਹੜੇ ਬਾਕੀ ਦੇ ਚੈਲੰਜਰ ਆ ਇਹਦੇ ਨਾਲ ਖੜੇ ਆ, ਕੰਪੀਟ ਕਰ ਰਹੇ ਆ, ਉਹਨਾਂ ਨੂੰ ਇਹ ਕਾਫੀ ਪਿੱਛੇ ਛੱਡ ਰਿਹਾ। ਸੋ ਸੁਪਰੀਮ ਕੋਰਟ ਨੇ ਇੱਕ ਜਿਹੜਾ ਸੁਪਰੀਮ ਕੋਰਟ ਆ ਉਹਦਾ ਇੱਕ ਐਕਚੁਅਲੀ ਡਾਕੂਮੈਂਟ ਲੀਕ ਹੋ ਗਿਆ, ਉਹਦੇ ਵਿੱਚ ਜਿਹੜੇ ਕੰਜ਼ਰਵੇਟਿਵ ਸੁਪਰੀਮ ਕੋਰਟ ਆ ਮਈ ਦੇ ਵਿੱਚ ਹੀ ਲੀਕ ਹੋਇਆ। ਉਹਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਇੱਕ ਓਪੀਨੀਅਨ ਦਿੱਤਾ ਕਿ ਆਪਾਂ ਜਿਹੜੇ ਪੁਰਾਣੇ ਜਿਹੜੇ ਜਿੰਨੇ ਵੀ ਜਿਹੜੇ ਆ ਡਿਸੀਜਨ ਸੀਗੇ 1982 ਤੋਂ ਲੈ ਕੇ ਜਿਹੜੇ ਬਾਅਦ 'ਚ ਹੋਏ ਆ, ਸਪੈਸ਼ਲੀ ਇੱਕ ਜਿਹੜਾ ਬਹੁਤ ਇਤਿਹਾਸਿਕ ਡਿਸੀਜਨ ਹੈਗਾ ਰੋ ਵਰਸਸ ਵੇਡ, ਜਿਹੜਾ ਵੀ ਬੰਦਾ ਲਾਅ ਸਕੂਲ ਜਾਂਦਾ ਹਰੇਕ ਬੰਦੇ ਦਾ ਪਹਿਲਾ ਹੀ ਹੈ ਕਿ ਰੋ ਵਰਸਸ ਵੇਡ ਜਿੱਦਾਂ ਕਨਸਟੀਟਿਊਸ਼ਨ ਲਾਅ ਦਾ ਜਿਹੜਾ, ਤੇ ਆਮ ਸ਼ੋਰ ਕਿ ਤੁਹਾਨੂੰ ਵੀ ਬਰਾਊਨ ਵਰਸਸ ਐਜੂਕੇਸ਼ਨ, ਕਾਫੀ ਜਿਹੜੇ ਇਤਿਹਾਸਿਕ ਜਿਹੜੇ ਡਿਸੀਜਨ ਸੀਗੇ ਜਿਹਨਾਂ ਨੇ ਡਿਸਕ੍ਰਿਮੀਨੇਸ਼ਨ ਐਂਡ ਕੀਤੀ, ਕਈ ਚੀਜ਼ਾਂ ਬੜੇ ਇਤਿਹਾਸਿਕ ਜਿਹੜੇ ਫੈਸਲੇ ਲਾਅ ਚੇਂਜ ਕੀਤਾ। ਸੋ ਇਹ ਹੁਣ ਜਿਹੜਾ ਸੁਪਰੀਮ ਕੋਰਟ ਹੈਗਾ ਇਹਨਾਂ ਨੇ ਇੱਕ ਇੰਡੀਕੇਸ਼ਨ ਦੇ ਦਿੱਤੀ ਕਿ ਜਿਹੜਾ ਰੋ ਵਰਸਸ ਵੇਡ, ਉਹਨੂੰ ਰੋ ਵੀ ਵੇਡ ਕਹਿੰਦੇ ਆ, ਜਿਹੜਾ ਰੋ ਵੀ ਵੇਡ ਹੈਗਾ ਇਹਨੂੰ ਆਪਾਂ ਓਵਰਟਰਨ ਕਰਨ 'ਚ ਇੰਟਰਸਟਿਡ ਹੈਗੇ ਆ ਆਪਾਂ। ਸੋ ਇਹਦੇ ਕਰਕੇ ਕਿਉਂਕਿ ਇਹ ਡਾਕੂਮੈਂਟ ਜਦੋਂ ਲੀਕ ਹੋਇਆ ਤੇ ਗ੍ਰੈਗ ਅਬੋਟ ਨੂੰ ਲੱਗਦਾ ਕਿ ਹੁਣ ਜਿਹੜੇ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਉਹਨੂੰ ਇਹ ਚੱਕ ਸਕਦਾ ਵਾ। 1982 ਦਾ ਜਿਹੜਾ ਬੱਚਿਆਂ ਦੇ ਰਿਲੇਟਡ ਜਿਹੜਾ ਡਿਸੀਜਨ ਆ ਉਹਨੂੰ ਇਹ ਅਨਡਾਕੂਮੈਂਟਡ ਬੱਚਿਆਂ ਦੇ ਉਹਨੂੰ ਇਹ ਸੁਪਰੀਮ ਕੋਰਟ ਤੱਕ ਲੈ ਕੇ ਜਾਣਾ ਚਾਹੁੰਦਾ ਤਾਂ ਕਿ ਜਿਹੜੇ ਇਮੀਗ੍ਰੈਂਟਸ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਕੋਈ ਵੀ ਫੰਡਿੰਗ ਨਾ ਮਿਲੇ, ਉਹ ਸਕੂਲ ਸਿਸਟਮ 'ਚ ਨਾ ਜਾ ਸਕਣ। ਜੀ ਦੇਖੋ ਇੱਕ ਪਾਸੇ ਕਹਿੰਦੇ ਜੀ ਅਸੀਂ ਜ਼ਿੰਦਗੀ ਦੇ ਹੱਕ 'ਚ ਆ, ਪਰ ਕਹਿੰਦੇ ਵੀ ਪੜ੍ਹਨ ਵੀ ਨਹੀਂ ਦੇਣਾ ਅਸੀਂ। ਸੋ ਬਾਕੀ ਜਿਹੜਾ ਮਾਈਗ੍ਰੈਂਟ ਆਉਂਦਾ ਉਹਦੀ ਜ਼ਿੰਦਗੀ ਇਹ ਕਹਿੰਦੇ ਆ ਵੀ ਚਲੋ ਦੈਟਸ ਓਕੇ, ਬਾਹਰੋਂ ਆਏ, ਇਹਨਾਂ ਦੀ ਜਾਨ ਸਾਨੂੰ ਕੋਈ ਬਹੁਤੀ ਪਿਆਰੀ ਨਹੀਂ ਆ, ਇਹਨਾਂ ਨੂੰ ਬਾਹਰ ਹੀ ਧੱਕੀ ਰੱਖੋ। ਸੋ ਹੁਣ ਜਿਹੜਾ ਰੋ ਵਰਸਸ ਵੇਡ, ਇੱਕ ਮੈਂ ਚੀਜ਼ ਇੱਥੇ ਪਹਿਲਾਂ ਐਡ ਕਰ ਦਵਾਂ। ਸੋ ਕੀ ਹੈਗਾ ਕਿ ਹੁਣ ਏਦਾਂ ਹੈ ਕਿ ਆਪਣੀ ਨਾ ਵੀਡੀਓ ਤੋਂ ਬਹੁਤ ਵੀਡੀਓ ਛੋਟੀਆਂ ਬਣਾ ਕੇ ਟਿਕਟੌਕ ਤੇ ਪਾ ਦਿੰਦੇ ਆ ਲੋਕੀ, ਪੈਰਾਲੀਗਲ ਦੂਜੇ। ਸੋ ਤੁਹਾਨੂੰ ਇਹ ਨਹੀਂ ਕਿਹਾ ਜਾ ਰਿਹਾ ਕਿ ਪੈਨਿਕ ਕ੍ਰੀਏਟ ਕਰ ਦਿਓ ਹੁਣ ਤੁਸੀਂ ਵੀਡੀਓ ਸੁਣ ਕੇ ਕਿ ਬਈ ਮਾਈਗ੍ਰੇਸ਼ਨ ਇਹਨਾਂ ਦੇ ਸਕੂਲਾਂ ਤੇ ਬੱਚੇ ਕੱਢਦੇ ਨੇ, ਏਦਾਂ ਕਰਦੇ ਨੇ ਨਾ, ਸਨਸਨੀ ਜੀ ਫੈਲਾ ਦਿਓ। ਸੋ ਕੀ ਹੋਣ ਜਾ ਰਿਹਾ, ਡਿਸਕਸ਼ਨ ਹੋਣ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ, ਇੱਕ ਫਾਈਟ ਹੋਇਆ ਨਹੀਂ ਅਜੇ। ਸੋ ਕੋਈ ਤੁਹਾਨੂੰ ਏਦਾਂ ਨਹੀਂ ਕਿਹਾ ਜਾ ਰਿਹਾ ਕਿ ਅੱਜ ਹੀ ਉਹਨਾਂ ਨੇ ਕਹਿਤਾ ਕਿ ਜਿਹੜੇ ਬੱਚੇ ਉਹਨਾਂ ਨੂੰ ਸਕੂਲ 'ਚ ਪੜ੍ਹਨ ਨਹੀਂ ਦੇਣਾ। ਸੋ ਜਿਹੜੇ ਏਦਾਂ ਦੀ ਇਹ ਵੀਡੀਓ ਤੋਂ ਬਾਅਦ ਉਹ ਜਿਹੜੀਆਂ ਛੋਟੀਆਂ ਵੀਡੀਓ ਬਣਦੀਆਂ ਉਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਆ ਕਰੋ। ਹਰੇਕ ਚੀਜ਼ ਜਿਹੜੀ ਉਹ ਸੱਚ ਨਹੀਂ ਹੁੰਦੀ, ਜਿਹੜੀ ਚੀਜ਼ ਹੋਣੀ ਆ ਤੇ ਹੋ ਗਈ ਆ, ਉਹ ਦੋਨਾਂ ਚੀਜ਼ਾਂ 'ਚ ਬਹੁਤ ਵੱਡਾ ਫਰਕ ਹੈ।
ਜੀ। ਸੋ ਇਹ ਜਿਹੜਾ ਰੋਵੀ ਵੇਡ ਦਾ ਇਸ ਸਕੂਲਿੰਗ ਦੇ ਨਾਲ ਫਿਰ ਕਿੱਦਾਂ ਜਿਹੜਾ ਇਸ ਹਿਸਾਬ ਦੇ ਨਾਲ ਜਿਹੜਾ ਜੁੜੂਗਾ? ਡਰਾਫਟ ਜਿਹੜਾ ਮੈਜੋਰਟੀ ਓਪੀਨੀਅਨ ਵਾਲਾ ਲੀਕ ਹੋਣ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਇਸ ਟਾਈਮ ਪੂਰਾ ਵਿਵਾਦ ਜਿਹੜਾ ਅਬੋਰਸ਼ਨ ਦੇ ਮੁੱਦੇ ਨੂੰ ਲੈ ਕੇ ਭਖਿਆ ਪਿਆ ਆ, ਤੇ ਮਾਈਗ੍ਰੈਂਟ ਚਿਲਡਰਨ ਦੀ ਜਿਹੜੀ ਸਕੂਲਿੰਗ ਦੇ ਨਾਲ ਉਹ ਫਿਰ ਇਹ ਕਿੱਦਾਂ ਕਨੈਕਟ ਹੋ ਰਿਹਾ ਹੈ? ਜੀ, ਸੋ ਪਹਿਲਾਂ ਤਾਂ ਰੋ ਵੀ ਵੇਡ ਦੱਸੀਏ ਕਿ ਹੈ ਕੀ ਆ। ਇਹ 1973 ਦਾ ਇੱਕ ਕੇਸ ਆ। ਸੋ ਇੱਕ ਕਾਫੀ ਲੈਂਡਮਾਰਕ ਜਿਹੜਾ ਕਹਿ ਲਓ ਸੁਪਰੀਮ ਕੋਰਟ ਦੇ ਇਤਿਹਾਸ, ਬਹੁਤ ਇਤਿਹਾਸਿਕ ਕੇਸ ਆ। ਇਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਇਹ ਡਿਸਾਈਡ ਕੀਤਾ ਸੀ, ਇਹ ਫੈਸਲਾ ਦਿੱਤਾ ਸੀਗਾ ਕਿ ਜਿਹੜਾ ਯੂਐਸ ਕਨਸਟੀਟਿਊਸ਼ਨ ਹੈਗਾ, ਇਹ ਪ੍ਰੈਗਨੈਂਟ ਵੂਮਨ ਜਿਹੜੀ ਹੈਗੀ ਆ ਉਹਦੇ ਹੱਕਾਂ ਦੀ ਪ੍ਰੋਟੈਕਸ਼ਨ ਕਰਦਾ, ਕਿ ਉਹਨੂੰ ਹੱਕ ਹੈਗਾ ਕਿ ਉਹ ਅਬੋਰਸ਼ਨ ਨੂੰ ਚੂਜ਼ ਕਰ ਸਕਦੀ ਆ ਬਿਨਾਂ ਗਵਰਨਮੈਂਟ ਦੀ ਰਿਸਟ੍ਰਿਕਸ਼ਨ ਦੇ। ਸੋ ਅਬੋਰਸ਼ਨ ਦੇ ਰਿਲੇਟਡ ਜਿਹੜਾ ਇਹ ਕੇਸ ਸੀਗਾ। ਸੋ ਜਿਹੜਾ ਡਿਸੀਜਨ ਸੀਗਾ ਜਦੋਂ ਇਹ ਰੋ ਵੀ ਵੇਡ ਪਾਸ ਹੋਇਆ, ਤੇ ਸਾਨੂੰ ਵੀ ਪਤਾ ਕਿ ਜਿਹੜਾ ਯੂਐਸ ਵੀ ਸੀਗਾ, ਹਰੇਕ ਕੰਟਰੀ ਵਾਂਗ ਇਹਦਾ ਵੀ ਆਪਣਾ ਇੱਕ ਦੌਰ ਆਇਆ, ਬੜਾ ਸਟ੍ਰਿਕਟ ਕਾਨੂੰਨ ਹੁੰਦੇ ਸੀਗੇ, ਰਿਲੀਜਨ ਦਾ ਬਹੁਤ ਜ਼ਿਆਦਾ ਬੋਲਬਾਲਾ ਸੀਗਾ, ਤੇ ਇੱਕ ਜਿਹੜੀ ਫਾਈਟ ਸੀਗੀ ਕਿ ਲਿਬਰਲਸ ਦੇ ਵਿੱਚ ਤੇ ਕੰਜ਼ਰਵੇਟਿਵ ਦੇ ਵਿੱਚ ਕੀ ਚੀਜ਼ ਸਹੀ ਹੈ ਕਿੱਦਾਂ ਹੈਗੀ, ਉਹ ਗੈਪ ਬਹੁਤ ਜ਼ਿਆਦਾ ਵੱਡਾ ਸੀਗਾ। ਸੋ ਜਿਹੜਾ ਰੋ ਵੀ ਵੇਡ ਹੈਗਾ, ਇਹਨੇ ਜਦੋਂ ਇਹ ਰੋ ਵੀ ਵੇਡ ਜਿਹੜਾ ਪਾਸ ਹੋਇਆ ਸੁਪਰੀਮ ਕੋਰਟ ਨੇ, ਤੇ ਕਾਫੀ ਜ਼ਿਆਦਾ ਜਿਹੜੇ ਯੂਐਸ ਫੈਡਰਲ ਤੇ ਸਟੇਟ ਅਬੋਰਸ਼ਨ ਦੇ ਲਾਅ ਸੀਗੇ, ਉਹ ਕਾਫੀ ਜ਼ਿਆਦਾ ਜਿਹੜੇ ਉਹਦੇ ਕਰਕੇ ਜਿਹੜੇ ਸਿੱਧੇ ਕੈਂਸਲ ਹੋ ਗਏ, ਕਿਉਂਕਿ ਹੁਣ ਜੇ ਸੁਪਰੀਮ ਕੋਰਟ ਨੇ ਕਹਿਤਾ ਤਾਂ ਉਹਨਾਂ ਦਾ ਕੋਈ ਮਾਇਨਾ ਨਹੀਂ ਰਖਾਂਦਾ, ਹਨਾ। ਸੋ ਇਹ ਕਾਫੀ ਉਦੋਂ ਦੇ ਟਾਈਮ ਤੇ ਗੇਮ ਚੇਂਜਰ ਸੀਗਾ। ਤੇ ਜਿਹੜਾ ਇਹ ਰੋ ਵੀ ਵਰਸਸ ਵੇਡ ਸੀਗਾ, ਇਹਨੇ ਹੁਣ ਤੱਕ ਜਿਹੜਾ ਕਹਿ ਲਓ ਆਨਗੋਇੰਗ ਅਬੋਰਸ਼ਨ ਦਾ ਜਿਹੜਾ ਡਿਬੇਟ ਆ, ਸੜਕਾਂ ਤੇ ਵੀ ਆਪਾਂ ਦੇਖਦੇ ਹਾਂ ਕਿ ਦੋਨੋਂ ਸਾਈਡਾਂ ਤੋਂ, ਕਿ ਕਈ ਲੋਕੀ ਕਹਿੰਦੇ ਆ ਕਿ ਸਾਡੇ ਵੂਮਨ ਦੇ ਰਾਈਟ ਆ, ਤੇ ਦੂਜੇ ਬੰਨੇ ਉਹ ਖੜੇ ਹੁੰਦੇ ਆ ਕਿ ਨਹੀਂ, ਜਿਹੜਾ ਇਹ ਇੱਕ ਲਾਈਫ ਆ। ਸੋ ਮੇਰਾ ਇਹਦੇ ਉੱਤੇ ਕੋਈ ਓਪੀਨੀਅਨ ਨਹੀਂ ਹੈਗਾ, ਮੈਂ ਵੂਮਨ ਨਹੀਂ ਹੈਗਾ, ਮੇਰਾ ਕੋਈ ਹੱਕ ਨਹੀਂ ਬਣਦਾ ਦੱਸਣਾ, ਮੇਰੀ ਫਾਈਟ ਨਹੀਂ ਹੈਗੀ ਇਹ। ਤੇ ਦੋ ਦੀਆਂ ਧਿਰਾਂ, ਜਿਹੜੀ ਧਿਰ 'ਚ ਤੁਸੀਂ ਪੈਂਦੇ ਹੋ ਠੀਕ ਹੈ, ਹਨਾ, ਜੋ ਦੋਨੋਂ ਧਿਰਾਂ ਕਹਿੰਦੀਆਂ ਆਪਣਾ ਆਪਣਾ ਤੁਹਾਡਾ ਓਪੀਨੀਅਨ ਆ। ਸੋ ਇਹ ਜਿਹੜਾ ਰੋ ਵੀ ਵੇਡ ਕੀ ਸੀਗਾ ਕਿ ਹੁਣ ਇੱਕ ਮੋਰਲ ਤੇ ਧਾਰਮਿਕ ਇੱਕ ਆਰਗੂਮੈਂਟ ਆ ਕਿ ਮੋਰੈਲਿਟੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿ ਅਬੋਰਸ਼ਨ ਲੀਗਲ ਹੋਣਾ ਚਾਹੀਦਾ, ਅਬੋਰਸ਼ਨ ਨਹੀਂ ਲੀਗਲ ਹੋਣਾ ਚਾਹੀਦਾ, ਉਹਦੇ ਬਾਰੇ ਸੀਗਾ। ਇਹ ਡਿਬੇਟ ਹੈਗਾ, ਇਹ ਅਨਐਂਡਿੰਗ ਹੈਗਾ, ਇਹ ਸਦੀਆਂ ਅੱਗੇ ਵੀ ਚੱਲਦਾ ਰਹੂਗਾ। ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਡਿਬੇਟ ਦੇ ਵਿੱਚ ਕੋਈ ਜਿੱਤ ਸਕਦਾ ਵਾ। ਸੋ ਗੱਲ ਉਹੀ ਹੁੰਦੀ ਹੈ ਕਿ ਐਂਡ ਆਫ ਦਾ ਡੇ ਜਿਹੜਾ ਸੁਪਰੀਮ ਕੋਰਟ ਆ, ਉਹ ਇੱਕ ਸੁਪਰੀਮ ਕੋਰਟ ਇਸ ਲਈ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਹਥੌੜਾ ਮਾਰਤਾ ਤਾਂ ਸਾਰੇ ਲੋਕਾਂ ਨੂੰ ਉਹ ਜਿਹੜੀ ਗੱਲ ਉਹ ਮੰਨਣੀ ਪੈਂਦੀ ਆ। ਡੈਮੋਕ੍ਰੇਸੀ ਮੈਜੋਰਟੀ ਲੋਕਾਂ ਨਾਲ ਚੱਲਦੀ ਆ। ਜਦੋਂ ਮੈਜੋਰਟੀ ਲੋਕੀ ਇੱਕ ਲਾਅ ਬਣਾ ਦਿੰਦੇ ਆ, ਭਾਵੇਂ ਫਿਰ ਉਹ ਲਾਅ ਵਧੀਆ ਵਾ ਭਾਵੇਂ ਨਹੀਂ ਵਧੀਆ, ਤੁਹਾਨੂੰ ਜਿੱਦਾਂ ਵੀ ਲੱਗਦਾ ਤੁਹਾਨੂੰ ਸਾਰਾ ਉਹ ਮੰਨਣਾ ਪੈਂਦਾ। ਸੋ ਜਿਹੜੀ ਸਾਰੀ ਫਾਈਟ ਹੈਗੀ ਆ 1982 ਤੋਂ ਲੈ ਕੇ 2022 ਤੱਕ, ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਉਹ ਹੁਣ ਜਿਹੜੀ ਜਿੱਤ ਸਕਦੇ ਆ। ਸੋ ਜੇ ਦੱਸਦੇ ਜਾਈਏ, ਸੋ ਕੀ ਸੀਗਾ ਇਹ ਕੇਸ ਦੇ ਵਿੱਚ ਸੀਗੀ ਇੱਕ ਲੇਡੀ ਨੋਰਮਾ ਮੈਕਗਾਰਵੀ। ਉਹਨੂੰ ਉਹਦੀ ਆਇਡੈਂਟੀਟੀ ਪ੍ਰੋਟੈਕਟ ਕਰਨ ਲਈ ਉਹਨਾਂ ਨੇ ਉਹਨੂੰ ਇੱਕ ਨਾਮ ਦਿੱਤਾ ਜੇਨ ਰੋ। ਜੇਨ ਜਾਂ ਜੌਨ, ਆਪਾਂ ਇੱਕ ਜਿਹੜਾ ਲੀਗਲ ਟਰਮੀਨੋਲੋਜੀ ਦੇ ਵਿੱਚ ਇੱਕ ਜੇਨ ਡੋ, ਜੌਨ ਡੋ ਆਪਾਂ ਨਾਮ ਤਾਂ ਦਿੰਦੇ ਆ ਕਿ ਬੰਦੇ ਦੀ ਆਇਡੈਂਟੀਟੀ ਪਛਾਣੀ ਨਾ ਜਾਵੇ। ਜੇਨ ਜਾਂ ਜੌਨ ਉਹਨੂੰ ਕਹਿੰਦੇ। ਸੋ ਇਹਨੇ ਜੇਨ ਰੋ ਇਹਦਾ ਨਾਮ ਦਿੱਤਾ, ਤਾਂ ਕਰਕੇ ਰੋ ਵਰਸਸ ਵੇਡ। ਵੇਡ ਜਿਹੜਾ ਸੀਗਾ ਉਦੋਂ ਦਾ ਉੱਥੇ ਦਾ ਡਿਸਟ੍ਰਿਕਟ ਅਟਰਨੀ ਸੀਗਾ ਹੈਨਰੀ ਵੇਡ। ਸੋ ਜਿਹੜਾ ਕੇਸ ਬਣਿਆ ਰੋ ਵੀ ਵੇਡ। ਸੋ 1969 ਦੇ ਵਿੱਚ ਇਹ ਪ੍ਰੈਗਨੈਂਟ ਹੋ ਗਈ, ਤੀਜਾ ਬੱਚਾ ਇਹਦਾ ਸੀਗਾ। ਇਹ ਟੈਕਸਸ 'ਚ ਰਹਿੰਦੀ ਸੀਗੀ। ਸੋ ਉੱਥੇ ਟੈਕਸਸ ਦੇ ਵਿੱਚ ਅਬੋਰਸ਼ਨ ਇਲੀਗਲ ਸੀਗਾ। ਇੱਕੋ ਐਕਸੈਪਸ਼ਨ ਸੀਗੀ ਕਿ ਜਿੱਥੇ ਮਾਂ ਦੀ ਜਾਨ ਬਚਾਉਣੀ ਪਵੇ ਉੱਥੇ ਅਬੋਰਸ਼ਨ ਤੁਸੀਂ ਕਰਾ ਸਕਦੇ ਹੋ, ਬਾਕੀ ਸਾਰੀ ਜਗ੍ਹਾ ਇਲੀਗਲ ਸੀਗਾ। ਸੋ ਇਹਨੇ ਟੈਕਸਸ ਨੂੰ, ਇਹਦੇ ਜਿਹੜੇ ਲਾਇਰ ਸੀਗੀ ਸਾਰਾ ਵੈਡਿੰਗਟਨ ਤੇ ਲਿੰਡਾ ਕਾਫੀ, ਕਾਫੀ ਮਸ਼ਹੂਰ ਇਤਿਹਾਸਿਕ ਲਾਇਰ ਰਹੇ ਆ। ਉਹਨਾਂ ਨੇ ਲਾਅਸੂਟ ਫਾਈਲ ਕੀਤਾ ਉਹਦੇ ਬਿਹਾਫ ਤੇ ਫੈਡਰਲ ਕੋਰਟ ਦੇ ਵਿੱਚ। ਤੇ ਉਹਨਾਂ ਨੇ ਜਿਹੜਾ ਡਿਸਟ੍ਰਿਕਟ ਅਟਰਨੀ ਸੀਗਾ ਹੈਨਰੀ ਵੇਡ, ਉਹਨੂੰ ਚੈਲੰਜ ਕੀਤਾ ਕਿ ਜਿਹੜਾ ਟੈਕਸਸ ਦਾ ਅਬੋਰਸ਼ਨ ਲਾਅ ਹੈਗਾ ਉਹ ਅਨਕਨਸਟੀਟਿਊਸ਼ਨਲ ਆ। ਸੋ 3 ਜੱਜਾਂ ਦੇ ਪੈਨਲ ਨੇ ਯੂਐਸ ਡਿਸਟ੍ਰਿਕਟ ਕੋਰਟ ਦੇ ਨਾਰਦਰਨ ਡਿਸਟ੍ਰਿਕਟ ਆਫ ਟੈਕਸਸ ਦੇ ਨੇ ਉਹਦੇ ਫੇਵਰ ਦੇ ਵਿੱਚ ਰੂਲਿੰਗ ਦੇ ਦਿੱਤੀ। ਫਿਰ ਜਿਹੜੀ ਸਟੇਟ ਆਫ ਟੈਕਸਸ ਸੀਗੀ, ਸਟੇਟ ਆਫ ਟੈਕਸਸ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ। 1973 ਜਨਵਰੀ ਦੇ ਵਿੱਚ ਸੁਪਰੀਮ ਕੋਰਟ ਨੇ 7:2 ਮਤਲਬ 7 ਦੀ ਵੋਟ ਦੇ ਨਾਲ ਤੇ ਦੋ ਜਸਟਿਸ ਜਿਹੜੇ ਡਿਸੈਂਟਿੰਗ ਸੀਗੇ, ਉਹਨੇ ਇਹ ਲੇਡੀ ਦੇ ਫੇਵਰ 'ਚ ਰੂਲਿੰਗ ਕਰਤੀ। ਤੇ ਰੂਲਿੰਗ ਕਾਫੀ ਇੰਟਰਸਟਿੰਗ ਸੀ ਕਿ ਜਿਹੜੀ ਡਿਊ ਪ੍ਰੋਸੈਸ ਕਲੌਜ਼ ਹੈਗੀ ਆ 14th ਅਮੈਂਡਮੈਂਟ ਦੀ, ਉਹ ਇੱਕ ਰਾਈਟ ਟੂ ਪ੍ਰਾਈਵੇਸੀ ਪ੍ਰੋਵਾਈਡ ਕਰਦੀ ਆ। ਉਹ ਜਿਹੜੀ ਰਾਈਟ ਟੂ ਪ੍ਰਾਈਵੇਸੀ ਆ, ਸੋ ਸੁਪਰੀਮ ਕੋਰਟ ਉਹਨੂੰ ਅੱਗੇ ਵਧਾਤਾ ਉਹਨਾਂ ਨੇ ਕਿ ਜਿਹੜੀ ਇਹ ਰਾਈਟ ਟੂ ਪ੍ਰਾਈਵੇਸੀ ਆ, ਇਹ ਪ੍ਰੈਗਨੈਂਟ ਵੂਮਨ ਦੇ ਰਾਈਟ ਕਿ ਬੱਚਾ ਉਹ ਅਬੋਰਟ ਕਰ ਸਕਦੀ ਹੈ ਕਿ ਨਹੀਂ, ਉਹਨੂੰ ਪ੍ਰੋਟੈਕਟ ਕਰਦਾ ਹੈਗਾ। ਸੋ ਉਹਨਾਂ ਨੇ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਕਹਿ ਲਓ ਕਿ ਜੁਡੀਸ਼ੀਅਲ ਐਕਟਿਵਿਜ਼ਮ, ਕਿ ਜਿੱਥੇ ਲਾਅ ਨਹੀਂ ਵੀ ਬਣਿਆ ਉੱਥੇ ਵੀ ਉਹਨਾਂ ਨੇ ਸਟ੍ਰੈਚ ਕੀਤਾ ਕਿ ਜਿਹੜੀ ਡਿਊ ਪ੍ਰੋਸੈਸ ਕਲੌਜ਼ ਹੈਗੀ 14th ਅਮੈਂਡਮੈਂਟ ਦੀ, ਕਿਉਂਕਿ ਉਹ ਰਾਈਟ ਟੂ ਪ੍ਰਾਈਵੇਸੀ ਪ੍ਰੋਟੈਕਟ ਕਰਦੀ ਹੈ। ਸੋ ਰਾਈਟ ਟੂ ਪ੍ਰਾਈਵੇਸੀ ਜਿਹੜਾ ਹੈਗਾ ਉਹਨੂੰ ਉਹਨਾਂ ਨੇ ਐਕਸਪਲੇਨ ਕੀਤਾ ਕਿ ਪ੍ਰੈਗਨੈਂਟ ਵੂਮਨ ਦੇ ਰਾਈਟ ਨੂੰ ਕਿ ਅਬੋਰਸ਼ਨ ਹੋ ਸਕਦਾ ਨਹੀਂ ਆ।
ਉਹਨੂੰ ਉਹ ਪ੍ਰੋਟੈਕਸ਼ਨ ਦਿੰਦੇ ਆ। ਸੋ ਇਹਨਾਂ ਨੇ ਪਰ ਇੱਕ ਰੂਲ ਰੱਖਿਆ ਕਿ ਇਹ ਜਿਹੜਾ ਰਾਈਟ ਹੈਗਾ ਇਹ ਐਬਸੋਲੂਟ ਨਹੀਂ ਹੈਗਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਆ। ਇਹਦਾ ਮਤਲਬ ਇਹ ਹੈਗਾ ਕਿ ਜੇ ਐਬਸੋਲੂਟ ਰਾਈਟ ਨਹੀਂ ਹੈਗਾ, ਮਤਲਬ ਕਿ ਤੁਸੀਂ ਗਵਰਨਮੈਂਟ ਦਾ ਜਿਹੜਾ ਇੰਟਰਸਟ ਹੈਗਾ ਉਹਨੂੰ ਤੁਸੀਂ ਬੈਲੈਂਸ ਕਰਨਾ। ਤੇ ਗਵਰਨਮੈਂਟ ਦਾ ਇੰਟਰਸਟ ਕੀ ਹੈਗਾ? ਗਵਰਨਮੈਂਟ ਦੇ ਦੋ ਇੰਟਰਸਟ ਹੈ ਕਿ ਵੂਮਨ ਦੀ ਹੈਲਥ ਨੂੰ ਪ੍ਰੋਟੈਕਟ ਕਰਨਾ ਤੇ ਪ੍ਰੀਨੇਟਲ ਲਾਈਫ ਜਿਹੜਾ ਬੱਚਾ ਉਹਨੂੰ ਪ੍ਰੋਟੈਕਟ ਕਰਨਾ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਰੋ ਵੀ ਵੇਡ ਨੇ ਇਹ ਕਿਹਾ ਕਿ ਕੋਈ ਵੀ ਜਿੱਦਾਂ ਮਰਜ਼ੀ ਹਰ ਕੰਡੀਸ਼ਨ 'ਚ ਅਬੋਰਸ਼ਨ ਕਰਾ ਸਕਦਾ। ਸੋ ਉਹਨਾਂ ਨੇ ਇੱਕ ਬੈਲੈਂਸਿੰਗ ਟੈਸਟ ਦਿੱਤਾ। ਇਹਦੇ ਵਿੱਚ ਉਹਨਾਂ ਨੇ ਤਿੰਨ ਆਪਸ਼ਨਾਂ ਦਿੱਤੀਆਂ ਉਹਨੂੰ ਕਿ 3 ਟ੍ਰਿਮੈਸਟਰ ਹੁੰਦੇ ਆ। ਪਹਿਲਾ ਜਿਹੜਾ ਪ੍ਰੈਗਨੈਂਸੀ ਦਾ ਟ੍ਰਿਮੈਸਟਰ ਆ ਉਹਦੇ ਵਿੱਚ ਗਵਰਨਮੈਂਟ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਵੂਮਨ ਦੀ ਬੋਡੀ ਦੇ ਨਾਲ ਇੰਟਰਵੀਨ ਕਰ ਸਕਦੀ ਆ। ਸੋ ਪਹਿਲੇ ਟ੍ਰਿਮੈਸਟਰ ਦੇ ਵਿੱਚ ਉਹ ਪੂਰਾ ਹੱਕ ਆ। ਦੂਜੇ ਟ੍ਰਿਮੈਸਟਰ ਦੇ ਵਿੱਚ ਗਵਰਨਮੈਂਟ ਦੀ ਇੰਟਰਵੈਂਸ਼ਨ ਆ ਸਕਦੀ ਹੈ ਕਿ ਗਵਰਨਮੈਂਟ ਰੀਜ਼ਨੇਬਲ ਹੈਲਥ ਰੈਗੂਲੇਸ਼ਨ ਜਿਹੜੀਆਂ ਉਹ ਇੰਪੋਜ਼ ਕਰ ਸਕਦਾ। ਫਿਰ ਉਹ ਸਟੇਟਸ ਤੇ ਛੱਡ ਦਿੰਦੇ ਆ ਕਿ ਤੁਸੀਂ ਕਿੱਦਾਂ ਦੀ ਹੈਲਥ, ਹਰੇਕ ਸਟੇਟ ਟੂ ਸਟੇਟ ਲਾਅ ਜਿਹੜਾ ਡਿਫਰ ਹੋ ਜਾਂਦਾ। ਸੋ ਗਵਰਨਮੈਂਟ ਨੇ ਕਹਿਤਾ ਕਿ ਦੂਜੇ ਟ੍ਰਿਮੈਸਟਰ ਦੇ ਵਿੱਚ ਸਟੇਟਸ ਨੂੰ ਰੀਜ਼ਨੇਬਲ ਹੈਲਥ ਰੈਗੂਲੇਸ਼ਨ ਜਿਹੜੀਆਂ ਉਹ ਪਲੇਸ ਕਰ ਸਕਦੇ ਆ। ਜਿਹੜਾ ਹੁਣ ਤੀਜਾ ਟ੍ਰਿਮੈਸਟਰ ਆ ਗਿਆ ਉਹਦੇ ਵਿੱਚ ਗਵਰਨਮੈਂਟ ਨੇ ਕਿਹਾ ਕਿ ਜਿਹੜੇ ਅਬੋਰਸ਼ਨ ਆ ਉਹ ਪ੍ਰੋਹਿਬਿਟ ਆ, ਮਤਲਬ ਤੁਸੀਂ ਕਰ ਨਹੀਂ ਸਕਦੇ ਅਨਲੈਸ ਕੋਈ ਸਟੇਟ ਨੇ ਇਦਾਂ ਦਾ ਲਾਅ ਬਣਾਇਆ ਜਿਹਦੇ ਵਿੱਚ ਕਿ ਮਾਂ ਦੀ ਜਾਂ ਬੱਚੇ ਦੀ ਜਾਨ ਬਚਾਉਣ ਦੇ ਕਰਕੇ ਕੋਈ ਬਹੁਤ ਜ਼ਿਆਦਾ ਐਕਸੈਪਸ਼ਨ ਹੈਗੀ ਆ। ਸੋ ਉਹਨਾਂ ਨੇ ਰੋ ਵੀ ਵੇਡ ਨੇ ਇੱਕ ਬੈਲੈਂਸਿੰਗ ਟੈਸਟ ਲਿਆ। ਉਹਨਾਂ ਨੇ ਗਵਰਨਮੈਂਟ ਦਾ ਵੀ ਪੱਖ ਸਾਹਮਣੇ ਰੱਖਿਆ, ਬੱਚੇ ਦਾ ਵੀ ਪੱਖ ਸਾਹਮਣੇ ਰੱਖਿਆ, ਮਾਂ ਦਾ ਵੀ ਪੱਖ ਸਾਹਮਣੇ ਰੱਖਿਆ। ਸੋ ਇਹ ਜਿਹੜਾ ਡਿਸੀਜਨ ਸੀਗਾ ਕੋਰਟ ਨੇ ਜਿਹੜਾ ਅਬੋਰਸ਼ਨ ਦਾ ਰਾਈਟ ਸੀਗਾ ਉਹਨੂੰ ਇੱਕ ਫੰਡਾਮੈਂਟਲ ਰਾਈਟ ਕਲਾਸੀਫਾਈ ਕਰਤਾ। ਸੋ ਯੂਐਸ ਕਨਸਟੀਟਿਊਸ਼ਨ ਦੇ ਵਿੱਚ ਕਈ ਤਰ੍ਹਾਂ ਦੇ ਰਾਈਟ ਹੁੰਦੇ ਆ ਜੀ। ਰਾਈਟਸ ਜਿਹੜੇ ਹੁੰਦੇ ਆ ਫੰਡਾਮੈਂਟਲ ਰਾਈਟਸ ਹੁੰਦੇ ਆ। ਸੋ ਫੰਡਾਮੈਂਟਲ ਰਾਈਟਸ ਜਿਹੜੇ ਹੁੰਦੇ ਆ ਉਹ ਮੋਸਟ ਇੰਪੋਰਟੈਂਟ ਜਿਹੜੇ ਰਾਈਟ ਜਿਹੜੇ ਹੁੰਦੇ ਆ, ਜਿਹੜਾ ਲਾਅ ਸਕੂਲ 'ਚ ਜਾਂਦੇ ਹੋ ਪਹਿਲੇ ਦਿਨ ਤੁਹਾਡਾ ਹੋਏਗਾ ਕਿ ਕਿਹੜੇ ਰਾਈਟਸ ਫੰਡਾਮੈਂਟਲ ਆ, ਕਿਹੜੇ ਨਾਨ ਫੰਡਾਮੈਂਟਲ ਆ। ਜਿਹੜੇ ਫੰਡਾਮੈਂਟਲ ਰਾਈਟ ਆ ਉਹ ਤੁਹਾਨੂੰ ਕੋਰਟ ਮਾਈਕਰੋਸਕੋਪ ਦੇ ਅੰਦਰ ਦੇਖੂਗਾ ਕਿ ਉਹਦੇ ਲਈ ਉਹ ਜਿਹੜਾ ਸਟੈਂਡਰਡ ਹੈਗਾ ਉਹ ਹੈਗਾ ਸਟ੍ਰਿਕਟ ਸਕਰੂਟਨੀ ਸਟੈਂਡਰਡ, ਕਿ ਮਤਲਬ ਇੱਕ ਬਹੁਤ ਜ਼ਿਆਦਾ ਹਾਈ ਲੈਵਲ ਜੇ ਸਰਕਾਰ ਨੂੰ ਜਾਂ ਕਿਸੇ ਵੀ ਬੰਦਾ ਕੋਈ ਵੀ ਫੰਡਾਮੈਂਟਲ ਰਾਈਟ ਤੁਹਾਡੇ ਕੋਲ ਵਾਪਸ ਲੈਂਦਾ ਉਹਨੂੰ ਇੱਕ ਬਹੁਤ ਜ਼ਿਆਦਾ ਸਟ੍ਰਿਕਟ ਸਕਰੂਟਨੀ ਜਿਹੜੀ ਹੈਗੀ ਆ, ਹਾਈ ਲੈਵਲ ਜੁਡੀਸ਼ੀਅਲ ਰਿਵਿਊ ਉਹ ਮੀਟ ਕਰਨਾ ਪੈਣਾ। ਮਤਲਬ ਕਿ ਫੰਡਾਮੈਂਟਲ ਰਾਈਟ ਜਿਹੜੇ ਹੈਗੇ ਸਿਟੀਜ਼ਨ ਦੇ ਉਹ ਵਾਪਸ ਲੈਣੇ ਸਿਟੀਜ਼ਨ ਤੋਂ ਇੰਨੇ ਸੌਖੇ ਨਹੀਂ ਹੈਗੇ। ਸੋ ਰੋ ਵੀ ਵੇਡ ਨੇ ਕੀ ਕੀਤਾ ਕਿ ਜਿਹੜਾ ਅਬੋਰਸ਼ਨ ਦਾ ਰਾਈਟ ਸੀਗਾ ਇਹਨੂੰ ਫੰਡਾਮੈਂਟਲ ਰਾਈਟ ਟੂ ਪ੍ਰਾਈਵੇਸੀ, ਫੰਡਾਮੈਂਟਲ ਰਾਈਟਸ ਦੇ ਅੰਡਰ ਪਾਤਾ। ਇਹਦੇ ਨਾਲ ਕੀ ਹੋਇਆ ਕਿ ਇਹ ਸਟੇਟਸ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ। ਤੁਸੀਂ ਇਹਨੂੰ ਵਾਪਸ ਨਹੀਂ ਲੈ ਸਕਦੇ ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਸਟ੍ਰਿਕਟ ਸਕਰੂਟਨੀ ਆ ਉਹਦਾ ਸਟੈਂਡਰਡ ਤੁਹਾਨੂੰ ਜਿਹੜਾ ਉਹ ਮੀਟ ਕਰਨਾ ਪਊਗਾ। ਇਹ ਜਿਹੜੀ ਹੁਣ ਰੋ ਵੀ ਵੇਡ ਦੀ ਰੂਲਿੰਗ ਸੀਗੀ, ਸੋ ਸਾਨੂੰ ਬੜਾ ਜ਼ਿਆਦਾ ਇਹਦੇ ਵਿੱਚ ਡਿਟੇਲ 'ਚ ਜਾਣ ਦੀ ਲੋੜ ਨਹੀਂ, ਟੌਪਿਕ ਫॉर ਡਿਫਰੈਂਟ ਡੇ। ਸੋ ਰੋ ਵੀ ਵੇਡ ਦੀ ਜਿਹੜੀ ਰੂਲਿੰਗ ਸੀਗੀ ਉਹਨੂੰ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਮਿਲਿਆ। ਉਹਨਾਂ ਨੇ ਕਿਹਾ ਕਿ ਜਿਹੜਾ ਸੁਪਰੀਮ ਕੋਰਟ ਆ ਉਹ ਆਪਣਾ ਰੋਲ ਜਿਹੜਾ ਹੈਗਾ ਫੈਸਲੇ ਲੈਣ ਦਾ ਉਹ ਨਹੀਂ ਕਰ ਰਿਹਾ, ਉਹ ਇੱਕ ਲਾਅ ਬਣਾ ਰਿਹਾ। ਜਿਹੜਾ ਲਾਅ ਆ ਇਹ ਸਿਰਫ ਕਾਂਗਰਸ ਬਣਾ ਸਕਦੀ ਹੈ, ਸਿਰਫ ਪੋਲੀਟੀਸ਼ੀਅਨ ਜਿਹੜੇ ਬਣਾ ਸਕਦੇ ਆ। ਪਰ ਸੁਪਰੀਮ ਕੋਰਟ ਨੇ ਜਿਹੜੇ ਜੱਜ ਸੀਗੇ, ਜਿਹੜੇ ਉਹਨਾਂ ਦੇ ਜਿਹੜੇ ਵਕੀਲ ਸੀਗੇ ਪਹਿਲਾਂ ਤਾਂ ਹੈ ਨਾ, ਉਹਨਾਂ ਨੂੰ ਸ਼ਾਬਾਸ਼ੀ, ਉਹਨਾਂ ਨੇ ਕੰਸਟਰਕਟਿਵ ਆਰਗੂਮੈਂਟ ਕੀਤੇ ਕਿ ਕਨਸਟੀਟਿਊਸ਼ਨ ਦੇ 14th ਅਮੈਂਡਮੈਂਟ ਦੇ ਰਾਈਟ ਟੂ ਪ੍ਰਾਈਵੇਸੀ ਅਬੋਰਸ਼ਨ ਨੂੰ ਐਕਸਟੈਂਡ ਕਰਦੀ ਆ। ਸੋ ਇਸ ਤੋਂ ਬਾਅਦ ਕੀ ਹੋਇਆ ਕਿ ਰੋ ਵੀ ਵੇਡ ਤੋਂ ਬਾਅਦ ਕਾਫੀ ਸਾਰੇ ਜਿਹੜੇ ਸਟੇਟ ਦੇ ਲਾਅ ਸੀਗੇ ਸਾਰੇ ਕੈਂਸਲ ਹੋ ਗਏ। ਕਾਫੀ ਉਤਲ-ਪੁਤਲ ਮੱਚੀ ਪੂਰੇ ਦੇਸ਼ ਦੇ ਵਿੱਚ, ਚਰਚ ਵਾਲੇ ਆਏ ਸੜਕਾਂ ਤੇ। ਹੁਣ ਤੱਕ ਵੀ ਤੁਸੀਂ ਦੇਖੋ ਤੁਹਾਨੂੰ ਕਿਤੇ ਨਾ ਕਿਤੇ ਦਿਖ ਜਾਣਾ ਕਿ ਲੋਕੀ ਅਬੋਰਸ਼ਨ ਦੇ ਬੈਨਰ ਲੈ ਕੇ 1982 ਤੋਂ ਲੈ ਕੇ ਹੁਣ 73 ਤੋਂ ਲੈ ਕੇ ਹੁਣ ਤੱਕ ਖੜੇ ਆ। ਸੋ ਫਿਰ ਇਸ ਤੋਂ ਬਾਅਦ ਹੋਰ ਬੜੇ ਇੰਪੋਰਟੈਂਟ ਕੇਸਿਸ ਆਏ, ਪਲੈਨਡ ਪੇਰੈਂਟਹੁੱਡ ਵਰਸਸ ਕੇਸੀ। ਉਹਦੇ ਵਿੱਚ ਸੋ ਕੀ ਹੈ ਕਿ ਛੋਟੇ-ਮੋਟੇ ਜਿਹੜਾ ਕਹਿ ਲਓ ਟਗ ਆਫ ਵਾਰ ਆ ਕਿ ਕਈ ਵਾਰੀ ਇੱਧਰ ਹੋ ਗਈ ਰੱਸੀ, ਕਈ ਵਾਰੀ ਉੱਧਰ ਹੋ ਗਈ, ਇੱਦਾਂ ਇਹਨਾਂ ਦਾ ਚੱਲਦਾ ਰਿਹਾ। ਸੋ ਜਿਹੜਾ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਜਿਹੜਾ ਕੇਸ ਸੀਗਾ ਉਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਸੀਗਾ ਫਿਰ ਦੁਬਾਰਾ ਉਹਨੇ ਰੋ ਵੀ ਵੇਡ ਨੂੰ ਅਫਰਮ ਕਰਤਾ ਕਿ ਵੂਮਨ ਦਾ ਰਾਈਟ ਹੈਗਾ। ਪਰ ਉਹਨਾਂ ਨੇ ਜਿਹੜਾ ਉਹ ਟ੍ਰਿਮੈਸਟਰ ਵਾਲੀ ਜਿਹੜੀ ਆਪਸ਼ਨ ਸੀਗੀ ਕਿ 3 ਟ੍ਰਿਮੈਸਟਰ ਦੇ ਅਲੱਗ-ਅਲੱਗ ਰੂਲ ਆ, ਉਹਨਾਂ ਨੇ ਉਹਨੂੰ ਚੱਕ ਕੇ ਸਿੱਧੇ ਉਹਨਾਂ ਨੇ ਕਿਹਾ ਕਿ ਜਿਹੜੀ ਫੀਟਲ ਵਾਇਬਿਲਿਟੀ ਦਾ ਰੂਲ ਹੈਗਾ ਸਟੈਂਡਰਡ ਉਹਨਾਂ ਨੇ ਥੋੜਾ ਜਿਹਾ ਚੇਂਜ ਕਰਤਾ। ਸੋ ਤੁਸੀਂ ਪੁੱਛਿਆ ਸੀਗਾ ਕਿ ਹੁਣ ਇਹ ਜਿਹੜਾ ਰੋ ਵੀ ਵੇਡ ਆ ਇਹ ਟੈਕਸ ਸਾਡੇ ਇਮੀਗ੍ਰੇਸ਼ਨ ਨਾਲ ਇਹਦਾ ਕੀ ਸੰਬੰਧ ਹੈਗਾ, ਕਿ ਸਾਡੇ ਇਮੀਗ੍ਰੇਸ਼ਨ ਨੂੰ ਜਾਂ ਸਕੂਲਿੰਗ ਸਿਸਟਮ ਵਾਲਿਆਂ ਨੂੰ ਕਿੱਦਾਂ ਇਹ ਮੈਟਰ ਕਰਦਾ। ਸੋ ਜਿਹੜਾ ਸੁਪਰੀਮ ਕੋਰਟ ਆ ਇਹ ਹੁਣ ਕਾਫੀ ਇੰਟਰਸਟਿੰਗ ਆ। ਸੁਪਰੀਮ ਕੋਰਟ ਦੀ ਪਾਵਰ ਦੀ ਗੱਲ ਜੇ ਕਰਦੇ ਜਾਈਏ ਹੈ ਨਾ, ਕਿ ਈਵਨ ਜਿਹੜਾ ਪ੍ਰਧਾਨ ਮੰਤਰੀ ਆ ਸਾਰੀ ਜਿਹੜੀ ਰੇਸ ਆ ਉਹ ਵੀ ਜਦੋਂ ਇੱਕ ਵੀ ਪੋਜੀਸ਼ਨ ਖਾਲੀ ਹੁੰਦੀ ਆ ਕਿੱਦਾਂ ਭੱਜ ਕੇ ਪੈਂਦੇ ਆ, ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਜੱਜ ਆ ਜਿਹੜੇ ਉਹਦੇ ਫੈਸਲੇ ਆ ਉਹ ਪੂਰਾ ਦੇਸ਼ ਜਿਹੜਾ ਕਿੱਦਾਂ ਚੱਲਣਾ, ਹਜ਼ਾਰਾਂ ਲੋਕੀ, ਮਿਲੀਅਨਸ ਆਫ ਲੋਕੀ, ਉਹਨਾਂ ਨੂੰ 40-40 50-50 ਸਾਲ ਤੱਕ ਉਹਨਾਂ ਦੀ ਜਿਹੜੀ ਲਾਈਫ ਕਿੱਦਾਂ ਗਵਰਨ ਹੋਣੀ ਆ, ਉਹ ਚੀਜ਼ ਆ ਸੁਪਰੀਮ ਕੋਰਟ। ਤੇ ਜਿਹੜਾ ਯੂਐਸ ਦਾ ਮਾਡਲ ਆ ਫਿਰ ਉਹਨੂੰ ਬਾਕੀ ਦੇਸ਼ ਵੀ ਜਿਹੜੇ ਸਾਰੇ ਦੇਖਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਐਡਵਾਂਸ ਕੰਟਰੀ ਹੈ, ਟ੍ਰੈਂਡ ਸੈਟਰ, ਜੇ ਇੱਥੇ ਕੋਈ ਚੀਜ਼ ਕਿਸੇ ਹਿਸਾਬ ਨਾਲ ਹੋ ਗਈ ਜਿਹੜੇ ਬਾਕੀ ਕੰਜ਼ਰਵੇਟਿਵ ਕੰਟਰੀ ਆ ਉਹ ਵੀ ਕਹੂਗੇ ਕਿ ਜੇ ਯੂਐਸ ਨੇ ਇਦਾਂ ਕੀਤਾ ਆਪਾਂ ਵੀ ਇਦਾਂ ਕਰਨਾ। ਸੋ ਇਹਨਾਂ ਦਾ 2022 ਦੇ ਵਿੱਚ ਇੱਕ ਮੈਮੋ ਇਹਨਾਂ ਦਾ ਲੀਕ ਹੋਇਆ, ਇੰਟਰਨਲ ਮੈਮੋ ਸੀਗਾ ਉਹ ਲੀਕ ਹੋ ਗਿਆ। ਜਸਟਿਸ ਸੈਮੂਅਲ ਅਲੀਟੋ
ਉਹਨਾਂ ਨੇ ਬੇਸਿਕਲੀ ਕੀ ਕਿਹਾ ਕਿ ਜਿਹੜੇ ਸੁਪਰੀਮ ਕੋਰਟ ਰੈਡੀ ਆ, ਉਹਨਾਂ ਨੇ ਆਪਸ 'ਚ ਜਿੱਦਾਂ ਮੈਮੋ ਕੀਤਾ ਕਿ ਜਿਹੜਾ ਸੁਪਰੀਮ ਕੋਰਟ ਉਹ ਕਹਿੰਦੇ ਰੈਡੀ ਆ ਜਿਹੜਾ ਰੋ ਵੀ ਵੇਡ ਆ ਉਹਨੂੰ ਓਵਰਟਰਨ ਕਰਨ ਲਈ, ਤੇ ਜਿਹੜਾ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਦਾ ਕੇਸ ਆ ਉਹਨੂੰ ਆਪਾਂ ਓਵਰਟਰਨ ਕਰਨ ਲਈ ਰੈਡੀ ਆ। ਇਹਨਾਂ ਨੇ ਆਪਸ 'ਚ ਇੱਕ ਸਲਾਹ ਮਸ਼ਵਰਾ ਜਿਹੜਾ ਸੀਗਾ ਜੱਜਾਂ ਨੇ ਉਹ ਕੀਤਾ। ਸੋ ਹੁਣ ਇਹਨਾਂ ਦਾ ਇੱਕ ਜੂਨ 2022 ਦੇ ਵਿੱਚ ਇੱਕ ਬਹੁਤ ਇਤਿਹਾਸਿਕ ਕੇਸ ਆਣਾ ਵਾ ਸੁਪਰੀਮ ਕੋਰਟ ਦੇ ਵਿੱਚ, ਜਿਹਦਾ ਨਾਮ ਹੈਗਾ ਡੌਬਸ ਵਰਸਸ ਜੈਕਸਨ ਵੂਮਨਸ ਹੈਲਥ ਆਰਗੇਨਾਈਜੇਸ਼ਨ। ਸੋ ਹੁਣ ਇਹ ਆ ਰਿਹਾ ਕਿ ਜਿਹੜਾ ਇਹ ਵਾਲਾ ਕੇਸ ਆ ਜੂਨ 2022 ਦੇ ਵਿੱਚ, ਇਹਨੇ ਰੋ ਵੀ ਵੇਡ ਨੂੰ ਤੇ ਪਲੈਨਡ ਪੇਰੈਂਟਹੁੱਡ ਵਰਸਸ ਕੇਸੀ ਦੇ ਕੇਸਾਂ ਨੂੰ ਓਵਰਰੂਲ ਕਰ ਦੇਣਾ। ਸੋ ਜਦੋਂ ਇਹ ਓਵਰਰੂਲ ਹੋ ਗਿਆ ਬਹੁਤ ਜ਼ਿਆਦਾ ਰੌਲਾ ਜਿਹੜਾ ਉਹ ਪਊਗਾ, ਸਪੈਸ਼ਲੀ ਵੂਮਨ ਆਰਗੇਨਾਈਜੇਸ਼ਨ ਵੱਲੋਂ, ਇਕੁਅਲ ਰਾਈਟਸ ਆਰਗੇਨਾਈਜੇਸ਼ਨ ਵੱਲੋਂ। ਸੋ ਕਹਿਣ ਦਾ ਮਤਲਬ ਆ ਕਿ ਜਿਹੜਾ 1973 ਤੋਂ ਲੈ ਕੇ ਜਿਹੜੀ ਉਹਨਾਂ ਨੇ ਫਾਈਟ ਕੀਤੀ ਸੀਗੀ ਆਪਣੇ ਹੱਕਾਂ ਦੀ, ਉਹਨਾਂ ਨੂੰ ਲੱਗਦਾ ਹੈਗਾ ਕਿ ਉਹ ਸਾਰੀ ਰਿਵਰਸ ਹੋ ਜਾਣੀ, ਵਾਪਸ ਲਿਜਾ ਕੇ ਉਹਨਾਂ ਨੂੰ ਕੰਜ਼ਰਵੇਟਿਵ ਸੁਪਰੀਮ ਕੋਰਟ ਦਾ ਮਤਲਬ ਹੈਗਾ ਕਿ ਵਾਪਸ ਉਹਨਾਂ ਨੇ 50 ਸਾਲ ਉਹਨਾਂ ਨੂੰ ਉੱਥੇ ਲੈ ਕੇ ਜਾਣਾ। ਤੇ ਜਿਹੜਾ ਹੁਣ 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 ਇਦਾਂ ਹੈ ਕਿ ਜਿੱਦਾਂ ਮੈਂ ਗੱਲ ਕਹੀ ਸੀਗੀ ਕਿ ਇੱਕ ਡੈਮੋਕ੍ਰੇਸੀ ਆ, ਡੈਮੋਕ੍ਰੇਸੀ 'ਚ ਲੋਕੀ ਨੇਤਾ ਚੁਣਦੇ ਆ, ਨੇਤਾ ਜੱਜ ਚੁਣਦੇ ਆ। ਡੈਮੋਕ੍ਰੇਸੀ ਦੇ ਵਿੱਚ ਇਦਾਂ ਕਿ ਸਾਨੂੰ ਜਿਹੜਾ ਜੋ ਵੀ ਸਾਡਾ ਓਪੀਨੀਅਨ ਆ, ਭਾਵੇਂ ਵੂਮਨ ਅਬੋਰਸ਼ਨ ਦੇ ਫੇਵਰ 'ਚ ਨਹੀਂ ਫੇਵਰ 'ਚ, ਡੈਮੋਕ੍ਰੇਸੀ 'ਚ ਸਾਨੂੰ ਉਹ ਗੱਲ ਜਿਹੜੀ ਮੰਨਣੀ ਪੈਂਦੀ ਆ। ਇਹਨਾਂ ਨੇ ਆਪਣੀ ਜਿਹੜੀ ਫਾਈਟ ਆ ਉਹ 50 ਸਾਲ ਲਾ ਕੇ ਇਹਨਾਂ ਨੇ ਆਪਣੀ ਫਾਈਟ ਜਿੱਤੀ ਆ। ਹੁਣ ਜਿਹੜੇ ਫਿਰ ਵੂਮਨ ਰਾਈਟਸ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਫਿਰ ਅੱਗੇ 50 ਸਾਲ ਕੰਮ ਕਰਨਾ ਪਊਗਾ, ਅੱਗੇ ਜਾ ਕੇ ਫਿਰ 50-60 ਸਾਲ ਲਾ ਕੇ ਉਹ ਫਿਰ ਦੁਬਾਰਾ ਨੂੰ ਰਿਵਰਸ ਕਰ। ਸੋ ਇਹ ਇਦਾਂ ਟਾਈਮ ਹੈਗਾ ਕਿ ਇਹ ਜਿਹੜਾ ਹੈਗਾ ਫਾਈਟ ਚੱਲਦੀ ਰਹਿਣੀ ਆ। ਸੋ ਜਿਹੜੇ ਚੀਫ ਜਸਟਿਸ ਜੌਨ ਰਾਬਰਟਸ ਹੈਗੇ ਸੁਪਰੀਮ ਕੋਰਟ ਦੇ, ਉਹਨਾਂ ਨੇ ਮਈ 3, 2022 ਨੂੰ ਕਨਫਰਮ ਕੀਤਾ ਕਿ ਹਾਂ ਜਿਹੜਾ ਇਹ ਡਾਕੂਮੈਂਟ ਹੈਗਾ ਇਹ ਅਥੈਂਟਿਕ ਆ, ਸਾਡੀ ਜਿਹੜੀ ਵਿਚਾਰਧਾਰਾ ਉਹ ਇਸੇ ਪਾਸੇ ਚੱਲ ਰਹੀ ਆ। ਤੇ ਹੁਣ ਗੱਲ ਕਰੀਏ ਟੈਕਸਸ ਦੇ ਜਿਹੜੇ ਬੱਚਿਆਂ ਦੇ ਰਿਲੇਟਡ, ਉਹਨਾਂ ਕਿੱਦਾਂ ਇਹ ਚਿਲਡਰਨ ਨਾਲ ਕਿੱਦਾਂ ਹੁੰਦਾ। ਸੋ 1982 ਤੋਂ ਲੈ ਕੇ 1982 ਦੇ ਵਿੱਚ ਕੇਸ ਹੋਇਆ ਸੀਗਾ। 1982 ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਬਦਲਿਆ। ਉਦੋਂ ਕੋਰਟ ਨੇ ਇੱਕ ਡਿਸੀਜਨ ਦਿੱਤਾ ਸੀਗਾ, ਕਾਫੀ ਇੰਪੋਰਟੈਂਟ ਕੇਸ ਸੀਗਾ, ਪਲਾਇਰ ਵਰਸਸ ਡੋ। ਸੋ ਜਿਹੜਾ ਪਲਾਇਰ ਵਰਸਸ ਡੋ ਹੈ ਇਹ 1982 ਦੇ ਵਿੱਚ ਮਾਈਗ੍ਰੈਂਟ ਚਿਲਡਰਨ ਦੇ ਰਿਲੇਟਡ ਇੱਕ ਕੇਸ ਸੀਗਾ, ਜਿਹਦੇ ਵਿੱਚ ਕੀ ਸੁਪਰੀਮ ਕੋਰਟ ਨੇ 5:4 ਮਤਲਬ ਕਿ ਬਹੁਤ ਇੱਕ ਨੈਰੋ ਮਾਰਜਨ ਨਾਲ 5 ਜਣਿਆਂ ਨੇ ਫੇਵਰ 'ਚ ਦਿੱਤਾ ਸੀਗਾ, 4 ਜਣਿਆਂ ਨੇ ਅਗੇਂਸਟ ਦਿੱਤਾ ਸੀਗਾ। ਸੋ ਇਹਨਾਂ ਨੇ ਟੈਕਸਸ ਦਾ ਇੱਕ ਲਾਅ ਸੀਗਾ ਜਿਹੜਾ ਕਿ ਸਕੂਲ ਦੇ ਬੱਚਿਆਂ ਨੂੰ ਅਨਆਥੋਰਾਈਜ਼ਡ ਜਿਹੜੇ ਮਾਈਗ੍ਰੈਂਟ ਇਲੀਗਲ ਇਮੀਗ੍ਰੈਂਟਸ ਦੇ ਜਿਹੜੇ ਬੱਚੇ ਆ ਉਹਨਾਂ ਦੇ ਕਾਫੀ ਜਿਹੜੇ ਹੱਕ ਸੀਗੇ ਉਹ ਖੋਂਦਾ ਸੀਗਾ। ਟੈਕਸਸ ਲਾਅ ਇਦਾਂ ਦਾ ਸੀਗਾ। ਸੋ ਸੁਪਰੀਮ ਕੋਰਟ ਨੇ ਉਹ ਲਾਅ ਸੀਗਾ ਉਹਨੂੰ ਕੈਂਸਲ ਕਰਤਾ ਸੀਗਾ। ਤੇ ਪਲਾਇਰ ਵਰਸਸ ਡੋ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਕੇਸ ਆਲਰੇਡੀ ਹੋਏ ਆ ਕੈਲੀਫੋਰਨੀਆ ਦੇ ਵਿੱਚ, ਅਲਬਾਮਾ ਦੇ ਵਿੱਚ। ਕਾਫੀ ਵਾਰੀ ਕੋਸ਼ਿਸ਼ ਕੀਤੀ ਗਈ ਆ ਕਿ ਕੱਚਿਆਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਕਾਲਰਸ਼ਿਪ ਨਾ ਦਿੱਤੀ ਜਾਵੇ, ਹੱਕ ਨਾ ਦਿੱਤੇ ਜਾਵੇ, ਪਰ ਅਜੇ ਤੱਕ ਕੋਈ ਵੀ ਸਕਸੈਸਫੁਲ ਨਹੀਂ ਹੋ ਪਾਇਆ। ਸੋ 1982 ਦਾ ਜਿਹੜਾ ਪਲਾਇਰ ਦਾ ਜਿਹੜਾ ਕੇਸ ਆ ਅਜੇ ਵੀ ਉਹ ਜਿਹੜਾ ਸਟੈਂਡ ਕਰਦਾ। ਤੇ ਹੁਣ ਜਦੋਂ ਇਹ ਮੈਮੋ ਲੀਕ ਹੋ ਗਿਆ ਤੇ ਜਿਹੜਾ ਗਵਰਨਰ ਹੈ ਅਬੋਟ, ਇਹਨੇ ਹੁਣ ਆਪਣਾ ਜਿਹੜਾ ਨਵਾਂ ਕੈਂਪੇਨ ਸ਼ੁਰੂ ਕਰਤਾ। ਤੇ ਹੁਣ ਜਿਹੜਾ ਕੈਂਪੇਨ ਸੀਗਾ ਜਿੱਦਾਂ ਟਰੰਪ ਦਾ ਉਹਦਾ ਬਰਥ ਸਰਟੀਫਿਕੇਟ ਨੂੰ ਲੈ ਕੇ ਸੀਗਾ, ਇਹਨੇ ਹੁਣ ਰੌਲਾ ਜਿਹੜਾ ਪਾਤਾ ਕਿ ਜਿਹੜੇ ਕੱਚਿਆਂ ਦੇ ਬੱਚੇ ਆ ਉਹ ਬਹੁਤ ਜ਼ਿਆਦਾ ਰਿਸੋਰਸ ਕੰਜ਼ਿਊਮ ਕਰਦੇ ਆ ਤੇ ਇਹ ਜਿਹੜਾ ਸਾਡੀ ਜਿਹੜੀ ਅਮਰੀਕਨ ਬੱਚਿਆਂ ਦੀ ਲਾਈਫ ਆ ਉਹਨੂੰ ਚੇਂਜ ਕਰਦਾ ਵਾ। ਤੇ ਇਸ ਲਈ ਸਾਨੂੰ ਕੁਛ ਨਾ ਕੁਛ ਇਹਦੇ ਬਾਰੇ ਕਰਨਾ ਚਾਹੀਦਾ। ਤੇ ਜਿਹੜਾ ਉਹਦਾ ਬੈਂਡ ਬੈਂਗਰ ਆ ਕਾਫੀ ਲੋਕੀ ਜਿਹੜੇ ਉਹਦੇ ਉੱਤੇ ਜੰਪ ਆਲਰੇਡੀ ਕਰ ਗਏ ਆ। ਸੋ ਇਹਦੇ ਕਰਕੇ ਜਿਹੜਾ ਇਹ ਡਿਬੇਟ ਮਤਲਬ ਕਿ ਮਰਜ਼ੀ ਹੁੰਦੀ ਆ ਲੀਡਰਾਂ ਦੀ ਹੁਣ ਕਿੱਦਾਂ ਦਾ ਡਿਬੇਟ ਛੇੜਨਾ ਵਾ। ਲੋਕੀ ਤਾਂ ਚਲੋ ਫਿਰ ਗੱਲਾਂ ਕਰਦੇ ਹੀ ਆ ਹਨਾ। ਸੋ ਇਹਨੇ ਹੁਣ ਆ ਜਿਹੜਾ ਡਿਬੇਟ ਆ ਇਹ ਆਲਰੇਡੀ ਛੇੜਤਾ ਵਾ। ਜੂਨ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਕਿ ਨਵੇਂ ਕੇਸ ਤੇ ਆ ਜਾਣਾ। ਸੁਪਰੀਮ ਕੋਰਟ ਦਾ ਆਲਰੇਡੀ ਮੈਮੋ ਜਿਹੜਾ ਉਹ ਲੀਕ ਹੋ ਗਿਆ। ਸੋ ਕਾਫੀ ਜਿਹੜੀ ਮੇਜਰ ਚੇਂਜਸ ਉਹ ਆਉਗੀਆਂ ਸੁਪਰੀਮ ਕੋਰਟ ਦੇ ਡਿਸੀਜਨ 'ਚ। ਰੋ ਵੀ ਵੇਡ ਨੂੰ ਰਿਲੇਟਡ ਲੈ ਕੇ ਜਿਹੜਾ ਕਿ ਅਬੋਰਸ਼ਨ ਦਾ ਜਿਹੜਾ ਸਾਡੀ ਇਮੀਗ੍ਰੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਜਦੋਂ ਉਹ ਹੋ ਗਿਆ ਅਬੋਰਡ ਨੂੰ ਹਿੰਟ ਮਿਲ ਗਿਆ ਕਿ ਅੱਛਾ ਇਹ ਆ ਵੀ ਚੀਜ਼ ਕਰ ਸਕਦੇ ਆ, ਹੁਣ ਇਹਨਾਂ ਦੇ ਜਿਹੜਾ ਪਲਾਇਰ ਵਾਲਾ ਡਿਸੀਜਨ ਆ ਮੈਂ ਉਹ ਵੀ ਚੇਂਜ ਕਰਾ ਸਕਦਾ। ਸੋ ਕਹਿਣ ਦਾ ਮਤਲਬ ਆ ਹੁਣ ਪ੍ਰੋਬਲਮ ਇਹ ਆ ਗਈ ਆ ਅਬੋਰਸ਼ਨ ਵਾਲੇ ਜਿਹੜੇ ਉਹ ਵਾਲੇ ਵੂਮਨ ਰਾਈਟ ਦੇ ਵਕੀਲਾਂ ਨੂੰ ਵੀ ਤੇ ਇਮੀਗ੍ਰੇਸ਼ਨ ਰਾਈਟਸ ਦੇ ਵਕੀਲਾਂ ਨੂੰ ਵੀ ਕਿ ਇਹ ਤਾਂ ਹੁਣ ਜਿਹੜਾ ਹੈਗਾ ਕਿ ਅੱਜ ਇਹ ਜਨਾਨੀਆਂ ਪਿੱਛੇ ਜਾ ਰਹੇ ਆ, ਕੱਲ ਨੂੰ ਇਹ ਮਾਈਗ੍ਰੈਂਟ ਦੇ ਬੱਚਿਆਂ ਪਿੱਛੇ ਜਾਊਗੇ, ਫਿਰ ਇਹ ਕਿੱਥੇ ਕਿੱਥੇ ਜਾਊਗੇ ਹਨਾ। ਤੇ ਹੁਣ ਇਹਦੇ ਵਿੱਚ ਜੇ ਗੱਲ ਕਰੀਏ ਗਰੁੱਪਿਜ਼ਮ ਕਿੱਦਾਂ ਦਾ ਹੋਣਾ ਨਾ, ਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਾਫੀ ਜ਼ਿਆਦਾ ਜਿਹੜੀਆਂ ਕਲਾਸਿਸ ਆ ਉਹ ਡਿਸਕ੍ਰਿਮੀਨੇਟਡ ਹੈਗੀਆਂ ਨਾ, ਕਿ ਇਮੀਗ੍ਰੈਂਟ ਡਿਸਕ੍ਰਿਮੀਨੇਟਡ ਆ, ਪਰ ਜਿਹੜੀ ਉਹਦੀ ਵਿਚਾਰਧਾਰਾ ਉਹ ਇਦਾਂ ਹੈਗੀ ਕਿ ਮੈਨੂੰ ਸੇਮ ਸੈਕਸ ਮੈਰਿਜ ਨਾਲ, ਮੈਨੂੰ ਵੂਮਨ ਦੇ ਰਾਈਟ ਨਾਲ ਕੋਈ ਨਹੀਂ ਲੈਣਾ ਦੇਣਾ, ਮੇਰਾ ਆਪਣਾ ਸਰਨਾ ਚਾਹੀਦਾ। ਪਰ ਇਦਾਂ ਕਿ ਤੁਹਾਡਾ ਆਪਣਾ ਸਰਨਾ ਨਹੀਂ, ਕਿਉਂਕਿ ਜੇ ਉਹਨਾਂ ਪਿੱਛੇ ਹੋ ਜਾਂਦੇ ਆ, ਜੇ ਇੱਕ ਜਾਣੇ ਤੇ ਡੰਡਾ ਮਾਰਿਆ ਜਾ ਸਕਦਾ ਤੁਹਾਡੇ ਵੀ ਡੰਡਾ ਮਾਰਿਆ ਜਾ ਸਕਦਾ। ਸੋ ਗੱਲ ਜਿਹੜੀ ਉਹ ਹੋ ਰਹੀ ਆ ਜੀ, ਗੱਲ ਆ ਰਹੀ ਆ ਪਲਾਇਰ ਵਰਸਸ ਡੋ। ਉਹਨੂੰ ਇਹ ਕਹਿੰਦਾ ਕਿ ਮੈਂ ਪਲਾਇਰ ਵਰਸਸ ਡੋ ਦਾ ਜਿਹੜਾ ਕੇਸ ਆ
ਉਹਨੂੰ ਮੈਂ ਜੇ ਸੁਪਰੀਮ ਕੋਰਟ ਰੋ ਵਰਸਸ ਵੇਡ ਨੂੰ ਹਟਾ ਦਿੰਦਾ ਤੇ ਫਿਰ ਮੈਂ ਪਲਾਇਰ ਵਰਸਸ ਡੋ ਨੂੰ ਲੈ ਕੇ ਸੁਪਰੀਮ ਕੋਰਟ ਤੇ ਜਾਊਂਗਾ ਤੇ ਫਿਰ ਮੈਨੂੰ ਲੱਗਦਾ ਕਿ ਉਹਨੂੰ ਵੀ ਚੇਂਜ ਕਰ ਸਕਦੇ ਆ। ਜੀ ਜੀ ਸੋ ਕਾਫੀ ਜਿਹੜੀਆਂ ਇਹ ਅਹਿਮ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ ਆ। ਇੱਕ ਇੱਥੇ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਹ ਕੇਸ ਦੇ ਵਿੱਚ ਹੈ ਕੀ ਆ, ਕੀ ਜਿਹੜੀ ਇਹ ਪ੍ਰੋਸੈਸ ਹੋ ਸਕਦਾ ਹੈ ਚੇਂਜ ਕਰਨ ਵਾਲਾ, ਕਿੱਦਾਂ ਜਿਹੜੇ ਉਹ ਅੱਗੇ ਵੱਧ ਸਕਦੇ ਆ, ਉਸ ਦੇ ਉੱਤੇ ਜਿਹੜੇ ਜੀ ਉਹ ਆਪਾਂ ਕਰਾਂਗੇ ਜੀ ਗੱਲ। ਤੇ ਜੁੜੇ ਰਹੋ ਇੱਦਾਂ ਹੀ ਸਰੋਤਿਓ, ਲੈਣ ਇੱਕ ਛੋਟੀ ਜਿਹੀ ਜੀ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕੁਝ ਕੇਸਿਸ ਹੈਗੇ ਆ ਮਾਈਗ੍ਰੈਂਟ ਚਿਲਡਰਨਸ ਦੀ ਪੜ੍ਹਾਈ ਦੇ ਉੱਤੇ ਅਸਰ ਪਾ ਸਕਦੇ ਆ। ਸੋ ਅਗਲਾ ਜਿਹੜਾ ਫਿਰ ਸਵਾਲ ਇਸ ਦੇ ਵਿੱਚ ਆਉਂਦਾ, ਸੋ ਆਪਾਂ ਸਰੋਤਿਓ ਕਾਲਸ ਤੁਹਾਡੀਆਂ ਲਵਾਂਗੇ, ਟਰਾਈ ਕਰਦੇ ਹਾਂ ਵੀ ਅਸੀਂ ਇਸ ਨੂੰ ਜਲਦੀ ਟੌਪਿਕ ਨੂੰ ਸਮੇਟ ਕੇ ਤੇ ਫਿਰ ਆਪਾਂ ਤੁਹਾਡੀਆਂ ਕਾਲਸ ਵੱਲ ਨੂੰ ਵਧਾਂਗੇ। ਸੋ ਜਦੋਂ ਆਪਾਂ ਅਗਲੀ ਬ੍ਰੇਕ ਲੈਣੀ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੀਆਂ ਕਾਲਸ ਲਵਾਂਗੇ। ਸੋ ਅਟਰਨੀ ਟੇਰ ਕਹਿਣਾ ਜੀ ਪਲਾਇਰ ਵਰਸਸ ਡੋ ਦਾ ਇਹ ਮਸਲਾ ਸੀਗਾ ਕਿ ਜੇ ਤੁਸੀਂ ਬਰੀਫਲੀ ਸਾਨੂੰ ਇਸ ਦੇ ਬਾਰੇ ਦੱਸ ਸਕੋ। ਜੀ ਸੋ ਪਲਾਇਰ ਵਰਸਸ ਡੋ ਜਿਹੜਾ ਸੀਗਾ ਇੱਕ 1982 ਦਾ 1982 ਦਾ ਸੁਪਰੀਮ ਕੋਰਟ ਕੇਸ ਸੀਗਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਗਿਆ, ਜਿਹਦੇ ਵਿੱਚ ਕਿ ਸੁਪਰੀਮ ਕੋਰਟ ਨੇ ਕਾਫੀ ਜ਼ਿਆਦਾ ਜਿਹੜੇ ਟੈਕਸਸ ਦੇ ਸਟੇਟ ਸਟੈਚੂ ਸੀਗੇ ਉਹਨਾਂ ਨੂੰ ਸਟ੍ਰਾਈਕ ਡਾਊਨ ਕੀਤਾ, ਉਹਨਾਂ ਨੂੰ ਕੈਂਸਲ ਕੀਤਾ। ਉਹ ਜਿਹੜੇ ਸਟੇਟ ਸਟੈਚੂ ਸੀਗੇ ਬੇਸਿਕਲੀ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਸਕੂਲ ਡਿਸਟ੍ਰਿਕਟ ਸੀਗਾ ਉਹ ਜਿਹੜੇ ਅਨਡਾਕੂਮੈਂਟ ਜਿਹੜੇ ਚਿਲਡਰਨ ਸੀਗੇ ਉਹਨਾਂ ਕੋਲ $1000 ਸਾਲ ਦੀ ਟਿਊਸ਼ਨ ਫੀ ਲੈਣ ਦੀ ਕੋਸ਼ਿਸ਼ ਜਿਹੜੀ ਕਰ ਰਿਹਾ ਸੀਗਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਦੇ ਕਰਕੇ ਉਹਨਾਂ ਦੀ ਜਿਹੜੀ ਸਟੇਟ ਫੰਡਿੰਗ ਆ ਉਹ ਘਟ ਰਹੀ ਸੀਗੀ। ਸੋ ਜਿਹੜਾ ਸੁਪਰੀਮ ਕੋਰਟ ਸੀਗਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਬੱਚਿਆਂ ਦੇ ਉੱਤੇ ਜਿਹੜਾ ਇੱਕ ਸਟੇਟ ਰਿਸਟ੍ਰਿਕਸ਼ਨ ਜਿਹੜੀ ਤੁਸੀਂ ਲਗਾ ਰਹੇ ਹੋ ਉਹਨੂੰ ਆਪਾਂ ਇੱਕ ਰੈਸ਼ਨਲ ਬੇਸਿਸ ਸਟੈਂਡਰਡ ਨਾਲ ਐਵੈਲੂਏਟ ਕਰਨਾ, ਜਿੱਦਾਂ ਆਪਾਂ ਪਹਿਲਾਂ ਦੱਸਿਆ ਨਾ ਕਿ ਸਟ੍ਰਿਕਟ ਸਕਰੂਟਨੀ ਕਰਨੀ ਆ। ਸੋ ਉਹਨਾਂ ਨੇ ਕਿਹਾ ਕਿ ਇੱਕ ਰੈਸ਼ਨਲ ਬੇਸਿਸ ਟੈਸਟ ਜਿਹੜਾ ਇੱਕ ਹੁੰਦਾ ਉਹਦੇ ਨਾਲ ਤੁਸੀਂ ਐਵੈਲੂਏਟ ਕਰਨਾ, ਤੁਸੀਂ ਇਹ ਦੇਖਣਾ ਕਿ ਇਹ ਜਿਹੜਾ ਰਿਸਟ੍ਰਿਕਸ਼ਨ ਲਾ ਕੇ ਰੈਸ਼ਨਲ ਬੇਸਿਸ ਟੈਸਟ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਕੋਈ ਰਿਸਟ੍ਰਿਕਸ਼ਨ ਲਾਉਂਦੇ ਹੋ ਕਿ ਉਹਦੇ ਨਾਲ ਜਿਹੜੀ ਸਰਕਾਰ ਆ ਉਹਨੂੰ ਕੋਈ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਪਲਾਇਰ ਵਰਸਸ ਜਿਹੜਾ ਡੋਆ ਉਹ ਸਿਰਫ ਜਿਹੜਾ ਕਹਿ ਲਓ K-12 ਸਕੂਲਿੰਗ ਤੱਕ ਹੀ 12ਵੀਂ ਤੱਕ ਜਿਹੜਾ ਸੀਗਾ ਉੱਥੇ ਤੱਕ K-12 ਐਜੂਕੇਸ਼ਨ ਤੱਕ ਹੀ ਉਹ ਲਿਮਿਟਡ ਸੀਗਾ। ਇਸ ਤੋਂ ਬਾਅਦ ਹੋਰ ਜ਼ਿਆਦਾ ਕਾਫੀ ਜਿਹੜੇ ਕੇਸ ਹੋਏ ਆ ਟੋਲ ਵਰਸਸ ਮੋਰੈਨੋ ਤੇ ਇੱਕ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਰਿਸਪੌਂਸਿਬਿਲਟੀ ਐਕਟ ਜਿਹੜਾ 1996 ਦੇ ਵਿੱਚ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਸੀਗਾ, ਇੱਦਾਂ ਦੇ ਕਾਫੀ ਜਿਹੜੇ ਲਾਅ ਕਾਫੀ ਅਟੈਂਪਟ ਹੋਏ ਆ ਕਿ ਇਹ ਜਿਹੜਾ ਮਾਈਗ੍ਰੈਂਟ ਦੇ ਜਿਹੜੇ ਬੱਚਿਆਂ ਦੀ ਹੈਗੀ ਆ ਇੰਸਟੀਟਿਊਸ਼ਨ ਨੂੰ ਲੈ ਕੇ, ਸਕਾਲਰਸ਼ਿਪ ਨੂੰ ਲੈ ਕੇ, ਪਬਲਿਕ ਕਾਲਜ ਸਕੂਲ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਐਨਰੋਲਮੈਂਟਸ ਨੂੰ ਲੈ ਕੇ, ਸੋ ਕਾਫੀ ਸਾਰੇ ਜਿਹੜੇ ਲਾਅ ਕੇਸ ਜਿਹੜੇ ਆਉਣ ਦੀ ਕੋਸ਼ਿਸ਼ ਹੋਈ ਆ, ਪਰ ਅਜੇ ਤੱਕ ਵੀ ਜਿਹੜਾ ਇਹ ਪਲਾਇਰ ਦਾ ਜਿਹੜਾ ਹੈਗਾ 1982 ਦਾ ਡਿਸੀਜਨ ਹੈ ਸਟੈਂਡ ਕਰਦਾ। ਸੋ ਇਨ ਸਮਰੀ ਕੀ ਸੀਗਾ ਕਿ 1975 ਦੇ ਵਿੱਚ ਟੈਕਸਸ ਨੇ ਇੱਕ ਲਾਅ ਪਾਸ ਕੀਤਾ, ਜਿਹੜਾ ਲਾਅ ਸੀਗਾ ਉਹ ਜਿਹੜੇ ਸਟੇਟ ਫੰਡ ਹੁੰਦੇ ਆ, ਸਟੇਟ ਦੇ ਜਿਹੜੇ ਵੀ ਫੰਡ ਸੀਗੇ ਉਹਨੂੰ ਕਹਿੰਦਾ ਸੀਗਾ ਕਿ ਜਿਹੜੇ ਇਲੀਗਲ ਬੱਚੇ ਆ ਉਹਨਾਂ ਤੇ ਨਹੀਂ ਤੁਸੀਂ ਉਹਨਾਂ ਨੂੰ ਖਰਚ ਸਕਦੇ ਆ। ਤੇ ਉਹਨਾਂ ਨੇ ਜਿਹੜਾ 1975 ਦਾ ਟੈਕਸਸ ਦਾ ਲਾਅ ਸੀਗਾ ਤੇ ਇਹਨਾਂ ਨੇ ਸਕੂਲਸ ਨੂੰ ਇਹ ਪਾਵਰ ਵੀ ਦਿੱਤੀ ਕਿ ਤੁਸੀਂ ਜਿਹੜੇ ਕੱਚਿਆਂ ਦੇ ਬੱਚੇ ਉਹਨਾਂ ਨੂੰ ਐਨਰੋਲਮੈਂਟ ਲਈ ਡਿਨਾਈ ਕਰ ਸਕਦੇ ਹੋ। ਤੇ 1977 ਦੇ ਵਿੱਚ ਇੱਕ ਟਾਇਲਰ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਸੀਗਾ, ਇਹਨੇ ਪਾਲਿਸੀ ਬਣਾਈ ਕਿ ਜਿਹੜਾ ਫੋਰਨ ਬੱਚੇ ਜਿਹੜੇ ਆਉਂਦੇ ਆ ਉਹ ਲੀਗਲੀ ਐਡਮਿਟ ਨਹੀਂ ਆਪਾਂ ਉਹਨਾਂ ਨੂੰ ਕੰਸੀਡਰ ਕਰ ਸਕਦੇ ਤੇ ਉਹਨਾਂ ਨੂੰ ਜਿਹੜੀ ਪੂਰੀ ਟਿਊਸ਼ਨ ਹੈਗੀ ਆ ਫੀਸ ਆ ਉਹ ਦੇਣੀ ਪਊਗੀ। ਸੋ ਇਹ ਜਿਹੜਾ ਸਕੂਲ ਡਿਸਟ੍ਰਿਕਟ ਸੀਗਾ ਇਹਦੀ ਪਾਲਿਸੀ ਇਹ ਸੀਗੀ ਕਿ ਸਿਰਫ ਉਹਨਾਂ ਨੂੰ ਆਪਾਂ ਲੀਗਲੀ ਐਡਮਿਟਡ ਮੰਨਦੇ ਆ ਜਿਹਨਾਂ ਕੋਲ ਜਾਂ ਤਾਂ ਕੋਈ ਡਾਕੂਮੈਂਟ ਹੈਗਾ, ਪੱਕੇ ਹੁੰਦੇ ਪੇਪਰ, ਤੇ ਜਾਂ ਫਿਰ ਉਹ ਇੱਕ USCIS ਤੋਂ ਚਿੱਠੀ, ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਤੋਂ ਲੈਟਰ ਲੈ ਕੇ ਆਉਣ ਕਿ ਉਹਨਾਂ ਨੇ ਇਦਾਂ ਦੀ ਡਾਕੂਮੈਂਟੇਸ਼ਨ ਜਿਹੜੀ ਉਹ ਸਿਕਿਉਰ ਕਰ ਰਹੇ ਆ। ਸੋ ਉਹਨਾਂ ਨੇ ਕਿਹਾ ਬੇਸਿਕਲੀ ਜਿਹੜਾ 1975 ਦਾ ਲਾਸ 1977 ਦਾ ਜਿਹੜਾ ਸਕੂਲ ਸੀਗਾ ਇਹ ਟਾਇਲਰ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ, ਇਹਨਾਂ ਨੇ ਆਪਣਾ ਜਿਹੜਾ ਪਾਲਿਸੀ ਬਣਾ ਲਈ 1975 ਟੈਕਸਸ ਲਾਅ ਦੇ ਥੱਲੇ। ਤਾਂ ਕਰਕੇ ਜਿਹੜਾ ਇਹ ਸੀਗਾ ਜਿਹੜਾ ਕੇਸ ਸੀਗਾ ਪਲਾਇਰ ਵਾਲਾ, ਪਲਾਇਰ ਵਰਸਸ ਡੋ, ਇਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਸੋ ਇਹ ਜਿਹੜੀ ਪਾਲਿਸੀ ਸੀਗੀ ਇਹ ਤੋਂ ਬਾਅਦ ਕਾਫੀ, ਜਿੱਦਾਂ ਆਪਾਂ ਦੱਸਿਆ ਕਿ ਪੰਜ ਜਿਹੜੇ ਜੱਜ ਸੀਗੇ ਉਹਨਾਂ ਨੇ ਫੇਵਰ 'ਚ ਦਿੱਤੀ, 4 ਨੇ ਅਗੇਂਸਟ ਦਿੱਤੀ। ਸੋ ਇਹਨਾਂ ਨੇ ਕੀ ਕਿਹਾ ਉਦੋਂ ਕਿ ਜਿਹੜਾ ਇਹ ਸੁਪਰੀਮ ਕੋਰਟ ਦੀ ਪਾਲਿਸੀ ਹੈ 14th ਅਮੈਂਡਮੈਂਟ ਜਿਹੜੀ ਹੈਗੀ ਆ ਉਹਨੂੰ ਵਾਇਲੇਟ ਕਰਦੀ ਆ। ਉਹ ਕਹਿੰਦੇ ਆ ਕਿ ਜਿਹੜੇ ਇਲੀਗਲ ਬੱਚੇ ਆ ਉਹ ਇੱਕ ਹਿਊਮਨ ਬੀਇੰਗ ਆ ਇਨ ਆਰਡੀਨਰੀ ਸੈਂਸ, ਭਾਵੇਂ ਉਹ ਪੱਕੇ ਨਹੀਂ ਵੀ ਹੈਗੇ ਪਰ ਉਹ ਇੱਕ ਇਨਸਾਨ ਆ। 14th ਅਮੈਂਡਮੈਂਟ ਦੀ ਵਾਇਲੇਸ਼ਨ ਹੁੰਦੀ ਆ। ਇਹ ਜਿਹੜੀ ਰਾਈਟਸ ਹੈਗੇ ਤੁਸੀਂ ਤਾਂ ਹੀ ਉਹ ਵਾਪਸ ਲੈ ਸਕਦੇ ਹੋ, ਤਾਂ ਹੀ ਤੁਸੀਂ ਇਹਨੂੰ ਰਿਸਟ੍ਰਿਕਟ ਕਰ ਸਕਦੇ ਹੋ ਜੇ ਤੁਸੀਂ ਇਹ ਸ਼ੋਅ ਕਰ ਸਕੋ ਕਿ ਇਹਦੇ ਵਿੱਚ ਸਰਕਾਰ ਦਾ ਕੋਈ ਬਹੁਤ ਵੱਡਾ ਫਾਇਦਾ ਹੁੰਦਾ ਵਾ। ਸੋ ਜਿਹੜੀ ਮੈਜੋਰਟੀ ਸੁਪਰੀਮ ਕੋਰਟ ਡਿਸੀਜਨ ਸੀਗਾ ਉਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਤੁਸੀਂ ਜਦੋਂ ਸਕੂਲ ਦੇ ਜਿਹੜੇ ਆ ਬੱਚੇ ਆ ਜੇ ਤੁਸੀਂ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਦੇ ਹੋ ਤੇ ਉਹਨਾਂ ਤੇ ਬਹੁਤ ਜ਼ਿਆਦਾ ਇੱਕ ਬਰਡਨ ਪਲੇਸ ਹੋ ਜਾਂਦਾ
ਬੱਚਿਆਂ ਦੀ ਕੋਈ ਗਲਤੀ ਨਹੀਂ, ਉਹਨਾਂ ਦੇ ਘਰ ਦੇ ਉਹਨਾਂ ਨੂੰ ਲੈ ਕੇ ਆਉਂਦੇ ਆ, ਬੱਚਿਆਂ ਨੂੰ ਨਾਲ ਜਾਣਾ ਪੈਂਦਾ। ਸੋ ਕਿਉਂਕਿ ਉਹਨਾਂ ਦੇ ਘਰਦਿਆਂ ਨੇ ਕੋਈ ਐਕਸ਼ਨ ਲਿਆ ਸੀਗਾ, ਉਹਦੇ ਕਰਕੇ ਬੱਚਿਆਂ ਤੇ ਬਹੁਤ ਜ਼ਿਆਦਾ ਬਰਡਨ ਜਿਹੜਾ ਹੋ ਜਾਂਦਾ, ਤੇ ਤੁਸੀਂ ਇੱਕ ਤਰ੍ਹਾਂ ਬੱਚਿਆਂ ਨੂੰ ਫੋਰਸ ਕਰ ਰਹੇ ਹੋ ਕਿ ਉਹਨਾਂ ਦਾ ਉਹ ਵਧੀਆ ਪੜ੍ਹੇ ਲਿਖੇ ਪੀੜ੍ਹੀ ਨਾ ਤਿਆਰ ਹੋਵੇ ਤੇ ਬਾਅਦ 'ਚ ਉਹ ਡਿਪੈਂਡੈਂਟ ਰਹਿ ਜਾਣ, ਅਨਐਮਪਲੋਇਮੈਂਟ, ਵੈਲਫੇਅਰ ਜਿਹੜੇ ਇੱਦਾਂ ਦੇ ਰਾਸਤੇ ਤੇ ਹੋ ਜਾਣ। ਤੇ ਜਿਹੜਾ ਮੈਜੋਰਟੀ ਸੀਗੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਿਹੜੀ ਟੈਕਸਸ ਦਾ ਸਟੇਟ ਇੰਟਰਸਟ ਹੈਗਾ ਹੈ, ਕੋਈ ਵੀ ਜਿਹੜਾ ਹੈਗਾ ਐਡਵਾਂਸ ਨਹੀਂ ਹੁੰਦਾ। ਸਾਨੂੰ ਲੱਗਦਾ ਕਿ ਜਦੋਂ ਲੋਕੀ ਪੜ੍ਹ ਨਾ ਸਕਣ ਤੇ ਉਹ ਹੋਰ ਪ੍ਰੋਬਲਮਾਂ ਕ੍ਰੀਏਟ ਕਰੂਗਾ। ਤੇ ਜਿਹੜਾ ਉਹਨਾਂ ਨੇ ਜਿਹੜਾ ਇਹ ਡਿਸੀਜਨ ਸੀਗਾ, ਜਦੋਂ ਹੁਣ ਸੁਪਰੀਮ ਕੋਰਟ ਤੱਕ ਜਾਂਦੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਸਿੱਧਾ ਹੀ ਤੁਹਾਡੀ ਮਨਮਰਜ਼ੀ ਹੋ ਗਈ ਤੇ ਕੋਰਟ ਨੇ ਡਿਨਾਈ ਕਰਤਾ। ਸੋ ਸੁਪਰੀਮ ਕੋਰਟ ਨੇ ਇਹਦੇ ਵਿੱਚ ਵੀ ਬੜੀ ਕ੍ਰੀਏਟਿਵਲੀ ਆਰਗੂਮੈਂਟ ਦਿੱਤੀ ਕਿ ਜਿਹੜਾ ਰੈਸ਼ਨਲ ਬੇਸ, ਜਿੱਦਾਂ ਪਹਿਲਾਂ ਆਪਾਂ ਦੱਸਿਆ ਕਿ ਅਬੋਰਸ਼ਨ ਦੇ ਵਿੱਚ ਸੀਗਾ ਸਟ੍ਰਿਕਟ ਸਕਰੂਟਨੀ, ਉਹਦਾ ਟੈਸਟ ਸੀਗਾ। ਸੋ ਉਤੋਂ ਇੱਕ ਹਲਕਾ ਲੈਵਲ ਹੁੰਦਾ ਰੈਸ਼ਨਲ ਬੇਸਿਸ ਟੈਸਟ। ਉਹਨੇ ਕਿਹਾ ਕਿ ਇੱਥੇ ਰੈਸ਼ਨਲ ਬੇਸਿਸ ਟੈਸਟ ਲਾਓ। ਰੈਸ਼ਨਲ ਬੇਸਿਸ ਟੈਸਟ ਦਾ ਮਤਲਬ ਇਹ ਹੈ ਕਿ ਜਿਹੜੀ ਸਟੇਟ ਹੈਗੀ ਆ ਉਹਨੂੰ ਕੋਈ ਨਾ ਕੋਈ ਫਾਇਦਾ ਜਿਹੜਾ ਹੋਣਾ ਚਾਹੀਦਾ। ਸੋ ਉਹਨਾਂ ਨੇ ਇਹ ਕਿਹਾ ਕਿ ਇਹ ਤੁਹਾਡਾ ਟੈਸਟ ਜਿਹੜਾ ਹੈਗਾ, ਸਾਡਾ ਟੈਸਟ ਪਾਸ ਨਹੀਂ ਹੁੰਦਾ ਰੈਸ਼ਨਲ ਬੇਸਿਸ ਤੇ, ਇਹਦੇ ਵਿੱਚ ਸਟੇਟ ਨੂੰ ਕੋਈ ਫਾਇਦਾ ਜਿਹੜਾ ਨਹੀਂ ਹੁੰਦਾ। ਤੇ ਟੈਕਸਸ ਅਫੀਸ਼ੀਅਲ ਸੀਗੇ, ਉਹਨਾਂ ਨੇ ਆਰਗਿਊ ਕੀਤਾ ਕਿ ਜਿਹੜੇ ਆ ਇਲੀਗਲ ਬੱਚੇ ਆ, ਇਹ ਸਾਡੀ ਸਟੇਟ ਦੇ ਜੁਰਿਸਡਿਕਸ਼ਨ ਦੇ ਵਿੱਚ ਨਹੀਂ ਹੈਗੇ, ਸਾਡੇ ਉੱਤੇ ਇਹਨਾਂ ਦਾ ਕੋਈ ਜੁਰਿਸਡਿਕਸ਼ਨ ਨਹੀਂ ਬਣਦਾ। ਤਾਂ ਕਰਕੇ ਇਹ ਜਿਹੜੀ 14th ਅਮੈਂਡਮੈਂਟ ਹੈਗੀ ਆ, ਕਿਉਂਕਿ ਇਹ ਸਿਟੀਜ਼ਨ ਨਹੀਂ ਹੈਗੇ, ਸਾਡੇ ਜੁਰਿਸਡਿਕਸ਼ਨ 'ਚ ਨਹੀਂ ਹੈਗੇ, ਇਹ 14th ਅਮੈਂਡਮੈਂਟ ਕਲੇਮ ਨਹੀਂ ਕਰ ਸਕਦੇ ਕਿਉਂਕਿ ਇਹ ਸਾਡੇ ਜੁਰਿਸਡਿਕਸ਼ਨ 'ਚ ਨਹੀਂ ਹੈਗੇ। ਜਿਹੜੀ ਮੈਜੋਰਟੀ ਸੀਗੀ ਉਹਨਾਂ ਨੇ ਇਹ ਡਿਨਾਈ ਕਰਤਾ। ਉਹ ਕਹਿੰਦੇ ਕਿ ਸਿਰਫ ਇਹ ਸਿਟੀਜ਼ਨ ਨੂੰ ਨਹੀਂ ਮਿਲਦੀ 14th ਅਮੈਂਡਮੈਂਟ, ਤੇ ਨਾ ਹੀ ਸਿਰਫ ਇਹ ਉਹਨਾਂ ਨੂੰ ਮਿਲਦੀ ਜਿਹੜੇ ਤੁਹਾਡੇ ਜੁਰਿਸਡਿਕਸ਼ਨ 'ਚ ਹੈਗੇ ਕਿ ਨਹੀਂ ਹੈਗੇ। ਉਹ ਇਹ ਕਹਿੰਦੇ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਇਹ ਕੰਸੀਡਰ ਕਰਨਾ ਕਿ ਇਹ ਹਿਊਮਨ ਬੀਇੰਗ ਆ, ਕਿਉਂਕਿ ਇਹ ਹਿਊਮਨ ਬੀਇੰਗ ਆ, ਤੁਹਾਡੇ ਜੁਰਿਸਡਿਕਸ਼ਨ ਦੇ ਵਿੱਚ ਇਹ ਆਉਂਦੇ ਆ, ਤੇ ਇਹਨਾਂ ਤੇ ਜਿਹੜੀ 14th ਅਮੈਂਡਮੈਂਟ ਦੀ ਪ੍ਰੋਟੈਕਸ਼ਨ ਆ ਇਹ ਇਹਨਾਂ ਤੇ ਲਾਗੂ ਜਿਹੜੀ ਹੁੰਦੀ ਹੈ। ਜੀ, ਸੋ 14th ਅਮੈਂਡਮੈਂਟ ਦੇ ਤਹਿਤ ਲਾਗੂ ਤਾਂ ਇਸ ਦੇ ਉੱਤੇ ਜਿਹੜੀ ਉਹ ਹੋ ਗਈ ਆ। ਸੋ ਹੁਣ ਜਦੋਂ ਇੱਕ ਕੋਈ ਸੈਟਲਡ ਲਾ ਜਾਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਂਦਾ ਹੈ ਕਿਸੇ ਕੇਸ ਦੇ ਉੱਤੇ, ਤੇ ਸੁਪਰੀਮ ਕੋਰਟ ਦੇ ਵਿੱਚ ਹੀ ਦੁਬਾਰਾ ਉਸ ਦੇ ਉੱਤੇ ਚੈਲੰਜ ਕਿੱਦਾਂ ਹੋ ਜਾਂਦਾ ਆ, ਦੁਬਾਰਾ ਹੋ ਜਾਂਦਾ, ਕਿਉਂਕਿ ਸੁਪਰੀਮ ਕੋਰਟ ਨੇ ਤਾਂ ਇੱਕ ਵਾਰੀ ਡਿਸਾਈਡ ਕਰ ਰਿਹਾ। ਸੋ ਕੀ ਹਰ ਇੱਕ ਕੇਸ ਨੂੰ ਮੁੜ ਕੇ ਦੁਬਾਰਾ ਚੈਲੰਜ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਦਿੱਤੇ ਹੋਏ ਫੈਸਲੇ ਨੂੰ? ਸੋ ਜਿਹੜਾ ਅਬਾਊਟ ਆ ਉਹ ਕੀ ਹੈ ਕਿ ਹੁਣ ਦੇਖੋ ਇਹ ਜਿਹੜੇ ਬੰਦੇ ਅਬਾਊਟ ਟਰੰਪ ਆ, ਇਹ ਰੌਲਾ ਜੋ ਮਰਜ਼ੀ ਪਾਣ ਹੈ ਨਾ, ਪਰ ਇਹ ਕੀ ਹੈ ਕਿ ਐਂਡ ਆਫ ਦਾ ਡੇ ਹਾਈਲੀ ਸਮਾਰਟ ਲੋਕੀ ਆ, ਇੱਦਾਂ ਹੀ ਬੰਦਾ ਬਿਲੀਅਨਰ ਨਹੀਂ ਬਣ ਜਾਂਦਾ ਹੈ ਨਾ। ਸੋ ਕੀ ਹੈ ਕਿ ਕਾਫੀ ਸਮਾਰਟ ਬੰਦਾ, ਜੇ ਤੁਸੀਂ ਉਹਦੇ ਟਰੰਪ ਦੇ ਜਵਾਕਾਂ ਵੱਲ ਦੇਖੋ, ਹਾਈਲੀ ਕੰਪਲਿਸ਼ਡ ਆ, ਕੋਈ ਡਰੱਗਾਂ ਦੇ ਵਿੱਚ ਨਹੀਂ ਆਇਆ, ਨੇ ਤਾਂ ਮਾੜੇ ਜਿਹੇ ਬੰਦੇ ਕੋਲ ਪੈਸੇ ਆਉਂਦੇ ਤਾਂ ਤੁਸੀਂ ਦੇਖੋ ਕਿ ਜਵਾਕ ਸਾਹਮਣੇ ਔਖੇ। ਸੋ ਬਿਲੀਅਨਰ ਕਿੱਡੇ, ਉਹਨਾਂ ਨੇ ਵੀ ਕੰਪਨੀਆਂ ਖੜੀਆਂ ਕੀਤੀਆਂ ਆਪਣੀਆਂ, ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਕੈਰੀ ਕਰਦੇ ਆ। ਸੋ ਕੀ ਹੈ ਕਿ ਐਂਡ ਆਫ ਦਾ ਡੇ ਹਾਈਲੀ ਸਮਾਰਟ ਲੋਕੀ ਆ, ਇਹਨਾਂ ਨੂੰ ਜੋ ਵੀ ਬੋਲਣਾ ਪੈਂਦਾ ਆਪਣੀ ਗੱਦੀ ਚਲਾਉਣ ਲਈ ਉਹ ਬੋਲਦੇ ਆ। ਸੋ ਅਬਾਊਟ ਕੀ ਕਹਿੰਦਾ, ਅਬਾਊਟ ਕਹਿੰਦਾ ਕਿ ਉਹ ਹੁਣ ਸੁਪਰੀਮ ਕੋਰਟ ਨਾਲ ਕਿੱਦਾਂ ਖਹਿ ਰਿਹਾ ਵਾ। ਉਹ ਕਹਿੰਦਾ ਕਿ ਜਿਹੜੀ ਉਹ ਦੋ ਚੀਜ਼ਾਂ ਦੇਖ ਰਿਹਾ। ਉਹ ਕਹਿੰਦਾ ਪਹਿਲਾਂ ਕਿ ਹੁਣ ਕਹਿੰਦਾ ਕੀ ਚੇਂਜ ਹੋ ਗਿਆ, ਕਹਿੰਦਾ ਸਭ ਤੋਂ ਵੱਡੀ ਚੀਜ਼ ਤਾਂ ਇਹ ਚੇਂਜ ਹੋਈ ਹੈ ਕਿ ਜਿਹੜੀ ਕੰਪੋਜੀਸ਼ਨ ਆਫ ਸੁਪਰੀਮ ਕੋਰਟ ਕੀ, ਹੁਣ ਇਸ ਵੇਲੇ ਸੁਪਰੀਮ ਕੋਰਟ ਉਹ ਕੰਜ਼ਰਵੇਟਿਵ ਆ। ਸਭ ਤੋਂ ਪਹਿਲੀ ਤਾਂ ਉਹ ਚੀਜ਼ ਆ। ਸੋ ਉਹ ਸਹੀ ਸੋਚ ਰਿਹਾ, ਬਿਲਕੁਲ ਬਹੁਤ ਵੱਡੀ ਚੀਜ਼ ਆ ਉਹ, ਕਿਉਂਕਿ ਕੰਜ਼ਰਵੇਟਿਵ ਸੁਪਰੀਮ ਕੋਰਟ ਹੋਊਗਾ, ਉਹਦੇ ਫੇਵਰ 'ਚ ਫੈਸਲਾ ਕਰੂਗਾ। ਤੇ ਦੂਜੀ ਉਹ ਕਹਿੰਦਾ ਚੀਜ਼ ਜਿਹੜੀ ਚੇਂਜ ਹੋ ਗਈ ਹੈ ਕਿ ਮੈਨੂੰ ਕੇਸ ਜਿਹੜਾ ਸਾਹਮਣੇ ਲੈ ਕੇ ਆਉਣ ਲਈ ਇਹ ਆ ਕਿ ਜਿਹੜੇ ਨੰਬਰ ਆਫ ਮਾਈਗ੍ਰੈਂਟ ਚਿਲਡਰਨ ਸੀਗੇ ਜਦੋਂ ਪਹਿਲਾਂ ਜਿੰਨੇ ਆਉਂਦੇ ਸੀਗੇ ਤੇ ਹੁਣ ਜਿਹੜੇ ਆ ਰਹੇ ਆ ਉਹ ਬਹੁਤ ਜ਼ਿਆਦਾ ਆ ਰਹੇ ਆ। ਸੋ ਇੱਕ ਚੈਲੰਜ ਕਹਿ ਲਓ ਕਿ ਨਵਾਂ ਐਕਸਟਰਾਆਰਡਨਰੀ ਬਰਡਨ ਪੈਦਾ ਹੋ ਗਿਆ ਟੈਕਸਸ ਤੇ, ਜਿਹਦੇ ਕਰਕੇ ਕਿ ਸੁਪਰੀਮ ਕੋਰਟ ਨੂੰ ਇਹਦੀ ਗੱਲ ਜਿਹੜੀ ਆ ਉਹ ਸੁਣਨੀ ਪਊਗੀ। ਤੀਜੀ ਚੀਜ਼ ਉਹ ਇਹ ਕਹਿੰਦਾ ਕਿ ਜਿਹੜੇ ਹੁਣ ਲੋਕੀ ਆ ਰਹੇ ਆ, ਉਦੋਂ ਇਕੱਲੇ ਹਿਸਪੈਨਿਕ ਆਉਂਦੇ ਸੀਗੇ, ਹੁਣ ਸਾਰੇ ਆ ਰਹੇ ਆ, ਪੰਜਾਬੀ ਵੀ ਆ ਰਹੇ ਆ, ਅਫਰੀਕਨ ਵੀ ਆ ਰਹੇ ਆ, ਹਰੇਕ ਆ ਰਹੇ ਆ। ਸੋ ਡਾਇਵਰਸਿਟੀ ਬਹੁਤ ਜ਼ਿਆਦਾ ਜਿਹੜੀ ਵੱਧ ਗਈ ਆ। ਇਹਦੇ ਨਾਲ ਨਾਲ ਸਿਰਫ ਲੈਂਗੁਏਜ ਸਪੈਨਿਸ਼ ਨਹੀਂ, ਹੋਰ ਬਹੁਤ ਲੈਂਗੁਏਜ ਬੋਲਣ ਵਾਲੇ ਜਿਹੜੇ ਲੋਕ ਆ ਉਹ ਆ ਰਹੇ ਆ। ਉਹਦੇ ਕਰਕੇ ਕੀ ਸੀਗਾ ਕਿ ਜਿਹੜਾ ਸਾਡਾ ਟੈਕਸਸ ਸਕੂਲ ਸਿਸਟਮ ਸੀਗਾ, ਸਟੇਟ ਦਾ ਜਿਹੜਾ ਬਰਡਨ ਸੀਗਾ ਉਹ ਹੋਰ ਵੀ ਜ਼ਿਆਦਾ ਜਿਹੜਾ ਵੱਧ ਗਿਆ। ਤੇ ਹੁਣ ਜਿਹੜਾ ਆਪਾਂ ਜੇ ਅਨਡਾਕੂਮੈਂਟਡ ਬੱਚਿਆਂ ਨੂੰ ਜੇ ਆਪਾਂ ਐਜੂਕੇਟ ਕਰੀਏ ਤੇ ਉਹ ਇੱਕ ਅਨਸਸਟੇਨੇਬਲ ਆ ਤੇ ਅਨਅਫੋਰਡੇਬਲ ਆ। ਇਹਦੇ ਨਾਲ ਨਾਲ ਉਹਨੇ ਜਿਹੜੀ ਟਾਈਟਲ 42 ਐਕਸਪਲਸ਼ਨ ਸੀਗੀ, ਇਹਦੇ ਬਾਰੇ ਆਪਾਂ ਸ਼ੋਅ 'ਚ ਕਾਫੀ ਗੱਲ ਕੀਤੀ ਕਿ ਪੁਰਾਣਾ ਦਾ ਲਾਅ ਸੀਗਾ, ਜਿਹਦੇ ਕਰੋਨਾ ਦੇ ਕਰਕੇ ਉਹਨਾਂ ਨੇ ਪਾਵਰ ਦੇ ਦਿੱਤੀ ਕਿ ਤੁਸੀਂ ਇਹਨੂੰ ਐਕਸਰਸਾਈਜ਼ ਕਰਕੇ ਟੈਕਸਸ ਸਿੱਧਾ ਹੀ ਜਿਹੜਾ ਬਾਰਡਰ ਉਹ ਬੰਦ ਕਰ ਸਕਦਾ। ਤੇ ਬਾਈਡਨ ਨੇ ਕਿਹਾ ਸੀਗਾ ਕਿ ਮਈ 'ਚ ਉਹਨਾਂ ਨੇ ਟਾਈਟਲ 42 ਰਿਸਟ੍ਰਿਕਸ਼ਨ ਚੱਕ ਦੇਣੀ ਆ, ਬਾਰਡਰ ਖੋਲ ਦੇਣਾ। ਸੋ ਇਹ ਅਬਾਊਟ ਕਹਿ ਰਿਹਾ ਕਿ ਟਾਈਟਲ 42 ਵੀ ਚੱਕ ਦੇਣਾ, ਲੋਕੀ ਵੀ ਬਹੁਤ ਆ ਰਹੇ ਆ, ਲੈਂਗੁਏਜ ਵੀ ਬਹੁਤ ਜ਼ਿਆਦਾ ਬੋਲੀਆਂ ਜਾ ਰਹੀਆਂ, ਤੇ ਸਾਡਾ ਜਿਹੜਾ ਖਰਚਾ ਸਰਕਾਰ ਦਾ ਉਹ ਬਹੁਤ ਜ਼ਿਆਦਾ ਵੱਧ ਜਾਣਾ। ਉਹਨੂੰ ਲੱਗਦਾ ਕਿ ਸੁਪਰੀਮ ਕੋਰਟ ਹੁਣ ਕੰਜ਼ਰਵੇਟਿਵ ਆ, ਇਸ ਲਈ ਫੈਸਲਾ ਇਹਦੇ ਫੇਵਰ 'ਚ ਜਾ ਸਕਦਾ ਵਾ। ਤੇ ਕਾਫੀ ਜ਼ਿਆਦਾ ਉਹ ਕਹਿੰਦੇ ਕਿ ਬਿਲੀਅਨਸ ਆਫ ਡਾਲਰ ਹਰੇਕ ਸਾਲ ਜਿਹੜੇ ਐਜੂਕੇਸ਼ਨ ਐਕਸਪੈਂਸਿਸ ਦੇ ਵਿੱਚ ਜਿਹੜੇ ਉਹ ਆਪਾਂ ਸਪੈਂਡ ਕਰ ਰਹੇ ਹਾਂ। ਤੇ ਉਹਨਾਂ ਨੂੰ ਲੱਗਦਾ ਕਿ
ਕਿਉਂਕਿ ਹੁਣ ਕੋਰਟ ਦਾ ਮੈਮੋ ਲੀਕ ਹੋਇਆ ਸੀਗਾ ਤੇ ਉਹਨੂੰ ਲੱਗਦਾ ਕਿ ਇਹ ਰਾਈਟ ਟਾਈਮ ਹੈਗਾ ਕਿ ਪਲਾਇਰ ਵਾਲਾ ਜਿਹੜਾ ਕੇਸ ਆ ਉਹਨੂੰ ਚੈਲੰਜ ਕਰਨ ਲਈ। ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਦੱਸਦੇ ਜਾਈਏ, ਇਹ ਸਾਡੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਜਿਹੜੇ 2012-13 ਚ ਆਏ ਸੀਗੇ ਤੇ ਐਰੀਜ਼ੋਨਾ ਦੇ ਵਿੱਚ ਜਦੋਂ ਆਪਾਂ ਦੇਖਿਆ ਸ਼ੈਰਿਫ ਹੁੰਦਾ ਸੀਗਾ ਇੱਕ, ਉਹ ਜਿਹੜਾ ਇਮੀਗ੍ਰੈਂਟ ਲੋਕ ਲੰਘਦੇ ਸੀਗੇ ਫੜਦਾ ਸੀਗਾ, ਬੜਾ ਨਿਊਜ਼ ਦੇ ਵਿੱਚ ਬਣਿਆ ਸੀਗਾ। ਤੇ ਉਹਦਾ ਫਿਰ ਕੇਸ ਜਿਹੜਾ ਸੀਗਾ ਯੂਨਾਈਟਿਡ ਸਟੇਟਸ ਸੁਪਰੀਮ ਕੋਰਟ ਕੋ ਗਿਆ, ਐਰੀਜ਼ੋਨਾ ਵਰਸਸ ਯੂਨਾਈਟਿਡ ਸਟੇਟਸ। ਤੇ ਉਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਜਿਹੜੀ ਇਮੀਗ੍ਰੇਸ਼ਨ ਦੀ ਇਨਫੋਰਸਮੈਂਟ ਆ ਉਹ ਫੈਡਰਲ ਅਥਾਰਟੀ ਆ, ਤੁਸੀਂ ਐਜ਼ ਅ ਲੋਕਲ ਲੋਕਾਂ ਨੂੰ ਅਰੈਸਟ ਜਾਂ ਇਦਾਂ ਨਹੀਂ ਕਰ ਸਕਦੇ। ਸੋ ਐਰੀਜ਼ੋਨਾ ਵਰਸਸ ਯੂਨਾਈਟਿਡ ਸਟੇਟ। ਸੋ ਹੁਣ ਪਲਾਇਰ ਨੂੰ ਕੀ ਲੱਗਦਾ ਹੈਗਾ ਕਿ ਉਹ ਕਹਿੰਦਾ ਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਆ ਕਿ ਇਹ ਫੈਡਰਲ ਗਵਰਨਮੈਂਟ ਨੂੰ ਫੈਡਰਲ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਆ ਕਿ ਉਹਨਾਂ ਦੀ ਪਾਵਰ ਆ, ਤੇ ਦੂਜੇ ਪਾਸੇ ਉਹ ਸਟੇਟ ਨੂੰ ਕਹਿੰਦੇ ਆ ਕਿ ਤੁਸੀਂ ਪੈਸੇ ਦਿਓ ਸਕੂਲ ਦੇ ਬੱਚਿਆਂ ਦੇ। ਸੋ ਇਹਨੇ ਖੱਪ ਪਾਤੀ ਪੂਰੀ। ਇਹ ਕਹਿੰਦਾ ਜਾਂ ਤਾਂ ਕਹਿੰਦਾ ਐਰੀਜ਼ੋਨਾ ਵਾਲਾ ਡਿਸੀਜਨ ਵਾਪਸ ਲਓ, ਜਾਂ ਤਾਂ ਉਹ ਵੀ ਪਾਵਰ ਸਾਨੂੰ ਦਿਓ ਕਿ ਆਪਾਂ ਫੜਾਂਗੇ, ਆਪਾਂ ਐਜੂਕੇਸ਼ਨ ਦੇਵਾਂਗੇ, ਜਾਂ ਕਹਿੰਦਾ ਕਿ ਤੁਸੀਂ ਪੈਸੇ ਦਿਓ ਤੇ ਜਿਹੜਾ ਪਲਾਇਰ ਵਾਲਾ ਕੇਸ ਆ ਉਹਨੂੰ ਵਾਪਸ ਲਓ। ਕਹਿੰਦਾ ਦੋਨੋਂ ਧਿਰਾਂ ਚ ਨਹੀਂ ਤੁਸੀਂ ਕਰ ਸਕਦੇ ਕਿ ਸਾਡੇ ਕੋਲ ਉਹਨਾਂ ਨੂੰ ਰੋਕਣ ਦੀ ਪਾਵਰ ਨਹੀਂ, ਇਮੀਗ੍ਰੇਸ਼ਨ ਫੈਡਰਲ ਆ, ਤੇ ਦੂਜੇ ਪਾਸੇ ਤੁਸੀਂ ਜਿਹੜਾ ਪਲਾਇਰ ਵਾਲੇ ਕੇਸ ਤੁਸੀਂ ਕਹਿੰਦੇ ਹੋ ਕਿ ਸਟੇਟ ਨੂੰ ਪੈਸੇ ਦੇਣੇ ਚਾਹੀਦੇ ਆ। ਸੋ ਇਹ ਬੇਸਿਕਲੀ ਕੀ ਕਹਿੰਦਾ ਕਿ ਜਾਂ ਤਾਂ ਐਰੀਜ਼ੋਨਾ ਵਾਲਾ ਵਾਪਸ ਲਓ ਜਾਂ ਪਲਾਇਰ ਵਾਲਾ ਵਾਪਸ ਲਓ। ਤੇ ਇਹਨੂੰ ਇਹ ਕਿੱਦਾਂ ਕਰ ਰਿਹਾ, ਇੱਕ ਸੁਪਰੀਮ ਕੋਰਟ ਦੀ ਇੱਕ ਯੂਐਸ ਕਨਸਟੀਟਿਊਸ਼ਨ ਦੀ ਇੱਕ ਪ੍ਰੋਵੀਜ਼ਨ ਹੁੰਦੀ ਹੈ, ਐਂਟੀ ਕਮੈਂਡਰਿੰਗ ਪ੍ਰੋਵੀਜ਼ਨ ਉਹਨੂੰ ਕਹਿੰਦੇ ਨੇ, 10th ਅਮੈਂਡਮੈਂਟ ਦੇ ਥੱਲੇ। ਇਨ ਸ਼ਾਰਟ ਉਹ ਕੀ ਕਹਿੰਦੀ ਹੈ ਕਿ ਜਿਹੜੀਆਂ ਵੀ ਪਾਵਰਾਂ ਯੂਨਾਈਟਿਡ ਸਟੇਟ ਨੇ ਸਪੈਸ਼ਲੀ ਕਨਸਟੀਟਿਊਸ਼ਨ ਨੇ ਫੈਡਰਲ ਗਵਰਨਮੈਂਟ ਨੂੰ ਨਹੀਂ ਦਿੱਤੀਆਂ ਤੇ ਸਟੇਟਸ ਤੋਂ, ਜਾਂ ਉਹਨਾਂ ਨੇ ਕੋਈ ਸਟੇਟਸ ਤੇ ਰੋਕ ਨਹੀਂ ਲਾਈ, ਉਹ ਸਟੇਟਸ ਉਹ ਪਾਵਰ ਆਪਣੀ ਐਕਸਰਸਾਈਜ਼ ਕਰ ਸਕਦੇ ਆ ਤੇ ਉਹਦੇ ਲੋਕੀ ਉਹਦੇ ਪਾਵਰ ਐਕਸਰਸਾਈਜ਼ ਕਰ ਸਕਦੇ ਆ। ਸੋ ਇਹਨੇ ਆਹ ਵਾਲੀ ਡਾਕਟਰਿਨ ਦੇ ਥੱਲੇ ਕਿਹਾ ਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਨਜਾਇਜ਼ ਹੀ ਜਿਹੜੀ ਸਾਡੀ ਸਟੇਟਸ ਆ ਐਂਟੀ ਕਮੈਂਡਰਿੰਗ ਪ੍ਰੋਵੀਜ਼ਨ ਯੂਜ਼ ਕਰਕੇ ਸਾਡੇ ਨਾਲ ਧੱਕਾ ਕਰ ਰਹੀ ਆ, ਸਾਨੂੰ ਆਪਣੇ ਲਾਅ ਬਣਾਉਣ ਤੋਂ ਰੋਕ ਰਹੀ ਆ। ਤੇ ਜਿਹੜੇ ਹੁਣ ਰੈਕਡ ਨੰਬਰ ਆਫ ਜਿਹੜੇ ਮਾਈਗ੍ਰੈਂਟ ਚਿਲਡਰਨ ਆ ਉਹ ਆ ਰਹੇ ਆ, ਤੇ ਇਹ ਲੋਕਾਂ ਦੇ ਨਾਲ ਉਹ ਕੀ ਹੋ ਰਿਹਾ ਕਿ ਉਹ ਕਹਿੰਦਾ ਕਿ ਜਿਹੜਾ ਨੇਟਿਵ ਬੋਰਨ ਜਿਹੜੇ ਹੈਗੇ ਆ ਲੋਕੀ, ਉਹਨਾਂ ਦੀ ਜਿਹੜੇ ਨੰਬਰ ਆ ਉਹ ਬਹੁਤ ਜ਼ਿਆਦਾ ਜਿਹੜੇ ਸ਼ਰਿੰਕ ਕਰ ਰਹੇ ਆ। ਤੇ ਕਿਉਂਕਿ ਉਹ ਸ਼ਰਿੰਕ ਕਰ ਰਹੇ ਆ, ਇਸ ਲਈ ਜਿਹੜੀ ਸਾਰੀਆਂ ਸਟੱਡੀ ਹੋਈਆਂ ਸਾਨੂੰ ਐਗਜ਼ੈਕਟਲੀ ਪਤਾ ਨਹੀਂ, ਕਿਉਂਕਿ ਫੈਡਰਲ ਲਾਅ ਨੇ ਇਹ ਵੀ ਕਿਹਾ ਸੀਗਾ ਕਿ ਕਿਸੇ ਬੱਚੇ ਤੋਂ ਤੁਸੀਂ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛਣਾ। ਉਹ ਕਹਿੰਦਾ ਕਿ ਹੁਣ ਜਦੋਂ ਤੁਸੀਂ ਇਮੀਗ੍ਰੇਸ਼ਨ ਸਟੇਟਸ ਪੁੱਛੋਗੇ ਨਹੀਂ ਕਿਸੇ ਤੋਂ, ਤਾਂ ਸਾਨੂੰ ਐਗਜ਼ੈਕਟ ਨੰਬਰ ਜਿਹੜੇ ਪਤਾ ਨਹੀਂ ਕਿ ਕੱਚੇ ਬੱਚੇ ਕਿੰਨੇ ਪੜ੍ਹਦੇ ਆ ਸਾਡੇ ਸਕੂਲ ਸਿਸਟਮ ਦੇ ਵਿੱਚ। ਤੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਜਿਹੜੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਾ। ਜਿਹੜੇ ਇਮੀਗ੍ਰੈਂਟ ਦੇ ਵਕੀਲ ਆ ਉਹਨਾਂ ਨੂੰ ਇਹ ਲੱਗਦਾ ਕਿ ਨਹੀਂ, ਜਿਹੜੇ ਸਿਰਫ ਪੇਰੈਂਟਸ ਆ ਉਹ ਕੱਚੇ ਸੀਗੇ, ਬੱਚੇ ਜ਼ਿਆਦਾਤਰ ਤਕਰੀਬਨ ਇੱਥੇ ਪੱਕੇ ਹੋਏ ਆ। ਸੋ ਇਹ ਜਿਹੜਾ ਵਿਵਾਦ ਆ ਉਹ ਕਹਿੰਦਾ ਕਿ ਜਿਹੜੀ ਫੈਡਰਲ ਲਾਅ ਹੈਗਾ ਕਿ ਤੁਸੀਂ ਬੱਚੇ ਤੋਂ ਉਹਦਾ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛ ਸਕਦੇ, ਉਹਨੂੰ ਵੀ ਵਾਪਸ ਲਓ, ਸਾਨੂੰ ਪਾਵਰ ਦਿਓ ਕਿ ਆਪਾਂ ਬੱਚੇ ਤੋਂ ਇਮੀਗ੍ਰੇਸ਼ਨ ਸਟੇਟਸ ਪੁੱਛੀਏ ਤੇ ਸਾਨੂੰ ਉਹਦੇ ਨਾਲ ਕੈਲਕੂਲੇਸ਼ਨ ਮਿਲੇ, ਤਾਂ ਕਿ ਆਪਾਂ ਜਿਹੜਾ ਲੋਕਲ ਜਿਹੜੇ ਸਾਡੇ ਅਮਰੀਕਨ ਬੱਚੇ ਆ ਇੱਥੇ ਦੇ ਬੋਰਨ ਆ ਉਹਨਾਂ ਵੱਲ ਇਹ ਕਹਿੰਦਾ, ਤਾਂ ਕਿ ਆਪਾਂ ਜ਼ਿਆਦਾ ਜਿਹੜਾ ਫੋਕਸ ਕਰ ਸਕੀਏ। ਸੋ ਇਹ ਸਾਰਾ ਮਸਲਾ, ਸੋ ਦੇਖਦੇ ਹਾਂ ਹੁਣ ਇਹ ਸੁਪਰੀਮ ਕੋਰਟ ਤੱਕ ਕਿੱਦਾਂ ਜਾਂਦਾ ਤੇ ਕੀ ਫੈਸਲਾ ਹੁੰਦਾ। ਜੇ ਇਹ ਫੈਸਲਾ ਇਹਦੇ ਫੇਵਰ 'ਚ ਚੱਲ ਗਿਆ ਤਾਂ ਜਿਹੜੇ ਫੈਮਲੀਆਂ ਨੂੰ ਲੈ ਕੇ ਲੋਕੀ ਆਉਂਦੇ ਆ, ਪੰਜਾਬ ਤੋਂ ਬਹੁਤ ਜ਼ਿਆਦਾ ਆਉਂਦੇ ਆ। ਸੋ ਤੁਸੀਂ ਸਾਰੇ ਜਣੇ ਇਫੈਕਟ ਹੋਵੋਗੇ, ਕਿਉਂਕਿ ਤੁਹਾਨੂੰ ਜਿਹੜੇ ਸਕੂਲ ਸਿਸਟਮ ਆ, ਤੁਹਾਡੇ ਬੱਚਿਆਂ ਦੀ ਐਨਰੋਲਮੈਂਟ ਕਈ ਸਟੇਟਸ ਦੇ ਵਿੱਚ, ਟੈਕਸਸ ਵਗੈਰਾ ਦੇ ਵਿੱਚ ਉਹ ਰਿਫਿਊਜ਼ ਕੀਤੀ ਜਾ ਸਕਦੀ ਆ ਕਿ ਉਹਨਾਂ ਨੇ ਤੁਹਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇਣੀ। ਸੋ ਜਿਹੜਾ ਰੋ ਵੀ ਵੇਡ ਸੀਗਾ, ਐਂਟੀ ਅਬੋਰਸ਼ਨ ਵਾਲਾ ਜਿਹੜਾ ਕੇਸ ਸੀਗਾ, ਉਹ ਤੁਹਾਡੇ ਲਈ ਇਸ ਲਈ ਇੰਪੋਰਟੈਂਟ ਆ ਕਿਉਂਕਿ ਜੇ ਉਹ ਓਵਰਟਰਨ ਹੋ ਗਿਆ ਤਾਂ ਫਿਰ ਜਿਹੜਾ ਅਗਲਾ ਵਾਲਾ ਐਰੀਜ਼ੋਨਾ ਤੇ ਪਲਾਇਰ ਓਵਰਟਰਨ ਹੋਊਗਾ, ਐਰੀਜ਼ੋਨਾ ਤੇ ਪਲਾਇਰ ਓਵਰਟਰਨ ਹੋਊਗਾ ਤੇ ਉਹਦਾ ਜਿਹੜਾ ਡਾਇਰੈਕਟ ਇਫੈਕਟ ਹੈਗਾ ਜਿਹੜਾ ਪੰਜਾਬੀਆਂ ਨੂੰ ਵੀ ਪਊਗਾ। ਜੀ ਇਕੱਲਾ ਹੀ ਨਹੀਂ, ਜਦੋਂ ਇੱਕ ਵਾਰੀ ਕਹਿੰਦੇ ਵੀ ਦਰਵਾਜ਼ੇ 'ਚ ਜਦੋਂ ਪੈਰ ਰੱਖ ਹੋ ਜਾਵੇ ਤੇ ਫਿਰ ਦਰਵਾਜ਼ਾ ਖੋਲ੍ਹਣਾ ਸੌਖਾ ਆ। ਇਸ ਤੋਂ ਬਾਅਦ ਦੇ ਵਿੱਚ ਹੋਰ ਕਈ ਇੱਦਾਂ ਦੇ ਜਿਹੜੇ ਉਹ ਕੇਸ ਹੋ ਸਕਦੇ ਜਿਨ੍ਹਾਂ ਉੱਤੇ ਓਬਵੀਅਸਲੀ ਇਹਨਾਂ ਸਿਆਸਤਦਾਨਾਂ ਦੀ ਜਿਹੜੀ ਉਹ ਨਜ਼ਰ ਹੋਊਗੀ, ਜਿਹੜੀ ਇਵੈਂਚੁਅਲੀ ਇਮੀਗ੍ਰੈਂਟਸ ਦੇ ਜਿਹੜੇ ਆ ਉਹ ਖਿਲਾਫ ਜਾ ਸਕਦੇ ਆ। ਪਰ ਦੇਖੋ ਹੁੰਦਾ ਕੀ ਹੈ, ਕਿਵੇਂ ਆ। ਪਰ ਰੋ ਵਰਸਿਸ ਵੇਡ ਜਿਹੜਾ ਤਕਰੀਬਨ ਜਿਹੜਾ ਡਰਾਫਟ ਓਪੀਨੀਅਨ ਆਇਆ ਉਹਦੇ ਹਿਸਾਬ ਨਾਲ ਤਾਂ ਇਹ ਓਵਰਟਰਨ ਹੋਣ ਜਾ ਰਿਹਾ ਆ। ਇੱਕ ਮਿਸੀਸਿਪੀ ਦਾ ਹੋਰ ਕੇਸ ਪੈਂਡਿੰਗ ਪਿਆ ਹੈ ਸੁਪਰੀਮ ਕੋਰਟ ਦੇ ਵਿੱਚ ਅਬੋਰਸ਼ਨ ਦੇ ਨਾਲ ਬਾਬਤ। ਸੋ ਉਹ ਦੇਖੋ ਕੀ ਹੁੰਦਾ ਆ। ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਆਪਣੇ ਪੱਧਰ ਦੇ ਉੱਤੇ ਜਿਹੜੇ ਅਬੋਰਸ਼ਨ ਦੇ ਹੱਕ ਵਾਲੇ ਆ ਉਹ ਆਪਣੇ ਲਾਅ ਬਣਾ ਰਹੇ ਆ, ਜਿਹੜੇ ਅਗੇਂਸਟ ਵਾਲੇ ਆ ਉਹ ਆਪਣਾ ਲਾਅ ਜਿਹੜਾ ਉਹ ਬਣਾ ਰਹੇ ਆ। ਅੱਗੇ ਸਟੇਟ ਦਾ ਮੁੱਦਾ ਹੁੰਦਾ ਸੀਗਾ ਇਹ, ਤੇ ਉਹ ਆਪਣੇ ਪੱਧਰ ਤੇ ਕਰਦੇ ਸੀ, ਪਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 'ਚ ਫੈਡਰਲ ਪੱਧਰ ਦੇ ਉੱਤੇ ਜਿਹੜੀਆਂ ਚੇਂਜਿਸ ਆ ਉਹ ਆ ਗਈਆਂ ਸੀ, ਸਾਰਿਆਂ ਨੂੰ ਉਹ ਮੰਨਣਾ ਪੈ ਰਿਹਾ ਸੀਗਾ। ਸੋ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਤਾਂ ਹੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਉੱਤੇ ਹਰ ਇੱਕ ਪ੍ਰਸ਼ਾਸਨ ਦਾ ਜਿਹੜਾ ਉਹ ਜ਼ੋਰ ਲੱਗਦਾ ਆ ਵੀ ਆਪਣੀ ਸੋਚ ਵਾਲੇ ਬੰਦੇ ਲਾ ਜਾਈਏ ਤਾਂ ਆਉਣ ਵਾਲੇ ਕਈ ਦਹਾਕੇ ਜਿਹੜਾ ਆ ਉਹਦਾ ਅਸਰ ਰਹਿੰਦਾ ਆ।
ਕਲਚਰਲ ਚੇਂਜਸ ਜਿਹੜੀ ਉਹ ਇਸ ਟਾਈਮ ਆਪਾਂ ਦੇਖ ਰਹੇ ਹਾਂ। ਤੇ ਅਟਾਰਨੀ ਟੇਡ ਕਹਿਣਾ ਜੀ ਆਪਾਂ ਹੁਣ ਇੱਥੇ ਇੱਕ ਲੈਂਦੇ ਹਾਂ ਜੀ ਹੋਰ ਇੱਕ ਬ੍ਰੇਕ, ਜੀ ਤੇ ਬ੍ਰੇਕ ਤੋਂ ਬਾਅਦ ਚ ਸਰੋਤਿਓ ਆਪਾਂ ਲੈਂਦੇ ਹਾਂ ਤੁਹਾਡੀਆਂ ਕਾਲ ਕਰਨ ਦੇ ਲਈ ਨੰਬਰ 408 272 5200 4082725200 408 272 5200। ਜਦੋਂ ਆਪਾਂ ਤੁਹਾਡਾ ਨਾਮ ਲਵਾਂਗੇ ਤੇ ਫਿਰ ਤੁਸੀਂ ਆਪਣਾ ਸਵਾਲ ਜਿਹੜਾ ਆ ਪੁੱਛ ਲਿਓ। ਸਹੀ ਸਵਾਲ ਜਿਹੜਾ ਸਹੀ ਤਰੀਕੇ ਦੇ ਨਾਲ ਜਿਹੜਾ ਪੁੱਛ ਲਿਓ ਤਾਂ ਜੋ ਆਪਾਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ ਤੇ ਛੋਟੀ ਆਪਣੀ ਗੱਲ ਰੱਖਣ ਦੀ ਕਰਿਓ ਗੱਲ। ਸਤਿੰਦਰ ਜੀ। ਹੈਲੋ ਜੀ ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਸੀ, ਮੈਨੇ ਲਾਸਟ ਵੀਕ ਮੇਰੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਸੀ ਤੇ ਇੰਟਰਵਿਊ ਵਗੈਰਾ ਹੋ ਗਈ ਆ ਸਾਰੀ, ਤੇ ਉਹਨਾਂ ਨੇ ਨਾ, ਮੈਂ ਮਤਲਬ ਬਾਰਡਰ ਕ੍ਰਾਸ ਕਰਕੇ ਆਇਆ ਸੀ ਤੇ ਮੈਂ ਉਹਦੇ ਵਿੱਚ ਜਦੋਂ ਮੇਰੀ ਇੰਟਰਵਿਊ ਹੋਈ ਉਹਨੇ ਮੈਨੂੰ ਪੁੱਛਿਆ ਵੀ ਤੇਰੀਆਂ ਅਰੈਸਟ ਕਿੱਥੇ ਕਿੱਥੇ ਹੋਈਆਂ, ਮੈਂ ਦੱਸਤੀਆਂ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਉਹਨੇ ਸਾਰਾ ਕੁਝ ਸਾਈਨ ਵਗੈਰਾ ਕਰਾ ਲਏ ਤੇ ਲਾਸਟ ਮੂਮੈਂਟ ਤੇ ਜਾ ਕੇ ਨਾ ਉਹਨੇ ਮੈਨੂੰ ਕੁਐਸਚਨ ਪੁੱਟ ਕੀਤਾ ਵੀ ਕਹਿੰਦੀ ਤੂੰ ਅਰੈਸਟ ਹੋਇਆ ਵਾ ਮੈਕਸੀਕੋ ਦੇ ਵਿੱਚ, ਸੌਰੀ ਕਸਟਡੀ ਦੇ ਵਿੱਚ ਸੀ ਮੈਕਸੀਕੋ ਦੇ ਵਿੱਚ, ਤੇ ਮਤਲਬ ਸਾਲ ਦਾ ਵੀ ਨਾਮ ਲਿਆ ਤੇ ਮੰਥ ਦਾ ਵੀ ਨਾਮ ਲਿਆ ਹਨਾ। ਤੇ ਉਹ ਭਾਜੀ ਮੈਂ ਉਹਨੂੰ ਨੋ ਕਹਿਤਾ ਹਨਾ, ਪਰ ਮੈਂ ਆਲਰੇਡੀ ਉੱਥੇ 6 ਮਹੀਨੇ ਜੇਲ੍ਹ ਕੱਟੀ ਸੀ ਮੈਕਸੀਕੋ 'ਚ, ਮੈਨੂੰ ਫੜ ਲਿਆ ਸੀ ਉਹਨਾਂ ਨੇ ਹਨਾ, ਤੇ ਕਿਉਂਕਿ ਮੇਰੇ ਕੋਲ ਪਾਸਪੋਰਟ ਵਗੈਰਾ ਕੁਛ ਨਹੀਂ ਸੀ ਹੈਗਾ। ਤੇ ਉਹ ਫਿਰ ਉਹ ਮਤਲਬ ਲਾਸਟ ਮੂਮੈਂਟ ਤੇ ਇਹੀ ਕੁਐਸਚਨ ਮੈਨੂੰ ਪੁੱਟ ਕੀਤਾ ਉਹਨੇ, ਮੈਂ ਉਹਨੂੰ ਕਿਹਾ ਨੋ, ਤੇ ਉਸ ਤੋਂ ਬਾਅਦ ਉਹਨੇ ਮੈਨੂੰ ਕੋਈ ਕੁਐਸਚਨ ਨਹੀਂ ਦੁਬਾਰਾ ਪੁੱਟ ਕੀਤਾ, ਕਿਉਂਕਿ ਮੇਰੀ ਸਟੇਟਮੈਂਟ ਦੇ ਵਿੱਚ ਵੀ ਨਹੀਂ ਸੀ ਮੈਂਸ਼ਨ ਕੀਤਾ ਹੋਇਆ ਔਰ ਨਾ ਹੀ ਐਪਲੀਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਵਾ ਕੁਛ ਏਦਾਂ ਦਾ ਮੈਕਸੀਕੋ ਦੀ ਵੀ ਮੈਂ ਜੇਲ੍ਹ 'ਚ ਰਿਹਾ ਵਾਂ। ਤੇ ਫਿਰ ਮੈਂ ਇਹੀ ਸ਼ੋ ਕਿਤੇ ਵੀ ਮੈਕਸੀਕੋ ਦੇ ਥਰੂ ਇੱਧਰੋਂ ਆਇਆ। ਸਵਾਲ ਕੀ ਆ ਵੀ ਕੀ ਹੋਊਗਾ ਕਿ ਇਹ ਪੁੱਛਣਾ ਚਾਹੁੰਦੇ? ਮੇਰਾ ਸਵਾਲ ਇਹੀ ਆ ਭਾਜੀ ਵੀ ਉਹਨੇ ਲਾਸਟ ਮੂਮੈਂਟ ਤੇ ਮੈਨੂੰ ਇਹ ਕੁਐਸਚਨ ਪੁੱਟ ਕਰਤਾ, ਸਾਈਨ ਵਗੈਰਾ ਪਹਿਲਾਂ ਕਰਾ ਲਏ ਸੀ ਤੇ ਉਸ ਤੋਂ ਬਾਅਦ ਉਹਨੇ ਦੁਬਾਰਾ ਮੈਨੂੰ ਕੋਈ ਕੁਐਸਚਨ ਪੁੱਟ ਨਹੀਂ ਕੀਤਾ। ਮੇਰੇ ਮਨ 'ਚ ਇਹੀ ਡਾਊਟ ਆ ਵੀ ਇਹ ਕੁਝ ਗਲਤ ਹੋ ਸਕਦਾ ਕਿ ਨਹੀਂ, ਕਿਉਂਕਿ ਮੈਂ ਮੈਂਸ਼ਨ ਨਹੀਂ ਕੀਤਾ। ਜੀ ਸੋ ਪਹਿਲਾਂ ਤਾਂ ਏਦਾਂ ਕਿ ਦੇਖੋ ਥੋੜਾ ਜਿਹਾ ਲੰਬਾ ਜਵਾਬ ਹੋ ਜਾਣਾ ਕੀ ਹੈ ਕਿ ਜਦੋਂ ਜਿਹੜਾ ਲੀਗਲ ਸੁਣ ਕੀ ਹੈ ਕਿ ਆਪਣੀ ਕਮਿਊਨਿਟੀ 'ਚ ਫਾਰਮ ਭਰਨ ਵਾਲੇ ਬੜੇ ਸੱਜੇ ਖੱਬੇ ਤੁਰੇ ਫਿਰਦੇ ਆ ਕਿ ਫਾਰਮ ਭਰਤੇ ਫਾਰਮ ਕੋਈ ਵੀ ਭਰ ਸਕਦਾ, ਬੰਦਾ ਆਪ ਵੀ ਭਰ ਸਕਦਾ। ਪਰ ਆਹ ਜਿਹੜਾ ਹੁਣ ਤੁਹਾਡਾ ਨਾ ਕੀ ਹੈ ਕਿ ਆਹੀ ਜਿਹੜੀ ਚੀਜ਼ਾਂ ਕਿ ਅਰੈਸਟ ਹੋਈ ਸੀ ਨਹੀਂ ਹੋਈ ਸੀ, ਤੁਸੀਂ ਕਹਿੰਦੇ ਮੈਕਸੀਕੋ 'ਚ ਜੇ 6 ਮਹੀਨੇ ਰਹਿ ਕੇ ਆਏ ਸੀ ਹਨਾ, ਤਾਂ ਉਹ ਅਰੈਸਟ ਹੀ ਆ। ਉਹ ਅਰੈਸਟ ਕਿਉਂ ਨਹੀਂ ਹੈਗੀ, ਮਤਲਬ ਕਿ ਹੋਰ ਅਰੈਸਟ ਕਿਹਨੂੰ ਕਹਿੰਦੇ ਆ? ਤੇ ਉਹ ਜਦੋਂ ਤੁਸੀਂ ਆਪਣਾ ਅਸਾਈਲਮ ਦੀ ਐਪਲੀਕੇਸ਼ਨ ਭਰਦੇ ਹੋ ਉਹ 'ਚ ਵੀ ਤੁਹਾਡਾ ਦੱਸਣਾ ਬਣਦਾ ਕਿ ਆਹੋ ਮੈਨੂੰ ਫੜਿਆ ਸੀਗਾ। ਜਿਹੜਾ ਸਵਾਲ ਆ ਉਹਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਦੱਸਣ ਨਾਲ ਕਿ ਮੈਨੂੰ ਫੜਿਆ ਸੀਗਾ ਤਾਂ ਅਰੈਸਟ ਆ। ਉਹ ਬਸ ਇਹੀ ਪੁੱਛਦੇ ਕਿ ਕਿਹੜੇ ਰਿਲੇਟਡ ਅਰੈਸਟ ਸੀਗੀ। ਇਮੀਗ੍ਰੇਸ਼ਨ ਰਿਲੇਟਡ ਅਰੈਸਟ ਦਾ ਕੋਈ ਫਰਕ ਨਹੀਂ ਪੈਂਦਾ, ਪਰ ਦੱਸਣਾ ਪੈਂਦਾ। ਫਿਰ ਜਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰਦੇ ਹੋ ਉਹਦੇ ਵਿੱਚ ਵੀ ਇਹੀ ਆ ਕਿ ਕੋਈ ਅਰੈਸਟ ਸੀ ਕਿ ਨਹੀਂ ਸੀਗੀ, ਦੱਸਣਾ ਪੈਂਦਾ, ਯੈਸ ਕਰਨਾ ਪੈਂਦਾ। ਸੋ ਕਾਫੀ ਸਾਰੇ ਜਿਹੜੇ ਆਪਾਂ ਦੇਖਿਆ ਕਿ ਫਾਰਮ ਫਿਲਰ ਆ ਇਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ, ਤੇ ਇਹ ਯੈਸ ਨਹੀਂ ਕਰਦੇ ਜਾਂ ਕਈ ਵਾਰੀ ਜ਼ਿਆਦਾ ਹੀ ਯੈਸ ਕਰ ਦਿੰਦੇ, ਬੰਦੇ ਨੂੰ ਉੱਥੇ ਫਸਾ ਦਿੰਦੇ ਆ। ਤਾਂ ਹੁਣ ਕੀ ਹੈ ਕਿ ਸਿਟੀਜ਼ਨ ਦੇ ਵਿੱਚ ਤੁਸੀਂ ਨਹੀਂ ਕੀਤਾ ਉਹ ਇਹ ਕਹਿ ਸਕਦੀ ਹੈ ਕਿ ਇਹ ਬੰਦਾ ਝੂਠ ਬੋਲਦਾ, ਇਹਦਾ ਗੁੱਡ ਮੋਰਲ ਕਰੈਕਟਰ ਐਸਟੈਬਲਿਸ਼ ਨਹੀਂ ਹੋਇਆ। ਤੇ ਜੇ ਤੁਹਾਨੂੰ ਉਹ ਇਦਾਂ ਦੀ ਕੋਈ ਰਿਕੁਐਸਟ ਫॉर ਐਵੀਡੈਂਸ ਜਾਂ ਡਿਨਾਇਲ ਦਿੰਦੀ ਆ ਤਾਂ ਤੁਸੀਂ ਉਹਨੂੰ ਇਹ ਆਰਗੂ ਕਰਨਾ ਕਿ ਇਹ ਅਰੈਸਟ ਨਹੀਂ ਸੀਗੀ, ਇਹ ਇੱਕ ਡਿਟੈਂਸ਼ਨ ਸੀਗੀ ਤੇ ਇਹ ਮਟੀਰੀਅਲ ਨਹੀਂ ਸੀਗੀ, ਮਤਲਬ ਕਿ ਇਹਨਾਂ ਮੇਰੇ ਕੇਸ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਕੋਈ ਕ੍ਰਾਈਮ ਜਾਂ ਕੁਛ ਇਦਾਂ ਦਾ ਨਹੀਂ ਕੀਤਾ। ਤੇ ਹੁਣ ਤੁਹਾਨੂੰ ਵੇਟ ਕਰਨੀ ਪੈਣੀ ਆ। ਦੇਖੋ ਜੇ ਉਹ ਆਪਣੇ ਲੈਵਲ ਤੇ ਇਹਨੂੰ ਅਪਰੂਵ ਕਰਦੇ ਆ ਕਿ ਜੇ ਤੁਹਾਨੂੰ ਉਹ ਜਿਹੜੀ ਰਿਕੁਐਸਟ ਫॉर ਐਵੀਡੈਂਸ ਆ ਉਹ ਦਿੰਦੇ ਆ। ਪਰ ਇਹ ਹੈ ਕਿ ਜਿਹੜੇ ਸੁਣ ਰਹੇ ਆ ਉਹ ਸਾਰਿਆਂ ਨੂੰ ਦੇਖੋ ਸੁਨੇਹਾ ਆ ਕਿ ਇਹ ਜਿਹੜੀ ਅਰੈਸਟ ਆ, ਸਾਰਾ ਜਿਹੜਾ ਰੈਕਰਡ ਆ ਤੁਹਾਡਾ, ਆਪਾਂ ਜਿੱਦਾਂ ਸ਼ੋਅ ਦੇ ਸ਼ੁਰੂ 'ਚ ਗੱਲ ਕੀਤੀ ਸੀ ਕਿ ਫਾਰਮ ਦੇ ਵਿੱਚ ਜਦੋਂ ਬੰਦਾ ਆਉਂਦਾ ਉਹ 'ਚ ਲਿਖਿਆ 5 ਸਾਲ ਦਾ ਐਡਰੈਸ ਦੱਸੋ। ਹੁਣ ਜਦੋਂ ਤੁਸੀਂ ਸਾਨੂੰ ਹੀ ਨਹੀਂ ਦੱਸੋਗੇ 5 ਸਾਲ ਦਾ ਐਡਰੈਸ, 5 ਸਾਲਾਂ ਦੇ ਵਿੱਚ ਜੇ ਤੁਸੀਂ 6 ਮਹੀਨੇ ਜੇਲ੍ਹ 'ਚ ਰਹੇ ਹੋ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਵਕੀਲ ਨੂੰ ਦੱਸਣਾ। ਵਕੀਲ ਆਪਣੇ ਆਪ ਤੋਂ ਨਾ ਪਤਾ ਲਗਾ ਸਕਦਾ ਕਿ ਮੈਕਸੀਕੋ 'ਚ ਤੁਸੀਂ 6 ਮਹੀਨੇ ਰਹੇ ਸੀਗੇ। ਸੋ ਸੇਮ ਚੀਜ਼ ਆ ਕਿ ਇਹ ਤੁਹਾਡੀ ਸਿਰਫ ਇਕੱਲੇ ਦੀ ਨਹੀਂ ਗਲਤੀ, ਇਹ ਕਾਫੀ ਸਾਰੇ ਸਾਨੂੰ ਵੀ ਜਿਹੜੇ ਐਪਲੀਕੇਸ਼ਨਾਂ ਭਰਦੇ ਆ ਉਹ ਦੱਸਦੇ ਨਹੀਂ ਕਿ 6 ਮਹੀਨੇ ਜਿਹੜਾ ਅਰੈਸਟ ਵਾਲਾ ਸੀਗਾ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਵਕੀਲ ਨੂੰ ਗੱਲ ਦੱਸਣੀ ਜ਼ਰੂਰੀ ਨਹੀਂ, ਪਰ ਹਾਂ ਇਹ ਮੈਟਰ ਕਰਦੀਆਂ ਚੀਜ਼ਾਂ ਇਹ ਸਾਰੀਆਂ। ਜੀ ਥੈਂਕ ਯੂ। ਅਗਲੇ ਕਾਲਰ ਰਾਜ। ਹਾਂਜੀ ਭਾਜੀ, ਮੈਂ ਆਪਣਾ ਕੁਐਸਚਨ ਸੀਗਾ ਭਾਜੀ, ਜਿੱਦਾਂ ਆਪਣੇ ਕੋਲ 4 ਤੋਂ 5 ਸਾਲ ਦਾ ਕਈ ਬੰਦਿਆਂ ਕੋਲ ਲਾਇਸੈਂਸ ਟਰੱਕ ਦਾ ਹੋ ਜਾਂਦਾ ਤੇ ਵਰਕ ਪਰਮਿਟ ਸਾਡਾ ਖਤਮ ਹੋ ਗਿਆ, ਤੇ ਕੀ ਲੀਗਲੀ ਅਸੀਂ ਟਰੱਕ ਡਰਾਈਵ ਕਰ ਸਕਦੇ ਹਾਂ ਜੀ? ਭਾਜੀ ਵਰਕ ਪਰਮਿਟ ਦੀ ਜਿਹੜੀ ਹੈਗੀ ਆ ਉਹ ਐਕਸਟੈਂਸ਼ਨ ਆ ਗਈ ਆ 1.5 ਸਾਲ ਦੀ ਹੁਣ,
ਜੇ ਤੁਹਾਡੇ ਐਕਸਟੈਂਸ਼ਨ ਤੁਹਾਡੇ ਤੇ ਐਪਲੀਕੇਬਲ ਆ ਉਹਦੇ ਵਿੱਚ ਤੁਸੀਂ ਟਰੱਕ ਡਰਾਈਵ ਕਰ ਸਕਦੇ ਆ। ਜੇ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਖਤਮ ਹੋ ਗਈ, ਐਕਸਟੈਂਸ਼ਨ ਵੀ ਖਤਮ ਹੋ ਗਈ ਤੇ ਤੁਹਾਡਾ ਲੀਗਲੀ ਵਰਕ ਪਰਮਿਟ ਖਤਮ ਹੋ ਗਿਆ, ਤਾਂ ਤੁਸੀਂ ਕੰਮ ਨਹੀਂ ਕਰ ਸਕਦੇ ਲੀਗਲੀ। ਜੀ ਜੇ ਹਾਂਜੀ ਜੇ ਐਕਸਪਾਇਰ ਹੋ ਗਿਆ ਤੁਹਾਡਾ ਵਰਕ ਪਰਮਿਟ ਤੇ ਉਸ ਤੋਂ ਪਹਿਲਾਂ ਤੁਸੀਂ ਐਕਸਟੈਂਸ਼ਨ ਨਹੀਂ ਸੀ ਫਾਈਲ ਕੀਤੀ ਰੀਨਿਊ ਕਰਨ ਦੇ ਲਈ, ਤਾਂ ਫਿਰ ਜਿਹੜਾ ਉਹ ਤੁਸੀਂ ਨਹੀਂ ਕੰਮ ਕਰ ਸਕਦੇ। ਵਰਕ ਪਰਮਿਟ ਦਾ ਮਤਲਬ ਇਹ ਹੈ ਵੀ ਤੁਹਾਨੂੰ ਕੰਮ ਕਰਨ ਦੇ ਲਈ ਪਰਮਿਟ ਦਿੱਤਾ ਗਿਆ ਆ, ਜੇ ਤੁਹਾਡੇ ਕੋਲ ਨਹੀਂ ਹੈ ਤਾਂ ਕਾਨੂੰਨੀ ਤੌਰ ਤੇ ਤੁਸੀਂ ਨਹੀਂ ਕਰ ਸਕਦੇ। ਅੰਮ੍ਰਿਤਪਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਜੀ ਸਵਾਲ ਮੇਰਾ ਇਹ ਸੀ, ਅਸੀਂ ਬੇਟੇ ਦਾ ਵਿਆਹ ਕੀਤਾ, ਉਹਦਾ ਪਿਛਲੇ ਸਾਲ ਮਈ ਦੇ ਵਿੱਚ ਕੇਸ ਫਾਈਲ ਕੀਤਾ ਸੀ ਤੇ ਮਾਰਚ ਦੇ ਐਂਡ ਵਿੱਚ ਸਾਰੇ ਪੇਪਰ ਉਹਨੇ ਮੰਗੇ ਸੀ, ਉਹ ਡਨ ਕਰਤੇ ਸੀ ਮਾਰਚ ਦੇ ਐਂਡ ਵਿੱਚ। ਤੇ ਹੁਣ ਉਹ ਕਿੰਨਾ ਟਾਈਮ ਲੱਗੂ? ਬੇਟਾ ਸਿਟੀਜ਼ਨ ਆ। ਸਿਟੀਜ਼ਨ ਦਾ ਤਾਂ ਜਿਹੜਾ ਔਨ ਐਵਰੇਜ ਆ 2 ਸਾਲ ਦਾ ਪ੍ਰੋਸੈਸ ਜਿਹੜਾ ਸੀਗਾ ਕੋਵਿਡ ਦਾ, ਜਿਹੜੇ ਲੋਕੀ ਦੱਸਦੇ ਸੀਗੇ 2 ਸਾਲ ਤਕਰੀਬਨ ਲੱਗਦੇ ਆ, ਤੇ ਹੁਣ ਇਹਦਾ ਐਗਜ਼ੈਕਟਲੀ ਨਹੀਂ ਤਾਂ ਦੱਸ ਸਕਦੇ ਕਿ ਕਿੰਨੀ ਦੇਰ ਲੱਗਣੀ ਆ। ਤੇ ਜੇ ਪੇਪਰ ਵਗੈਰਾ ਸਾਰੇ ਡਨ ਆ ਸਿਟੀਜ਼ਨ ਆ ਤਾਂ ਮੇਰੇ ਖਿਆਲ 'ਚ ਇਸ ਸਾਲ ਦੇ ਅੰਦਰ ਅੰਦਰ ਤੁਹਾਡਾ ਆ ਜਾਣਾ ਚਾਹੀਦਾ ਨੰਬਰ। ਜੀ ਆਪਣੇ ਅਗਲੇ ਕਾਲਰ ਨੇ ਬਲਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਜੂਬ ਵੀਜ਼ਾ ਅਪਰੂਵਲ ਹੋਇਆ ਸੀਗਾ ਆਪਣੇ 2020 ਦੇ ਵਿੱਚ। ਅਸੀਂ ਗ੍ਰੀਨ ਕਾਰਡ ਅਪਲਾਈ ਕੀਤਾ ਸੀ, ਮੇਰਾ ਤੇ ਮੇਰੀ ਵਾਈਫ ਦਾ। ਮੇਰਾ ਆ ਗਿਆ ਤੇ ਮੇਰੀ ਵਾਈਫ ਦਾ ਜਿਹੜਾ ਉਹ ਵਕੀਲ ਕਹਿੰਦਾ 9/29 ਪਹਿਲਾਂ ਅਪਰੂਵਲ ਲੈਟਰ ਆਊਗਾ ਤਾਂ ਫਿਰ ਉਹ ਕੇਸ ਤੁਹਾਨੂੰ ਗ੍ਰੀਨ ਕਾਰਡ ਮਿਲੂਗਾ। ਉਹ ਹਾਲੇ ਤੱਕ 9/29 ਤਾਂ ਉਹਦੀ ਹਾਲੇ ਅਪਰੂਵਲ ਨਹੀਂ ਆਈ ਜੀ। ਕਿੰਨਾ ਕੁ ਟਾਈਮ ਲੱਗੂਗਾ? ਵਾਈਫ ਤੁਹਾਡੀ ਇੱਥੇ ਹੀ ਆ? ਹਾਂਜੀ ਇੱਥੇ ਹੀ ਆ। ਹਾਂਜੀ ਭਾਜੀ ਉਹ ਨਾ ਵਕੀਲ ਨੂੰ ਜਾ ਕੇ ਪੁੱਛੋ ਕਿ ਜਦ ਵਾਈਫ ਮੇਰੀ ਨਾਲ ਸੀਗੀ ਤੇ ਤੂੰ 918 ਜਿਹੜਾ ਸਪਲੀਮੈਂਟ ਬੀ ਆ ਉਹ ਕਿਉਂ ਨਹੀਂ ਫਾਈਲ ਕੀਤਾ। ਉਹਦਾ ਪਹਿਲਾਂ ਉਹਨੂੰ ਜਾ ਕੇ ਪੁੱਛੋ ਕਿ 918 ਬੀ ਸਪਲੀਮੈਂਟ ਉਹਨੇ ਕਿਉਂ ਨਹੀਂ ਫਾਈਲ ਕੀਤਾ। ਤੇ ਮੇਰੇ ਹਿਸਾਬ ਨਾਲ ਤੁਹਾਡੇ ਵਕੀਲ ਨੇ ਪ੍ਰੋਸੈਸ ਗਲਤ ਫੋਲੋ ਕਰ ਲਿਆ ਤੁਹਾਨੂੰ, ਸ਼ਾਇਦ ਉਹਨੇ ਮੈਨੂੰ ਲੱਗਦਾ ਕੀਤਾ ਨਹੀਂ। ਤੁਸੀਂ ਉਹਨੂੰ ਜਾ ਕੇ ਪੁੱਛੋ ਕਿ 918 ਬੀ ਕਿਉਂ ਨਹੀਂ ਕੀਤਾ, ਤਾਂ ਫਿਰ ਤੁਸੀਂ ਅਗਲੇ ਹਫਤੇ ਸਾਨੂੰ ਕਾਲ ਕਰੋ ਤੇ ਦੱਸਿਓ ਕੀ ਕਹਿੰਦਾ ਵਕੀਲ ਆਪਣਾ। ਥੈਂਕ ਯੂ ਜੀ। ਬਹੁਤ ਬਹੁਤ ਮਿਹਰਬਾਨੀ। ਜਤਿੰਦਰ। ਸੌਰੀ ਸਪਲੀਮੈਂਟ 918 ਆ, ਬੀ ਕਹਤਾ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਜਤਿੰਦਰ ਇੱਕ ਮਿੰਟ। ਹਾਂਜੀ ਕੀ ਕਹਿ ਰਹੇ ਸੀ ਅਟਾਰਨੀ ਡਿਰਗਿਆਨੀ ਜੀ? 918A ਸਪਲੀਮੈਂਟ ਆ, 918A ਸਪਲੀਮੈਂਟ। 918A ਸੁਣ ਲਿਓ ਜੀ ਧਿਆਨ ਨਾਲ। ਜੋ ਕਾਲ ਕਰਨ ਦੇ ਲਈ ਨੰਬਰ ਸਰੋਤੇ 408 272 5200 4082725200। ਹਾਂਜੀ ਜਤਿੰਦਰ। ਸਰ ਮੈਂ 2013 ਦੇ ਵਿੱਚ ਇੱਥੇ ਆਇਆ ਸੀਗਾ ਨਿਊਯਾਰਕ ਦੇ ਵਿੱਚ, ਲੀਗਲ ਵੀਜ਼ੇ ਤੇ ਆਇਆ ਸੀਗਾ B1 B2 ਤੇ 2014 ਚ ਮੇਰੀ ਇੰਟਰਵਿਊ ਹੋਈ ਸੀ ਤੇ ਮੇਰਾ ਵਕੀਲ ਨਾਲ ਨਹੀਂ ਸੀ ਗਿਆ ਉਸ ਮੌਕੇ, ਤੇ ਮੇਰਾ ਗ੍ਰਾਂਟ ਹੋ ਗਿਆ ਸੀ ਕੇਸ ਉਸ ਮੌਕੇ, ਤੇ ਮੈਨੂੰ ਲੈਟਰ ਨਹੀਂ ਮਿਲੀ। ਤੇ ਹੁਣ ਮੇਰਾ ਪਿਛਲੇ ਮਹੀਨੇ ਕੋਰਟ 'ਚ ਹੀ ਕੇਸ ਫਾਈਨਲ, ਉਹਨਾਂ ਨੇ ਮੇਰਾ ਜੱਜ ਨੇ ਵੀ ਗ੍ਰਾਂਟ ਕਰਤਾ ਕੇਸ। ਤੇ ਮੈਂ ਇਹੀ ਪੁੱਛਣਾ ਸੀ ਵਕੀਲ ਸਾਹਿਬ ਤੋਂ ਕਿ ਮੈਂ ਉਸ ਬੇਸ ਦੇ ਉੱਤੇ 2014 ਵਾਲੇ ਬੇਸ ਦੇ ਉੱਤੇ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ? ਤੁਹਾਡਾ ਜੇ ਗ੍ਰਾਂਟ ਕਰਨਾ ਸੀਗਾ ਤਾਂ ਰੈਫਰ ਕਿਸ ਗੱਲੋਂ ਕੀਤਾ ਸੀਗਾ ਕੋਰਟ ਦੇ ਵਿੱਚ ਕੇਸ ਉਹਨਾਂ ਨੇ ਰੈਫਰ ਇਸ ਕਰਕੇ ਕੀਤਾ ਸੀਗਾ ਕਿ ਉਹ ਕਹਿੰਦੇ ਕਿ ਤੈਨੂੰ ਲੈਟਰ ਪਾਈ ਸੀ, ਤੂੰ ਵਾਪਸ ਨਹੀਂ ਆਇਆ। ਓਰਲ ਟੈਸਟੀਮੋਨੀ ਦੀ ਕੋਈ ਲੈਟਰ ਪਾਈ ਸੀ ਉਹਨਾਂ ਨੇ, ਪਰ ਉਸ ਮਹੀਨੇ ਦੇ ਵਿੱਚ ਨਾ ਸਾਡਾ ਜਿਹੜਾ ਪੋਸਟ ਮਾਸਟਰ ਸੀ ਨਾ, ਉਹਨੇ ਬਹੁਤ ਸਾਰੀਆਂ ਲੈਟਰਾਂ ਡੰਪ ਕਰ ਦਿੱਤੀਆਂ ਸੀਗੀਆਂ ਰਿਚਮੰਡ ਹਿੱਲ ਦੇ ਵਿੱਚ ਨਾ, ਤੇ ਲੈਟਰ ਮਿਲੀ ਨਹੀਂ। ਤੇ ਇਹ ਤਾਂ ਹੁਣ ਦੇਖੋ ਮੇਰੇ ਕੋਲ ਕਟਿੰਗ ਸੀਗੀ। ਅੱਛਾ ਠੀਕ ਹੈ, ਸਮਝ ਗਿਆ ਮੈਂ ਤੁਹਾਡੀ ਗੱਲ। ਸੋ ਜਿਹੜੀ ਆਹ ਚੀਜ਼ ਸੀਗੀ ਨਾ, ਇੱਕ ਚੀਜ਼ ਕਹਿੰਦੇ ਆ ਰੈਟਰੋਐਕਟਿਵ ਨਾ, ਜੇ ਆਹ ਚੀਜ਼ ਹੈ ਨਾ, ਜਿੱਦਾਂ ਆਹ ਚੀਜ਼ ਤੁਹਾਨੂੰ ਆਪਣੇ ਵਕੀਲ ਦੇ ਕੋਲ ਇਮੀਗ੍ਰੇਸ਼ਨ ਕੋਰਟ 'ਚ ਪਹਿਲਾਂ ਲੈ ਕੇ ਆਉਣੀ ਚਾਹੀਦੀ ਸੀ। ਸੋ ਜਿਹੜਾ ਤੁਹਾਡਾ ਵਕੀਲ ਦਾ ਕੋਰਟ ਆ, ਉਹਨੂੰ ਜਿਹੜਾ ਤੁਹਾਡਾ ਵਕੀਲ ਸੀਗਾ ਉਹਨੂੰ ਜੱਜ ਕੋਲ, ਜਿਹੜਾ ਜੱਜ ਦਾ ਡਿਸੀਜਨ ਆ ਉਹਦੇ ਵਿੱਚ ਜੱਜ ਕੋਲੋਂ ਲਾਈਨ ਲਿਖਾਣੀ ਚਾਹੀਦੀ ਸੀ ਕਿ ਇਹਨੂੰ ਮੰਗਣਾ ਪੈਂਦਾ ਤਾਂ ਹੀ ਜੱਜ ਦਿੰਦਾ ਕਿ ਇਹਨੂੰ ਰੈਟਰੋਐਕਟਿਵ ਕਰੋ, ਮਤਲਬ ਕਿ ਜਿਹੜਾ ਇਹਦਾ ਸਾਲਮ ਦੀ ਗ੍ਰਾਂਟ ਆ ਉਹ 2014 ਤੱਕ ਕਰੋ ਇਹਨੂੰ। ਸੋ ਹੁਣ ਮੈਨੂੰ ਪਤਾ ਨਹੀਂ ਕਿ ਉਹਨੇ ਰੈਟਰੋਐਕਟਿਵ ਡਿਸੀਜਨ ਲਿਆ ਕਿ ਜੱਜ ਨੇ ਹੁਣ ਤੁਹਾਨੂੰ ਸਾਲਮ ਗ੍ਰਾਂਟ ਕੀਤੀ ਆ। ਤੁਹਾਡਾ ਡਿਸੀਜਨ ਪੜ੍ਹ ਕੇ ਪਤਾ ਚੱਲਣਾ ਕਿ ਕਿੱਦਾਂ ਵਾ। ਜੇ ਤਾਂ ਉਹਨੇ ਆਹੀ ਕਿਹਾ ਕਿ ਮੈਂ ਇਹਦਾ ਹੁਣ ਸਾਲਮ ਗ੍ਰਾਂਟ ਕਰਦਾ, ਤੇ ਫਿਰ ਤਾਂ ਤੁਹਾਡਾ ਹੁਣ ਤੋਂ ਕਲੌਕ ਸ਼ੁਰੂ ਹੋਣੀ ਹੈ। ਜੇ ਜੱਜ ਇਹ ਕਹਿੰਦਾ ਕਿ ਨਹੀਂ, ਇਹਦਾ ਪੁਰਾਣੇ ਵਾਲਾ ਹੀ ਜਿਹੜਾ ਡਿਸੀਜਨ ਉਹ ਰੀਇਨਸਟੇਟ ਹੋਇਆ, ਫਿਰ ਤੁਸੀਂ ਅੱਜ ਹੀ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ ਸਾਲਮ ਦੇ ਬੇਸ ਤੇ, ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਸਾਲ। ਸੋ ਇਹ ਵਕੀਲ ਨਾਲ ਆਪਣੇ ਜਾ ਕੇ ਕੰਸਲਟੇਸ਼ਨ ਕਰੋ ਜੀ। ਥੈਂਕ ਯੂ ਜੀ। ਜਗਜੀਤ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਇਹ ਆ, ਮੈਂ ਇੰਡੀਆ ਗਵਰਨਮੈਂਟ ਨੂੰ ਮੋਸਟ ਵਾਂਟਡ ਹਾਂ ਤੇ ਮੈਂ ਕੈਨੇਡਾ ਜਾਣਾ ਚਾਹੁੰਦਾ, ਮੈਂ ਬਾਈ ਰੋਡ ਜਾਂ ਬਾਈ 에ਅਰ ਕੈਨੇਡਾ ਜਾ ਸਕਦਾ ਕਿ ਨਹੀਂ ਜਾ ਸਕਦਾ? ਭਾਜੀ ਹੁਣ ਮੈਂ ਇਹ ਤਾਂ ਨਹੀਂ ਪੁੱਛਣਾ ਪਰ ਮੋਸਟ ਵਾਂਟਡ ਕਿਉਂ ਆ, ਪਰ ਮੈਂ ਤੁਹਾਨੂੰ ਸਲਾਹ ਵੀ ਨਹੀਂ ਦੇ ਸਕਦਾ, ਮੈਨੂੰ ਐਕਚੁਅਲੀ ਪੂਰੀ ਜਾਣਕਾਰੀ ਨਹੀਂ। ਜੇ ਤਾਂ ਕੋਈ ਬਾਹਲਾ ਹੀ ਵੱਡਾ ਕੰਮ ਕੀਤਾ ਵਾ ਕੋਈ, ਤਾਂ ਫਿਰ ਤਾਂ ਭਾਜੀ ਪੰਗਾ ਨਾ ਹੀ ਲਿਓ ਮੇਰੇ ਹਿਸਾਬ ਨਾਲ।
ਤੇ ਬਾਕੀ ਇਹਦੇ ਵਿੱਚ ਤੁਹਾਨੂੰ ਦੱਸਣਾ ਪੈਣਾ ਸਾਨੂੰ ਕਿ ਕੀ ਚੀਜ਼ ਆ ਕਿੱਦਾਂ ਵਾ। ਤੇ ਕਈ ਵਾਰੀ ਕੀ ਹੁੰਦਾ ਕਿ ਕੰਟਰੀਆਂ ਦੀ ਨਾ ਆਪਸ ਦੇ ਵਿੱਚ, ਮੈਂ ਕ੍ਰਿਮੀਨਲ ਲਾਇਰ ਨਹੀਂ, ਨਾ ਹੀ ਮੈਂ ਐਕਸਟ੍ਰੈਡੀਸ਼ਨ ਦਾ ਲਾਇਰ ਹਾਂ, ਕਈ ਵਾਰੀ ਇਹਨਾਂ ਦੀ ਨਾ ਟ੍ਰੀਟੀਜ਼ ਵਗੈਰਾ ਹੁੰਦੀਆਂ, ਤੁਸੀਂ ਫਿਲਮਾਂ 'ਚ ਵੀ ਦੇਖਦੇ ਹੋ ਕਿ ਬੰਦਾ ਗਲਤ ਕੰਟਰੀ 'ਚ ਉਹਨੇ ਪੈਰ ਧਰਤਾ ਤੇ ਉਹਦੀ ਤੁਹਾਡੀ ਦੂਜੀ ਕੰਟਰੀ ਨਾਲ ਟ੍ਰੀਟੀ ਆ ਤੇ ਉਹ ਤੁਹਾਨੂੰ ਅਮਰੀਕਾ ਵਾਲੇ ਸਿਰਫ ਤੁਹਾਨੂੰ ਰੋਕ ਸਕਦੇ ਆ, ਅਸਾਈਲਮ ਦੇ ਬੇਸ ਤੇ ਇਹਨਾਂ ਨੇ ਨਹੀਂ ਭੇਜਣਾ। ਤੇ ਜਿਹੜੀਆਂ ਦੂਜੀਆਂ ਕੰਟਰੀਆਂ ਕੋਈ ਵੀ ਹੈਗੀਆਂ ਉਹਨਾਂ 'ਚ ਤੁਹਾਨੂੰ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ। ਤੁਸੀਂ ਦੂਜੀ ਕੰਟਰੀ ਘੁੰਮਣ ਜਾਂਦੇ ਹੋ ਤੇ ਸਰਕਾਰ ਦੇ ਨਾਲ ਐਕਸਟ੍ਰੈਡੀਸ਼ਨ ਟ੍ਰੀਟੀ ਹੈਗੀ ਆ ਤਾਂ ਉਹ ਚੱਕ ਕੇ ਡਿਪੋਰਟ ਕਰ ਦਿੰਦੇ ਉੱਥੇ। ਜੀ, ਹਵਾਲਗਿਰੀ ਮਿਲ ਜਾਂਦੀ, ਜਿਹੜੀਆਂ ਖਬਰਾਂ ਸੁਣਦੇ ਹੁੰਦੇ ਨਾ ਵੀ ਇੱਥੋਂ ਬੰਦੇ ਨੂੰ ਉੱਥੇ ਲੈ ਗਈ ਆ ਸਰਕਾਰ, ਆਹ ਵਾਲੇ ਨੂੰ ਮੁਜਰਮ ਨੂੰ ਉਹਨਾਂ ਨੇ ਇਦਾਂ ਕਹਿੰਦੇ ਆ। ਸੋ ਬਾਕੀ ਜਿਹੜੀ ਕੋਈ ਇਦਾਂ ਦੀ ਗੱਲ ਆ ਪ੍ਰਾਈਵੇਟ ਦੇ ਵਿੱਚ ਪੁੱਛੋ, ਪਬਲਿਕ ਫੋਰਮ ਦੇ ਵਿੱਚ ਇਦਾਂ ਦੀ ਗੱਲ ਪਰਹੇਜ਼ ਕਰੋ ਇਦਾਂ ਦੀ ਗੱਲ ਕਰਨ ਦਾ। ਤੁਹਾਡੇ ਫਾਇਦੇ ਦੀ ਗੱਲ ਕਰਦੇ ਹਨਾ ਜੀ। ਅੰਮ੍ਰਿਤਪਾਲ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਜੀ, ਸਤਿ ਸ਼੍ਰੀ ਹਾਂਜੀ, ਮੈਂ 2020 ਵਿੱਚ ਅਸਾਈਲਮ ਲਾਇਆ ਸੀ ਤੇ ਮੈਂ ਵੀਜ਼ੇ ਤੇ ਆਇਆ ਸੀਗਾ, ਤੇ ਜਿਹੜਾ ਨਿਊ ਲਾਅ ਆਇਆ ਇਹਦੇ ਤੇ ਇੰਪਲੀਮੈਂਟ ਕਰਦਾ, ਕਿਉਂਕਿ ਮੇਰੀ ਹਜੇ ਕੋਈ ਵੀ ਇੰਟਰਵਿਊ ਨਹੀਂ ਆਈ ਹੈਗੀ। ਮੋਸਟ ਲਾਈਕਲੀ ਭਾਜੀ ਨਹੀਂ, ਕਿਉਂਕਿ ਉਹਨਾਂ ਨੇ ਜੇ ਨਵਿਆਂ ਨੂੰ ਤੇਜ਼ ਕਰਨਾ ਤਾਂ ਪੁਰਾਣੇ ਵਾਲਿਆਂ ਨੂੰ ਤਾਂ ਸਲੋ ਕਰਨਾ ਹੀ ਪੈਣਾ। ਸੋ ਮੋਸਟ ਲਾਈਕਲੀ ਮੇਰੇ ਹਿਸਾਬ ਨਾਲ ਨਹੀਂ, ਮੇਰੇ ਹਿਸਾਬ ਨਾਲ ਮਈ ਤੋਂ ਬਾਅਦ ਜਿਹੜੇ ਕੇਸ ਆਣੇ ਉਹਨਾਂ ਨੂੰ ਸਪੀਡ 'ਚ ਕਰਨਾ ਇਹਨਾਂ ਨੇ, ਤੇ ਪੁਰਾਣੇ ਵਾਲੇ ਮੇਰੇ ਹਿਸਾਬ ਨਾਲ ਸਲੋ 'ਚ ਹੀ ਪਾਣੇ ਆ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ। ਇੱਕ ਹੋਰ ਸਵਾਲ ਸੀਗਾ ਆਪਣੇ ਆਨਲਾਈਨ ਪੁੱਛਿਆ, ਵਿਜੇ ਹੁਣੀ ਪੁੱਛਦੇ ਆ 2016 'ਚ ਕਹਿੰਦੇ ਉਹਨਾਂ ਨੇ ਕੇਸ ਲਾਇਆ ਸੀ, ਅਜੇ ਤੱਕ ਕੋਈ ਤਰੀਕ ਨਹੀਂ ਆਈ, ਕਿ ਉਹਨਾਂ ਦਾ ਪਰਿਵਾਰ ਵੀ ਕਹਿੰਦੇ ਵੀ ਇੱਥੇ ਹੀ ਉਹਨਾਂ ਦੇ ਨਾਲ ਆ। ਹੁਣ ਇਹ ਨਹੀਂ ਪਤਾ ਵੀ ਉਹ ਪਰਿਵਾਰ ਉਹਨਾਂ 'ਚ ਕੋਈ ਸਿਟੀਜ਼ਨ ਆ ਕਿ ਨਹੀਂ ਆ, ਪਰ ਜੇ ਉਹਨਾਂ ਦੇ ਵਿੱਚ ਕੋਈ ਸਿਟੀਜ਼ਨ ਆ ਕੀ ਉਹ ਪੀਡੀ ਲੈ ਸਕਦੇ ਉਸ ਚੀਜ਼ 'ਚ? ਸੋ ਇਹ ਦੋ ਜਵਾਬ ਹੈ ਇਹਦੇ। ਸੋ ਜੀ। ਪਹਿਲਾਂ ਤਾਂ ਇਹ ਹੈ ਕਿ ਜਿਹਨਾਂ ਦਾ ਕੇਸ ਲੱਗਾ ਵਾ, ਕਾਫੀ ਜਾਣੇ ਪੁੱਛਦੇ ਆ ਰਿਪੀਟ ਹਨਾ ਕਿ ਕੇਸ ਦਾ ਕੀ ਬਣੂ, ਤੇਜ਼ ਕਿੱਦਾਂ ਕਰਨਾ। ਸੋ ਇਹਦੇ ਦੋ ਹੀ ਫਾਰਮੂਲੇ ਆ ਤੇਜ਼ ਕਰਨ ਦੇ। ਦੋਨੋਂ ਫਾਰਮੂਲੇ ਦੇ ਵਿੱਚ ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਪੂਰਾ ਕੇਸ ਆਪਣਾ 100% ਤਿਆਰ ਕਰਾਉਣਾ ਪੈਣਾ, ਵਕੀਲਾਂ ਬੈ ਕੇ ਸਾਰੇ ਐਫੀਡੇਵਿਟ ਟੂਫੀਡੇਵਿਟ, ਆਪਣੀ ਡੈਕਲਰੇਸ਼ਨ, ਸਟੋਰੀ, ਬਿਆਨ, ਮੈਡੀਕਲ ਲੈਟਰ ਹੋ ਗਈ ਪਾਰਟੀ ਦੀ, ਪੂਰਾ ਕੇਸ ਆਪਣਾ ਤਿਆਰ ਕਰਾ ਕੇ ਫਿਰ ਤੁਸੀਂ ਜੱਜ ਨੂੰ ਦੋ ਤਰੀਕੇ ਨਾਲ ਐਕਸਪੀਡਾਈਟ ਕਰਾ ਸਕਦੇ ਹੋ। ਪਹਿਲਾ ਇਹ ਕਿ ਤੁਹਾਡੀ ਜੇ ਪਿੱਛੇ ਫੈਮਿਲੀ ਹੈਗੀ ਆ ਜਿਹਦੇ ਵਿੱਚ ਕਿ ਸਪਾਊਸ ਤੇ ਬੱਚੇ ਸਿਰਫ ਆਉਂਦੇ ਆ, ਪੇਰੈਂਟਸ ਨਹੀਂ, ਕਿ ਫੈਮਿਲੀ ਜੇ ਹੈਗੀ ਉਹਨਾਂ ਨੂੰ ਕੋਈ ਐਕਸਟ੍ਰੀਮ ਪ੍ਰੋਬਲਮ ਆ ਰਹੀ ਆ, ਹਾਰਡਸ਼ਿਪ ਆ ਰਹੀ ਹੈ, ਤੰਗੀ ਆ ਰਹੀ ਹੈ, ਉਹਦੇ ਬੇਸ ਤੇ ਤੁਸੀਂ ਐਕਸਪੀਡਾਈਟ ਕਰਾ ਸਕਦੇ ਆ। ਜਾਂ ਦੂਜੇ ਉਹ ਆ ਜਿਹੜੇ ਇੱਥੇ ਕਾਫੀ ਦੇਰ ਜਿਹਨਾਂ ਨੂੰ ਹੋ ਗਈ 2013, 14, 15 ਇੰਨੇ ਸਾਲ ਹੋ ਗਏ, ਉਹ ਕਹਿੰਦੇ ਕਿ ਮੇਰਾ ਕੇਸ ਕੰਪਲੀਟ ਹੈ, ਇੰਨੇ ਸਾਲ ਹੋ ਗਏ, ਮੈਨੂੰ ਮੌਕਾ ਦਿਓ। ਸੋ ਹੁਣ ਜਿਹੜੇ ਸਾਨੂੰ 2017, 18, 19 ਵਾਲੇ ਵੀ ਕਰਦੇ ਆ, ਉਹਨਾਂ ਨੂੰ ਮੈਂ ਇਹੀ ਕਹਿੰਦਾ ਕਿ ਤੁਹਾਡੀ ਕਿਸਮਤ ਹੈਗੀ, ਜੇ ਜੱਜ ਨੂੰ ਲੱਗਦਾ ਕਿ ਇਹ ਵਾਕਈ ਦੇਰ ਆ ਤਾਂ ਉਹ ਦੇ ਦਊਗਾ, ਨਹੀਂ ਤਾਂ ਨਹੀਂ। ਪੀਡੀ ਲੈਣ 'ਚ ਤੁਹਾਨੂੰ ਫਾਇਦਾ ਹੈਗਾ, ਇਹ ਤੁਸੀਂ ਦੇਖੋ। ਪੀਡੀ ਦਾ ਮਤਲਬ ਇਹ ਹੈ ਕਿ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਦੇ ਦੇਣੀ ਆ। ਜਿਹਨਾਂ ਦਾ ਵਰਕ ਪਰਮਿਟ ਹੈਗਾ ਤੇ ਟਰੰਪ ਸਰਕਾਰ ਆਈ ਤਾਂ ਕੰਮ ਕਰਨ ਦੀ ਪਰਮਿਸ਼ਨ ਉਹ ਵਾਪਸ ਵੀ ਲੈ ਸਕਦੀ ਆ, ਹੂ ਨੋਜ਼। ਤੇ ਜੇ ਤਾਂ ਤੁਹਾਨੂੰ ਰਹਿਣ ਦੀ ਪਰਮਿਸ਼ਨ ਇੱਥੇ ਵਧੀਆ, ਕੇਸ ਡਿਸਮਿਸ ਆਪਣਾ ਕਰਾਉਣਾ, ਤਾਂ ਪੀਡੀ ਲੈ ਲਓ। ਜੇ ਤੁਸੀਂ ਗ੍ਰੀਨ ਕਾਰਡ ਦੇ ਚਾਹਵਾਨ ਆ ਕਿ ਗ੍ਰੀਨ ਕਾਰਡ ਤੋਂ ਬਿਨਾਂ ਤੁਹਾਡਾ ਨਹੀਂ ਸਰਦਾ, ਤੇ ਫਿਰ ਤੁਸੀਂ ਪੀਡੀ ਨਾ ਲਓ। ਜੀ, ਇੱਕ ਪੀਡੀ ਬਾਰੇ ਸਵਾਲ ਹੋਰ ਆਇਆ ਸੀ, ਜਿਹੜਾ 601 ਵੇਵਰ ਹੁੰਦਾ ਹੈ, ਕੋਈ ਮੈਡੀਕਲ ਲੈਣ ਦੇ ਲਈ ਕੋਈ ਮੈਡੀਕਲ ਵੀ ਕਰਵਾਉਣਾ ਪੈਂਦਾ, ਕੀ ਉਹ ਮੈਡੀਕਲ ਵਾਲੀ ਚੀਜ਼ ਜ਼ਰੂਰੀ ਹੈ ਕਰਵਾਉਣੀ? ਨਹੀਂ, ਪੀਡੀ ਤਾਂ ਪੀਡੀ ਆ, ਉਹ ਕੇਸ ਡਿਸਮਿਸ ਕਰ ਦੇਣਾ, ਪੀਡੀ ਲਈ ਕੋਈ ਵੇਵਰ ਨਹੀਂ ਚਾਹੀਦਾ। ਤੇ ਪੀਡੀ ਤੋਂ ਬਾਅਦ ਜੇ ਪੁੱਛਦੇ ਆ ਕਿ ਵਿਆਹ ਵਾਲਾ ਕੇਸ ਜਿਹਨਾਂ ਨੇ ਕੱਚਾ ਬੰਦਾ ਜਿਹੜਾ ਆਇਆ ਸੀਗਾ ਉਹਨੂੰ ਬਾਹਰ ਜਾਣਾ, ਕੀ 601 ਇਹ ਜ਼ਰੂਰੀ ਆ? ਵੱਡਾ ਟੌਪਿਕ ਆ ਵੇਵਰ ਦਾ, ਪਰ ਇਦਾਂ ਕਿ ਵੇਵਰ ਕਰਾ ਲਓ ਤਾਂ ਵਧੀਆ। ਜਿਹਨਾਂ ਨੇ ਅਸਾਈਲਮ ਟਾਈਮਲੀ ਫਾਈਲ ਕਰ ਦਿੱਤਾ ਸੀਗਾ ਉਹ ਆਰਗਿਊ ਕਰ ਸਕਦੇ ਆ ਕਿ ਉਹਨਾਂ ਦੀ ਅਨਲੌਫੁਲ ਪ੍ਰੈਜ਼ੈਂਸ ਰੁਕ ਗਈ ਸੀਗੀ, 589 ਫਾਈਲ ਕਰਨ ਨਾਲ ਉਹਨਾਂ ਤੇ ਵੇਵਰ ਲਾਗੂ ਨਹੀਂ ਹੁੰਦਾ। ਪਰ ਇਦਾਂ ਆ ਕਿ ਜੇ ਤੁਸੀਂ ਨਹੀਂ ਕਰਾਇਆ, ਥੋੜੇ ਬਹੁਤੇ ਪੈਸੇ ਬਚਾ ਲਓਗੇ, ਪਰ ਜਦੋਂ ਤੁਸੀਂ ਬਾਅਦ ਚ ਅੰਬੈਸੀ ਗਏ, ਉੱਥੇ ਜਾ ਕੇ ਉਹਨਾਂ ਨੇ ਜੇ ਕਿਹਾ ਕਿ ਨਹੀਂ ਵੇਵਰ ਤੁਹਾਡੇ ਤੇ ਲੱਗਦਾ ਵਾ, ਤੇ ਫਿਰ ਤੁਸੀਂ 2 ਸਾਲ ਇੰਡੀਆ 'ਚ ਤੰਗ ਹੋਵੋਗੇ। ਸੋ ਇਹ ਹੈ ਕਿ ਵੇਵਰ ਕਰਾ ਕੇ ਜਾਓ, ਮੇਰੀ ਸਲਾਹ ਇਹ ਆ ਜੀ। ਚੀਮਾ ਸਤਿ ਸ਼੍ਰੀ ਅਕਾਲ ਵੀਰੇ। ਅੱਛਾ ਭਾਜੀ, ਸਤਿ ਸ਼੍ਰੀ ਅਕਾਲ ਨੂੰ ਨਾ ਕਿਹਾ ਕਰੋ, ਨਾ ਬੁਲਾਓ, ਇਹ ਤਾਂ ਆਪਣੀ ਟਾਈਮ ਨਾਲ ਨਿਕਲ ਵੇਸਟ ਜਾਂਦੀ ਕਰੋ, ਹੈ ਅਗਲੀ ਯਾਰ। ਗੱਲ। ਹਾਂਜੀ, ਸਤਿ ਸ਼੍ਰੀ ਅਕਾਲ। ਚਲੋ ਅਗਲਾ ਸਵਾਲ ਜੀ। ਹਾਂਜੀ ਭਾਜੀ, ਉਹ ਨਾ ਬੇਬੇ ਬਾਪੂ ਦਾ ਜਿੱਦਾਂ ਉਹਨਾਂ ਦਾ ਲੱਗਿਆ ਹੋਇਆ ਸੀਗਾ ਇੱਥੇ ਟੂਰਿਸਟ ਵੀਜ਼ਾ, ਤੇ ਉਹ 10 ਸਾਲਾਂ ਵਾਲਾ ਲੱਗਿਆ ਹੋਇਆ ਸੀਗਾ, ਤੇ ਭਾਜੀ ਉਹਨਾਂ ਨੂੰ ਈਮੇਲ ਆਈ ਆ ਮਾਤਾ ਜੀ ਨੂੰ, ਤਾਂ ਉਹ ਕਹਿੰਦੇ ਤੁਹਾਡਾ ਰਿਵੋਕ ਹੋ ਗਿਆ ਵੀਜ਼ਾ। ਉਹ ਭਾਜੀ ਪਹਿਲਾਂ ਤਾਂ ਈਮੇਲ ਇੱਕ ਚੈੱਕ ਕਰ ਲਿਓ ਕਿ ਸਹੀ ਉਹਨਾਂ ਤੋਂ ਆਈ ਆ ਕਿ ਸਕੈਮਰ ਤਾਂ ਨਹੀਂ ਕੋਈ ਲੱਗਾ। ਕਈ ਵਾਰੀ ਇਦਾਂ ਲੋਕਾਂ ਕੋਲ ਪੈਸੇ ਕਢਾ ਲਿਆ, ਦੇਖ ਲਿਆ ਕਿ ਸਰਕਾਰੀ ਈਮੇਲ ਤੋਂ ਆਈ ਹੋਵੇ, ਠੀਕ ਆ, ਪਹਿਲੀ ਚੀਜ਼। ਤੇ ਦੂਜੀ ਚੀਜ਼ ਇਦਾਂ ਕਿ ਵੀਜ਼ਾ ਰਿਵੋਕ ਹੋ ਜਾਂਦਾ ਜੇ ਬੰਦਾ ਕੋਈ ਓਵਰਸਟੇ ਕੀਤਾ ਜਾਂ ਕੋਈ ਗਤੀਵਿਧੀ ਕੰਮ ਕੀਤਾ, ਇਦਾਂ ਦੀ ਚੀਜ਼ਾਂ 'ਚ, ਠੀਕ ਆ। ਤੇ ਭਾਜੀ ਇਦਾਂ ਦੇਖੋ, ਹੁਣ ਕੀ ਆ ਕਿ ਆਪਾਂ ਨਾ ਆਪਣਾ ਟਾਈਮ ਦੇ ਰਹੇ ਹਾਂ, ਕਰਟਸੀ ਆ। ਸੋ ਸਾਡੇ ਉੱਤੇ ਕੋਈ ਪਲੀਜ਼ ਇਦਾਂ ਦੀ ਨਾ ਕੋਈ ਮੋਰਲ ਸੁਪੀਰੀਅਰਿਟੀ ਸੁੱਟਣ ਦੀ ਕੋਸ਼ਿਸ਼ ਨਾ ਕਰਿਆ ਕਰੋ। ਕਮਿਊਨਿਟੀ ਦੀ ਹੈਲਪ ਕਰ ਰਹੇ ਹਾਂ ਕਿ ਇਦਾਂ ਨਾ ਕਰੋ, ਉਦਾਂ ਨਾ ਕਰੋ। ਸਾਰਿਆਂ ਨੂੰ ਪਤਾ ਕਿ ਮਦਦ ਕਰ ਰਹੇ ਆ, ਹੈ ਨਾ। ਸੋ ਇਦਾਂ ਦੇ ਭਾਈ ਚੀਜ਼ਾਂ ਨਾ ਚੰਗੀਆਂ ਨਹੀਂ ਲੱਗਦੀਆਂ ਜੀ।
ਸਾਰੇ ਗਰੋਨ ਅਪ ਇੱਥੇ ਹਨਾ, ਤੁਹਾਡਾ ਦੇਖੋ ਸੈਟਰਡੇ ਨੂੰ ਕੱਢ ਕੇ 2.5 ਘੰਟੇ ਕਰਕੇ ਆ ਰਹੇ ਆ, ਲਗਾਤਾਰ ਉਹ ਕਰ ਰਹੇ ਆ। ਸੋ ਇਦਾਂ ਕਿ ਪਲੀਜ਼ ਜਿਹੜਾ ਮੈਂ ਕਿਹਾ ਹੁਣ ਇਦਾਂ ਕਿ ਆਪਾਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ, ਤੁਸੀਂ ਸਾਨੂੰ ਕਰੋ। ਤੋਂ ਇਹ ਤੋਂ ਜ਼ਿਆਦਾ ਨਾ ਮੈਂ ਕਿਹਾ ਇਦਾਂ ਦੀਆਂ ਭਾਜੀ ਚੰਗੀਆਂ ਨਹੀਂ ਲੱਗਦੀਆਂ। ਇਹ 2022 ਆ ਭਾਜੀ, ਇਹ ਦੋ ਆਪਣੇ 1980 ਦਾ ਵਕੀਲ ਨਹੀਂ ਤੁਹਾਡੇ ਮੂਹਰੇ ਬੈਠਾ। ਜੀ ਨਰਿੰਦਰ। ਹਾਂਜੀ ਭਾਈ, ਮੈਂ ਲਾਸਟ ਈਅਰ ਸਿਟੀਜ਼ਨਸ਼ਿਪ ਅਪਲਾਈ ਕੀਤੀ ਸੀਗੀ ਤੇ ਉਹਦੇ ਵਿੱਚ ਭਾਈ ਮੈਂ ਇੱਕ ਡੇਟ ਮੈਂਸ਼ਨ ਜਿੱਦਾਂ ਗਲਤ ਹੋ ਗਈ ਕਿ ਮੇਰੀ ਵਾਈਫ ਨੂੰ ਜਿਹੜੀ ਸਿਟੀਜ਼ਨਸ਼ਿਪ ਮਿਲੀ ਸੀ ਕਦੋਂ ਸੀ ਮਿਲੀ, ਉਹ ਡੇਟ ਜਿੱਦਾਂ ਗਲਤ ਮੈਂਸ਼ਨ ਹੋ ਗਈ। ਤੇ ਉਹਦੇ ਲਈ ਭਾਈ ਮੈਨੂੰ ਹੁਣ ਕੀ ਕਰਨਾ ਚਾਹੀਦਾ ਭਾਜੀ? ਡੇਟ ਕਿਹੜੀ ਗਲਤ ਮੈਂਸ਼ਨ ਹੋਈ ਸੀ? ਹਾਂਜੀ, ਕਿਹੜੀ ਡੇਟ ਗਲਤ ਮੈਂਸ਼ਨ ਹੋਈ ਸੀਗੀ? ਜਿਸ ਦਿਨ ਸਿਟੀਜ਼ਨਸ਼ਿਪ ਮਿਲੀ ਆ ਉਸ ਦਿਨ ਦੀ ਤਰੀਕ ਗਲਤ ਭਰ ਹੋਈ, ਇਹੀ ਕਿਹਾ ਨਾ ਤੁਸੀਂ? ਵਾਈਫ ਨੂੰ ਮਿਲੀ, ਹਾਂਜੀ ਹਾਂਜੀ, ਜਿਹੜੀ ਵਾਈਫ ਨੂੰ ਜਿੱਦਾਂ ਕਦੋਂ ਸਿਟੀਜ਼ਨਸ਼ਿਪ ਮਿਲੀ ਸੀ ਉਹ ਡੇਟ ਮੈਂਸ਼ਨ ਗਲਤ ਹੋਈ। ਉਹਦਾ ਕੋਈ ਫਰਕ ਨਹੀਂ। ਤੇ ਤੁਸੀਂ ਹੁਣ ਆਪਣਾ ਵਿਆਹ ਦੇ ਬੇਸ ਤੇ ਗ੍ਰੀਨ ਕਾਰਡ ਲੈ ਰਹੇ ਆ? ਹਾਂਜੀ, ਨਹੀਂ ਗ੍ਰੀਨ ਕਾਰਡ ਨਹੀਂ ਜੀ, ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਈ ਆ ਤੇ ਉਹਦੇ ਨਾਲ ਉਹਦਾ ਜਿਹੜਾ ਉਹ ਸਿਟੀਜ਼ਨ ਫਾਰਮ ਸੀਗਾ ਵਾਈਫ ਦਾ ਉਹ ਵੀ ਨਾਲ ਲੱਗਾ ਹੋਇਆ, ਪਰ ਡੇਟ ਮੈਂਸ਼ਨ ਗਲਤ ਹੋ ਗਈ। ਅੱਛਾ, ਨਹੀਂ ਭਾਜੀ ਉਹਦਾ ਕੋਈ ਫਰਕ ਨਹੀਂ ਪੈਣਾ। ਮਤਲਬ ਇਹਨੂੰ ਕਹਿੰਦੇ ਹਾਰਮਲੈਸ ਐਰਰ, ਮਤਲਬ ਕਿ ਇਹ ਤੁਸੀਂ ਕੋਈ ਝੂਠ ਨਹੀਂ ਬੋਲ ਰਹੇ, ਤੁਹਾਨੂੰ ਇੰਨਾ ਕੋਈ ਵਾਧਾ ਨਹੀਂ ਹੋਣਾ। ਸੋ ਜਿਹੜੀ ਚੀਜ਼ ਨਾਲ ਤੁਹਾਨੂੰ ਵਾਧਾ ਨਹੀਂ ਹੋਣਾ ਉਹਨੂੰ ਟਾਈਪੋਗ੍ਰਾਫਿਕਲ ਐਰਰ ਹੀ ਕਹਿੰਦੇ ਆ, ਹਾਰਮਲੈਸ ਐਰਰ ਕਹਿੰਦੇ ਆ। ਤੇ ਹਾਰਮਲੈਸ ਐਰਰ ਰੂਲ ਦੇ ਥੱਲੇ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਹਿਣਾ, ਇਹਦੇ ਵਿੱਚ ਨਹੀਂ ਤੁਹਾਨੂੰ ਕੁਝ ਹੋਣਾ ਮੇਰੇ ਹਿਸਾਬ ਨਾਲ। ਜੀ, ਸੋ ਉੱਥੇ ਜਾ ਕੇ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਵੀ ਗਲਤੀ ਦੇ ਨਾਲ ਇਹ ਭਰ ਹੋ ਗਿਆ, ਸੋ ਕੋਈ ਏਡੀ ਵੱਡੀ ਚੀਜ਼ ਨਹੀਂ। ਜਸਵੰਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਆ, ਮੈਂ 2019 ਚ ਆਇਆ ਸੀਗਾ, ਸੇਫ ਆ ਗਿਆ ਸੀਗਾ ਭਾਜੀ, ਤੇ ਮੇਰਾ ਕੇਸ ਇਮੀਗ੍ਰੇਸ਼ਨ ਚ ਆ ਤੇ ਹਾਲੇ ਤੱਕ ਭਾਜੀ ਕੋਈ ਡੇਟ ਹੀ ਨਹੀਂ ਆਈ ਹੈਗੀ, ਸਟਿਲ ਵੇਟਿੰਗ ਕੀ ਆ। ਹਾਂਜੀ ਭਾਜੀ, ਉਹਦਾ ਮੈਂ ਹੁਣੇ ਦੱਸ ਕੇ ਹਟਿਆ ਕਿ ਆਹੀ ਸਵਾਲ ਦਾ ਜਵਾਬ ਦਿੱਤਾ ਕਿ ਕਿੱਦਾਂ ਡੇਟ ਐਕਸਪਾਇਰੀ ਡੇਟ ਲੈਣੀ ਹੈ। ਹੁਣੇ 2 ਸਵਾਲ ਪਹਿਲਾਂ ਹੀ ਜਵਾਬ ਦਿੱਤਾ ਜੀ। ਤੇ ਦੁਬਾਰੇ ਵੀ ਜਿਹੜਾ ਤੁਸੀਂ ਸੁਣ ਲਿਓ। ਤੇ ਅਗਲੀ ਜਿਹੜੇ ਇੱਕ ਸਵਾਲ ਆਪਾਂ ਨੂੰ ਫੇਸਬੁੱਕ ਤੋਂ ਆ ਰਹੇ ਆ, ਕਹਿੰਦੇ ਵੀ ਜਿਹੜੇ ਰਿਲੀਜੀਅਸ ਬੇਸ ਗੁਰੂ ਘਰ 'ਚ ਕੰਮ ਕਰਦੇ ਜਿਹੜੇ ਪਟੀਸ਼ਨਰ ਆ, ਜੇ ਉਹਨਾਂ ਦੀ ਇਨਕਮ ਇਮੀਗ੍ਰੇਸ਼ਨ ਦੇ ਹਿਸਾਬ ਦੇ ਨਾਲ ਲੈਵਲ ਪੂਰਾ ਨਹੀਂ ਹੁੰਦਾ ਤੇ ਜੇ ਉਹ ਪਾਰਟ ਟਾਈਮ ਵੀ ਕਰ ਰਹੇ ਆ ਨਾਲ, ਕੀ ਉਹ ਇਨਕਮ ਉਸ ਬਾਰੇ ਦੱਸ ਸਕਦੇ ਆ? ਭਾਜੀ ਇਹਦਾ ਨਾ, ਹਾਂਜੀ ਇਹਦਾ ਮੈਂ ਤੁਹਾਨੂੰ ਦੱਸ ਦਿੰਦਾ। ਹੁਣ ਜਿਹੜੇ ਗੁਰੂ ਘਰ ਵਾਲੇ ਆ ਨਾ, ਉਹਨਾਂ ਨੂੰ ਕਾਫੀ ਮਿਸਗਾਈਡੈਂਸ ਹੈ ਕਈਆਂ ਨੂੰ। ਕਈ ਵਿਚਾਰੇ ਕਮੇਟੀਆਂ ਦੇ ਚੱਕਰ ਚ ਉਲਝੇ ਰਹਿੰਦੇ ਆ, ਹਨਾ ਕਿ ਪਤਾ ਹੀ ਆਪਣਾ ਪੋਲਿਟਿਕਸ ਦਾ ਸ਼ਿਕਾਰ ਹੋ ਜਾਂਦੇ ਆ। ਸੋ ਭਾਜੀ ਜਿਹੜੇ ਗੁਰੂ ਘਰ ਵਾਲੇ ਆ ਨਾ, ਪਹਿਲਾਂ ਤਾਂ ਜਿਹੜਾ ਆਪਣਾ ਨਾ ਫਾਰਮ ਉਹਨਾਂ ਨੇ ਸਬਮਿਟ ਕੀਤਾ ਕਿ ਆਰ ਵੀਜ਼ਾ ਜਿਹੜਾ ਤੁਹਾਡਾ ਹੈਗਾ, ਉਹ 'ਚ ਉਹਨਾਂ ਨੇ ਲਿਖਿਆ ਹੁੰਦਾ ਕਿ ਕਿੰਨੀ ਤਨਖਾਹ ਦੇਣੀ ਆ। ਸੋ ਜਿਹੜੀ ਉਹ ਤਨਖਾਹ ਤੁਹਾਨੂੰ ਉਹ ਗੁਰਦੁਆਰੇ ਵਾਲਿਆਂ ਨੇ ਦੇਣੀ ਆ, ਉਹ ਕੋਈ ਇਦਾਂ ਨਹੀਂ ਕਿ ਤੁਸੀਂ ਆਪਣਾ ਕੰਮ ਕਰਕੇ ਉਹ ਬਣਾਉਣੀ ਆ। ਸੋ ਕਾਫੀ ਸਾਡੇ ਕੋਲ ਫਸੇ ਕੇਸ ਆਉਂਦੇ ਆ ਜਿਸ 'ਚ ਬਾਅਦ 'ਚ ਇਮੀਗ੍ਰੇਸ਼ਨ ਪ੍ਰੋਬਲਮ ਕਹਿੰਦੀ ਹੈ ਕਿ ਤੁਸੀਂ ਆਪਣਾ ਕੰਮ ਕਿਉਂ ਕਰਦੇ ਸੀ। ਸੋ ਗੁਰੂ ਘਰ 'ਚ ਜਦੋਂ ਤੁਸੀਂ ਕਰਦੇ ਆ, ਤੁਸੀਂ ਆਪਣਾ ਕੰਮ ਨਹੀਂ ਕਰ ਸਕਦੇ। ਤੁਹਾਨੂੰ ਇੱਕ ਸੈਕਿੰਡ ਜੀ, ਸੋ ਜਦੋਂ ਗੁਰੂ ਘਰ 'ਚ ਤੁਸੀਂ ਹੁੰਦੇ ਹੋ, ਤੁਸੀਂ ਆਪਣਾ ਕੰਮ ਨਹੀਂ ਕਰ ਸਕਦੇ, ਤੁਹਾਨੂੰ ਗੁਰਦੁਆਰੇ ਲਈ ਕੰਮ ਕਰਨਾ ਪੈਂਦਾ। ਜਿਹੜੀ ਤੁਹਾਡੀ ਸੈਲਰੀ ਆ ਉਹ ਵੀ ਤੁਹਾਨੂੰ W2 ਤੇ ਹੀ ਤੁਹਾਨੂੰ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ, ਠੀਕ ਹੈ। ਤੇ ਸੈਲਰੀ ਤੁਸੀਂ ਪਾਰਟ ਟਾਈਮ 'ਚ ਨਹੀਂ ਕਨਵਰਟ ਕਰ ਸਕਦੇ। ਤੁਹਾਨੂੰ ਜੇ ਉਹਨਾਂ ਨੇ ਫੁੱਲ ਟਾਈਮ ਲਿਖਿਆ, ਤੁਹਾਨੂੰ ਫੁੱਲ ਟਾਈਮ ਸੈਲਰੀ ਮਿਲਣੀ ਚਾਹੀਦੀ। ਜੇ ਤੁਹਾਨੂੰ ਪਾਰਟ ਟਾਈਮ ਮਿਲੀ ਆ, ਤੁਹਾਡੀ ਸੈਲਰੀ ਘੱਟਦੀ ਆ, ਤੁਸੀਂ ਸਟੇਟਸ ਦੀ ਵਾਇਲੇਸ਼ਨ 'ਚ ਆ ਤੇ ਤੁਹਾਡਾ ਆਰ ਵੀਜ਼ਾ ਜਿਹੜਾ ਤੇ ਅੱਗੇ ਗ੍ਰੀਨ ਕਾਰਡ ਆ ਉਹ ਖਤਰੇ 'ਚ ਆਊਗਾ। ਸੋ ਆ ਕੁਛ ਵੀ ਆਪ ਏਦਾਂ ਨਹੀਂ ਕਰਨਾ। ਸਿੱਧੇ ਲਾਇਰ ਜਿਹੜਾ ਹੈਗਾ ਉਹਨਾਂ ਦਾ ਗੁਰਦੁਆਰੇ ਵਾਲਾ, ਉਹਨਾਂ ਨੂੰ ਪੁੱਛੋ ਕਿ ਮੇਰੀ ਕਿੰਨੀ ਸੈਲਰੀ ਆ, ਕਿੰਨੇ ਆਵਰ ਆ, ਤੇ ਮੇਕ ਸ਼ੋਰ ਕਰੋ ਕਿ ਗੁਰਦੁਆਰਾ ਤੁਹਾਨੂੰ ਉਨੀ ਦਿੰਦਾ ਵਾ। ਤੇ ਜੇ ਨਹੀਂ ਗੁਰਦੁਆਰਾ ਤੁਹਾਨੂੰ ਉਨੀ ਦੇ ਰਿਹਾ, ਕੋਈ ਪੰਗਾ ਪਾ ਰਿਹਾ, ਤੁਹਾਡੇ ਲਈ ਬੈਟਰ ਆ ਕਿ ਤੁਸੀਂ ਗੁਰਦੁਆਰਾ ਚੇਂਜ ਕਰੋ, ਕਿਉਂਕਿ ਤੁਹਾਡਾ ਸਟੇਟਸ ਪ੍ਰੋਬਲਮ 'ਚ ਆਣਾ, ਗੁਰਦੁਆਰੇ ਨੇ ਪ੍ਰੋਬਲਮ 'ਚ ਨਹੀਂ ਆਣਾ। ਜੀ। ਸੁਖਬੀਰ ਹੈਲੋ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ, ਮੇਰੀ ਸਿਸਟਰ ਦਾ ਮੈਂ ਅਪਲਾਈ ਕੀਤਾ ਸੀ 2007 ਚ ਤੇ ਅਪਰੂਵਲ ਆ ਗਿਆ ਸੀ ਉਹਨਾਂ ਦਾ 2009 ਚ। ਪਰ ਜੇ ਹੁਣ ਅਸੀਂ ਆਨਲਾਈਨ ਉਹਨਾਂ ਦਾ ਸਟੇਟਸ ਚੈੱਕ ਕਰਦੇ ਆ ਤਾਂ ਉਹ ਕਹਿੰਦੇ ਆ ਐਵੇਂ ਅਪਰੂਵਲ ਦੀ ਬਜਾਏ ਉੱਥੇ ਸ਼ੋ ਹੋ ਰਿਹਾ ਕਿ ਕੇਸ ਰਿਸੀਵਡ ਇਨ ਲੋਕਲ ਆਫਿਸ। ਇਹਦਾ ਕੀ ਮਤਲਬ ਹੈ? ਤੁਸੀਂ ਉਹਨਾਂ ਨੂੰ ਸਰਵਿਸ ਰਿਕੁਐਸਟ ਪਾਓ। ਇਹਦਾ ਦੱਸਿਆ ਨਹੀਂ ਜਾ ਸਕਦਾ ਕੁਝ ਕੀ ਚੱਲਦਾ। ਸੋ ਇਸ ਬੇਸ ਤੇ ਮੈਂ ਦੱਸ ਨਹੀਂ ਸਕਦਾ ਕਿ ਕੀ ਐਕਚੁਅਲੀ ਚੱਲ ਰਿਹਾ। ਉਹਨਾਂ ਨੂੰ ਕਾਲ ਕਰਕੇ ਪੁੱਛੋ। ਜੀ, ਥੈਂਕ ਯੂ ਜੀ। ਅੰਮ੍ਰਿਤਪਾਲ। ਹੈਲੋ ਭਾਜੀ, ਮੇਰਾ ਸਵਾਲ ਸੀ ਵੀ ਜਿੱਦਾਂ ਮੇਰਾ ਅਸਾਈਲਮ ਦੀ ਫਾਈਨਲ ਤਰੀਕ 2023 ਦੇ ਵਿੱਚ ਫਰਵਰੀ 'ਚ ਆ, ਤਾਂ ਮੈਂ ਇੱਥੇ ਮਤਲਬ ਵਿਆਹ ਕਰਾਉਣਾ ਚਾਹੁੰਦਾ ਵਾਂ। ਕੁੜੀ ਦਾ ਵੀ ਅਸਾਈਲਮ ਕੇਸ ਲੱਗਾ, ਪਰ ਉਹ F1 ਵੀਜ਼ੇ ਤੇ ਆਈ ਸੀ ਹੁਣੀ 2021 ਦੇ ਵਿੱਚ ਦਸੰਬਰ 'ਚ। ਤਾਂ ਕੀ ਸਾਨੂੰ ਮਤਲਬ ਮੈਰਿਜ ਰਜਿਸਟਰ ਕਰਾਉਣੀ ਚਾਹੀਦੀ ਹੈ ਜਾਂ ਨਹੀਂ ਜੀ?
ਨਹੀਂ ਭਾਜੀ, ਤੁਸੀਂ ਵਿਆਹ ਤਾਂ ਕੋਈ ਵੀ ਕਰਾ ਸਕਦਾ, ਕੱਚਾ ਬੰਦਾ ਭਾਵੇਂ ਸਾਲਮ ਲੱਗਾ ਨਹੀਂ ਲੱਗਾ। ਜੇ ਹਾਂਜੀ ਤੁਸੀਂ ਵਿਆਹ ਕਰਾਉਣਾ ਤਾਂ ਬਿਲਕੁਲ ਕਰਾ ਲਓ, ਕੋਈ ਫਰਕ ਨਹੀਂ ਪੈਂਦਾ। ਜੇ ਦੋਨਾਂ ਦੇ ਸਾਲਮ ਆ ਤਾਂ ਜੇ ਤੁਸੀਂ ਵਿਆਹ ਕਰਾਉਣਾ ਕਰਾ ਲਓ। ਤੇ ਉਹਦੇ ਨਾਲ ਇਦਾਂ ਕਿ ਜੇ ਤੁਹਾਡਾ ਕੇਸ ਪਾਸ ਹੋ ਜਾਂਦਾ ਉਹਨੂੰ ਫਾਇਦਾ ਹੋ ਜਾਣਾ, ਉਹਦਾ ਕੇਸ ਪਾਸ ਹੋ ਗਿਆ ਤੁਹਾਨੂੰ ਫਾਇਦਾ ਹੋ ਜਾਣਾ। ਸੋ ਹਾਂਜੀ ਬਿਲਕੁਲ। ਤੇ ਉੱਤੋਂ ਤੁਸੀਂ ਜੇ ਵਿਆਹ ਕਰਾਉਣਾ ਹੀ ਆ ਤਾਂ ਫਿਰ ਕਰਾਉਣਾ ਹੀ ਆ। ਉਹਦੇ ਵਿੱਚ ਇਮੀਗ੍ਰੇਸ਼ਨ ਬਾਅਦ ਚ ਆਉਂਦੀ ਆ, ਵਿਆਹ ਪਹਿਲਾਂ ਹੁੰਦਾ। ਜੀ ਜੀ। ਕਰਨ। ਹਾਂਜੀ ਕਰਨ। ਭਾਜੀ ਮੈਂ 130 ਅਪਲਾਈ ਕੀਤਾ ਸੀ ਉਹ ਜੂਨ 2021 ਚ। ਹੁਣ I-485 ਅਪਲਾਈ ਕੀਤਾ ਸਿਟੀਜ਼ਨ ਹੋ ਕੇ 22 ਨੇ। ਤਾਂ ਉਹ ਉੱਤੇ ਜਿਹੜਾ ਪ੍ਰਾਇੋਰਟੀ ਡੇਟ ਆ ਉਹ ਉਦੀ ਆਈ ਆ ਜਦੋਂ I-130 ਰਿਸੀਵ ਹੋਇਆ ਸੀ। ਉਹ ਫਿਰ ਉਸ ਪ੍ਰਾਇੋਰਟੀ ਦੇ ਬੇਸ ਤੇ ਪ੍ਰੋਸੈਸ ਹੋਊਗਾ ਕਿ ਹੁਣ ਰਿਸੀਵ ਡੇਟ ਤੋਂ ਪ੍ਰੋਸੈਸ ਹੋਊਗਾ? ਸਿਟੀਜ਼ਨ ਆ ਵਾਈਫ ਤੁਹਾਡੇ? ਹਾਂਜੀ। ਸੋ ਪਹਿਲੀ ਗੱਲ ਤਾਂ ਭਾਜੀ ਸਿਟੀਜ਼ਨ ਵਾਲੇ ਜਿਹੜੇ ਹੈਗੇ ਨਾ ਉਹਨਾਂ ਦੇ ਤਾਂ ਅਨਲਿਮਿਟਿਡ ਨੰਬਰ ਹੁੰਦੇ ਆ, ਮਤਲਬ ਕਿ ਪ੍ਰਾਇੋਰਟੀ ਡੇਟ ਦਾ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੈ ਨਾ, ਕਿ ਨੰਬਰ ਉਹਨਾਂ ਦੇ ਲਈ ਅਵੇਲੇਬਲ ਆ। ਇਹ ਜਿਹੜਾ ਪ੍ਰਾਇੋਰਟੀ ਡੇਟ ਦਾ ਫਰਕ ਜ਼ਿਆਦਾ ਪੈਂਦਾ ਹੈਗਾ ਭੈਣ ਭਾਈ ਵਾਲੇ ਕੇਸ ਆ ਜਾਂ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਕੇਸ ਆ, ਉਹਨਾਂ ਨੂੰ ਜ਼ਿਆਦਾ ਫਰਕ ਇਹਨਾਂ ਦਾ ਪੈਂਦਾ। ਤੁਹਾਨੂੰ ਜਿਹੜਾ ਮੇਜਰ ਫਰਕ ਪੈਣਾ, ਪ੍ਰਾਇੋਰਟੀ ਡੇਟ ਹੁੰਦੀ ਉਹੀ ਹੈ ਜਦੋਂ 130 ਫਾਈਲ ਹੁੰਦਾ, ਕਿਉਂਕਿ ਪ੍ਰਾਇੋਰਟੀ ਜਿਹੜਾ ਆਰਡਰ ਲਾਈਨ 'ਚ ਆ ਉਹ I-130 ਡਿਸਾਈਡ ਕਰਦਾ। ਸੋ ਉਹੀ ਪ੍ਰਾਇੋਰਟੀ ਡੇਟ ਆ ਤੁਹਾਡੀ ਐਕਚੁਅਲ ਦੇ ਵਿੱਚ। ਤੇ ਤੁਹਾਡਾ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਕਿ ਦੇਰ ਕਿੰਨੀ ਲੱਗੂਗੀ, ਤੁਹਾਡਾ ਮੋਰ ਲਾਈਕ ਅ ਪ੍ਰੋਸੈਸਿੰਗ ਟਾਈਮ ਕੁਐਸਚਨ ਹੈ ਕਿ ਮੇਰੇ 130 ਨੂੰ ਜਾਂ 485 ਨੂੰ ਪ੍ਰੋਸੈਸਿੰਗ ਟਾਈਮ ਕਿੰਨਾ ਲੱਗੂਗਾ। ਤੁਹਾਡਾ ਵੀਜ਼ਾ ਬੁਲੇਟਿਨ ਹੈ ਉਹਨਾਂ ਕੋਈ ਲੈਣਾ ਦੇਣਾ ਨਹੀਂ। ਸੋ ਜਿੰਨਾ ਵੀ ਟਾਈਮ ਉਹ USCIS.gov ਸ਼ੋ ਕਰਦੀ ਹੈ ਪ੍ਰੋਸੈਸਿੰਗ ਟਾਈਮ ਟੈਬ 'ਚ, ਉਹ ਤੁਹਾਡਾ ਲੱਗੂਗਾ। ਤੇ ਅਰਲੀਅਰ ਪ੍ਰਾਇੋਰਟੀ ਡੇਟ ਜਿਹੜੀ ਤੁਹਾਡੀ ਆ 130, ਉਹਦਾ ਹੀ ਫਾਇਦਾ ਤੁਹਾਨੂੰ ਓਬਵੀਅਸਲੀ ਸੋ ਉਹੀ ਲੱਗੂਗੀ। ਜੀ ਥੈਂਕ ਯੂ। ਮਨਿੰਦਰ। ਹਾਂਜੀ ਜੀ, ਮੇਰਾ ਸਵਾਲ ਸੀਗਾ ਜੀ, ਮੈਂ ਇਸ ਅਪ੍ਰੈਲ ਮਹੀਨੇ ਦੇ ਵਿੱਚ ਬਾਰਡਰ ਕ੍ਰੋਸ ਕੀਤਾ ਸੀ ਕੈਨੇਡਾ ਤੋਂ ਅਮਰੀਕਾ, ਤੇ ਮੈਂ ਫੜਿਆ ਨਹੀਂ ਸੀਗਾ, ਮੇਰੇ ਕੋਲ ਇਹ ਨੰਬਰ ਵਗੈਰਾ ਵੀ ਹੈ ਨਹੀਂਗਾ ਕੋਈ। ਤੇ ਉਹ ਮੈਂ ਅਪਲਾਈ ਕੀਤਾ ਹੋਇਆ ਵਾ ਇੱਥੋਂ ਸਾਡੇ ਸੀਗਾ, ਤੇ ਸਰ ਹਾਲੇ ਤੱਕ ਮੇਰਾ ਆਇਆ ਨਹੀਂ, 1 ਮੰਥ ਹੋ ਗਿਆ। ਤੇ ਮੈਨੂੰ ਕਿੰਨਾ ਟਾਈਮ ਵੇਟ ਕਰਨੀ ਪਊਗੀ ਇਹ ਨੰਬਰ ਲਈ? ਫਾਰਮ ਵਗੈਰਾ ਫਿਲ ਕਰਤੇ ਸੀਗੇ ਆਪਾਂ ਵੀ ਆਪਣੀ ਜਿਹੜੀ ਫਰਮ 'ਚ ਕੇਸ ਫਾਈਲ ਕੀਤੇ ਆ। ਸੋ ਮੈਨੂੰ ਵੀ ਇਹਨਾਂ ਦਾ ਸਿਸਟਮ ਨਹੀਂ ਪਤਾ ਕੀ ਚੱਲ ਰਿਹਾ। ਸੋ ਕਈ ਕੇਸਾਂ ਦਾ ਤਾਂ ਮੈਨੂੰ ਇਹ 3 ਮਹੀਨੇ 3 ਹਫ਼ਤੇ 4 ਹਫ਼ਤੇ 'ਚ ਦੇ ਦਿੰਦੇ ਨੇ ਅਸਾਈਲਮ ਦੀ ਰਸੀਦ। ਤੇ ਕਾਫੀ ਸਾਰੇ ਜਿਹੜੇ ਕੇਸ ਏਦਾਂ ਦੇ ਵੀ ਆ ਕਿ ਜਿਹੜੇ ਮਹੀਨਾ ਡੇਢ ਹੋ ਗਿਆ ਅਜੇ ਤੱਕ ਉਹਨਾਂ ਨੇ ਨਾ ਰਸੀਦ ਨੋਟਿਸ ਭੇਜੇ ਨਹੀਂ। ਸੋ ਕੋਈ ਨਹੀਂ ਭਾਜੀ, ਆ ਜਾਣਾ ਇਹਨੂੰ ਮੇਰੇ ਖਿਆਲ 2-2.5 ਮਹੀਨੇ ਅੰਦਾਜ਼ਾ ਹੀ ਲਾ ਸਕਦਾ ਮੈਂ। ਸੋ ਇਸ ਕੱਲੇ ਤੁਹਾਡੇ ਕਾਫੀ ਜਿਹੜੇ ਵੀ ਕੇਸ ਆ ਉਹਨਾਂ ਦੇ ਵੀ ਜਿੱਦਾਂ ਮਹੀਨੇ ਤੋਂ ਉੱਤੇ ਹੋ ਗਿਆ ਅਜੇ ਤੱਕ ਰਸੀਦ ਜਿਹੜੀ ਆ ਆਈ ਨਹੀਂ। ਜੀ ਹਾਂਜੀ ਸਰ, ਜੇ ਉਨੇ ਟਾਈਮ ਦੇ ਵਿੱਚ ਸਰ ਆਪਾਂ ਫੜੇ ਜਾਂਦੇ ਆ ਇੱਥੇ, ਮਤਲਬ ਡਿਟੈਂਸ਼ਨ ਵਗੈਰਾ ਦਾ ਫਿਰ ਕੀ ਹੈਗਾ ਕੋਈ ਉਦਾਂ ਦੀ ਗੱਲਬਾਤ? ਜੇ ਤੁਸੀਂ ਭਾਜੀ ਡਿਟੈਂਸ਼ਨ 'ਚ ਫੜੇ ਜਾਂਦੇ ਆ, ਤੁਹਾਡਾ ਸਾਲ ਨਹੀਂ ਲੱਗਾ, ਤੁਸੀਂ ਉਹਨਾਂ ਨੂੰ ਕਹੋਗੇ ਕਿ ਮੈਂ ਲਾਇਆ ਮੇਰੀ ਫੈਡੈਕਸ ਆ। ਪਰ ਜੇ ਮੰਨ ਲਓ ਉਹ ਤੁਹਾਨੂੰ ਫੜਦੇ ਆ ਤਾਂ ਉਹ ਫਿਰ ਰਿਮੂਵਲ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਫਿਰ ਉਹੀ ਆ ਜਿੱਦਾਂ ਬਾਕੀ ਲੋਕੀ ਫੜੇ ਜਾਂਦੇ ਆ ਤੇ ਬਿਆਨ ਉਹਨਾਂ ਦੇ ਹੁੰਦੇ ਆ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟ ਮਰੇ ਭੇਜ ਦਿੱਤਾ ਜਾਂਦਾ। ਉਹੀ ਆ, ਕੋਈ ਡਿਪੋਰਟੇਸ਼ਨ ਤਾਂ ਨਹੀਂ ਤੁਹਾਡੀ ਕਰ ਸਕਦਾ ਇਸ ਵੇਲੇ। ਜੀ ਜੀ। ਸੋ ਬਿਲਕੁਲ। ਕੀ ਇਹ ਸਰਵਿਸ ਸੈਂਟਰ ਦੇ ਉੱਤੇ ਵੀ ਡਿਪੈਂਡ ਕਰਦਾ ਅਸਾਈਲਮ ਦੇ ਲਈ ਜਿਹੜਾ A ਨੰਬਰ ਦਾ ਵੀ ਕਿਤੇ ਤੇਜ਼ ਆ ਕਿਤੇ ਘੱਟ ਆ, ਜਾਂ ਸੇਮ ਆਫਿਸ ਤੋਂ ਹੀ ਦੇਰੀ ਮਰਜ਼ੀ ਦੇ ਨਾਲ ਹੀ ਆ ਰਿਹਾ ਕੰਮ? ਅਸਾਈਲਮ ਤੇ ਤਾਂ ਭਾਜੀ ਲਿਮਿਟਿਡ ਹੀ ਆ ਤਕਰੀਬਨ, ਜਿੱਦਾਂ ਇੱਧਰਲੇ ਪਾਸੇ ਤਾਂ ਨੇਬਰਾਸਕਾ 'ਚ ਜਿੱਦਾਂ ਜਾਂਦੇ ਆ ਆਫਿਸ ਦੇ ਵਿੱਚ। ਤੇ ਹਾਂਜੀ ਥੋੜਾ ਜਿਹਾ ਉਹਨਾਂ ਦਾ ਹੁਣ ਨਵਾਂ ਜਿਹੜਾ ਨਾ ਮਈ ਵਾਲਾ ਮਹੀਨਾ, ਮਈ ਜੂਨ ਵਾਲਾ ਮਹੀਨਾ, ਇਹ 'ਚ ਸਿਸਟਮ ਦੇ ਵਿੱਚ ਵੀ ਸ਼ਿਫਟ ਆਣੀ ਜਿਹੜੇ ਛੇਤੀ ਕਰਨੇ ਆ ਉਹ ਕਰਨੇ ਆ। ਸੋ ਪਤਾ ਨਹੀਂ ਹੁਣ ਕਿੱਦਾਂ ਇਹ ਕਰੂਗੇ। ਸੋ ਮਈ ਦੇ ਮਹੀਨੇ ਤੋਂ ਸਾਨੂੰ ਜਿਹੜੀ ਪੂਰੀ ਕਲੈਰਿਟੀ ਆ ਉਹ ਜੂਨ 'ਚ ਹੀ ਮਿਲੂਗੀ। ਠੀਕ ਹੈ ਜੀ। ਬਰਿੰਦਰ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਭਾਜੀ। ਮੈਂ ਪੁੱਛਣਾ ਸੀਗਾ ਕਿ ਮੈਂ ਟਰੱਕ ਤੋਂ ਆਇਆ ਸੀਗਾ ਤੇ ਭਾਜੀ ਮੈਂ ਰੋਟੀ ਜਿੱਦਾਂ ਲੈਣ ਗਿਆ ਤੇ ਭਾਜੀ ਮੈਨੂੰ ਰਸਤੇ ਦੇ ਵਿੱਚ ਸਪੀਡ ਦੇ ਤੋਂ ਕਾਲਾ ਪੈ ਗਿਆ ਸੀਗਾ ਤੇ ਉਹਨੇ ਜਿੱਦਾਂ ਨਾਈਫ ਵੀ ਮਾਰੇ ਸੀਗੇ ਤੇ ਮੁੜ ਕੇ ਪੁਲਿਸ ਵੀ ਆਈ ਤੇ ਰਿਪੋਰਟ ਵੀ ਹੈਗੀ, ਤੇ ਮੈਂ ਕੇਸ ਲਾ ਸਕਦਾ GPC ਦੇ? ਜੇ ਭਾਜੀ ਫੈਲਨੀਅਸ ਅਸੌਲਟ ਸੀਗਾ ਨਾ, ਫੈਲਨੀਅਸ ਅਸੌਲਟ, ਸਿੰਪਲ ਅਸੌਲਟ ਤੇ ਨਹੀਂ ਲੱਗ ਸਕਦਾ, ਫੈਲਨੀਅਸ ਅਸੌਲਟ ਤੇ ਲੱਗ ਸਕਦਾ ਭਾਜੀ। ਉਹ ਮੇਰਾ ਜਿੱਦਾਂ ਫੋਨ ਵੀ ਲੈ ਗਿਆ ਖੋ ਕੇ ਤੇ ਮੇਰਾ ਵਾਲਟ ਵੀ ਲੈ ਗਿਆ ਖੋ ਕੇ। ਹਥਿਆਰ ਸੀਗਾ ਕੋ? ਚਾਕੂ ਮਾਰਿਆ ਉਹਨੇ? ਹਾਂਜੀ ਭਾਈ ਚਾਕੂ ਮਾਰੇ ਸੀਗੇ ਪੇਟ ਤੇ। ਫਿਰ ਤਾਂ ਭਾਜੀ ਆਰਮਡ ਰੋਬਰੀ ਆ ਗਿਆ। ਹਾਂਜੀ ਯੂ ਵੀਜ਼ਾ ਲੱਗ ਸਕਦਾ ਤੁਹਾਡਾ ਜੀ, ਉਹ ਅਪਲਾਈ ਕਰ ਸਕਦੇ ਆ ਜੀ ਤੁਸੀਂ। ਸੋ ਹਰਜਿੰਦਰ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਇਹ ਗੱਲ ਕਰਨੀ ਸੀ, ਵਕੀਲ ਸਾਹਿਬ ਦੀ ਗੱਲ ਸੁਣ ਕੇ ਮੈਨੂੰ ਬੜਾ ਅਫਸੋਸ ਹੋਇਆ ਵੀ ਤੁਸੀਂ, ਮੈਂ ਜਿਹੜੇ ਪੁਰਾਣੇ ਸਿਟੀਜ਼ਨ ਬੰਦੇ ਨੇ 15-15 ਸਾਲ ਦੇ, ਉਹ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਨੇ। ਉਹ ਕਹਿੰਦੇ ਨੇ ਵੀ ਇਹ ਜੋੜੀ ਕਿੰਨੀ ਇਨਫੋਰਮੇਸ਼ਨ ਦਿੰਦੀ ਹੈ ਸਾਨੂੰ, ਪਰ ਜਦ ਮੁੰਡੇ ਇਹੋ ਜਿਹੇ ਫੋਨ ਕਰਦੇ ਨਾ ਵੀ ਉਹਨਾਂ ਦੇ ਸਟਾਫ ਦੀ ਅਸੀਂ ਹੈਲਪ ਤਾਂ ਕੀ ਕਰਨੀ ਹੈ, ਵੀ ਅਸੀਂ
ਕਿ 5-4 ਕਿਲੋ ਬਦਾਮ ਰਾਜ ਕਰਨ ਵੀ ਤੇ ਵਕੀਲ ਸਾਹਿਬ ਨੂੰ ਭੇਜਦੀ ਵੀ ਇੰਨੀ ਮਗਜਮਾਰੀ ਕਰਦੇ ਆ, ਬਲਕਿ ਸਟਾਫ ਨੂੰ ਪਰੇਸ਼ਾਨ ਕਰਦੀ ਹੈ, ਤਾਂ ਬਹੁਤ ਮਾੜੀ ਗੱਲ ਹੈ, ਬੜੀ ਅਫਸੋਸ ਦੀ ਗੱਲ ਹੈ। ਬਹੁਤ ਮਾੜੀ ਗੱਲ ਆ ਹੁਣੇ ਲੱਗਾ ਟਿਕਟੌਕ ਸਾਹਮਣੇ ਲਾਇਆ, ਜਵਾਕ ਜਿਹੜੇ ਹੈਗੇ ਕਈ ਨਹੀਂ ਸਮਝਦੇ ਨਹੀਂ ਗੱਲ ਨੂੰ, ਤਾਂ ਇਦਾਂ ਕਿ ਭਾਜੀ ਸਮਝਾਉਣ ਦਾ ਵੀ ਕੋਈ ਮੇਰਾ ਇਰਾਦਾ ਨਹੀਂ ਆ। ਆਪੀ ਜਦੋਂ ਸਿਸਟਮ 'ਚ ਜਾਣਾ, ਇੱਧਰ ਨਹੀਂ ਜਾਣਾ ਉੱਧਰ ਜਾਣਾ, ਆਪੇ ਪਤਾ ਲੱਗ ਜਾਣਾ ਹੈ ਨਾ ਸਿਸਟਮ ਨਾਲ, ਕਿ ਸਿਸਟਮ ਆ ਸੱਚਾਈ ਆ ਪਤਾ ਲੱਗ ਜਾਣੀ ਹੈ ਨਾ। ਤੇ ਇਦਾਂ ਵਾ ਕਿ ਜਿਹੜੇ ਤਾਂ ਸਿਸਟਮ 'ਚ ਥੋੜੇ ਦੇਰ ਰੁਕ ਜਾਂਦੇ ਆ, 4-5 ਸਾਲ ਰੁਕ ਜਾਂਦੇ ਆ, ਉਹਨਾਂ ਨੂੰ ਪੂਰਾ ਪਤਾ ਕਿ ਕਿੱਦਾਂ ਵਾ, ਕਿ ਕੌਣ ਫਿਰ ਹੈਲਪ ਕਰ ਰਿਹਾ ਕੌਣ ਨਹੀਂ ਕਰ ਰਿਹਾ। ਜਿਹੜੇ ਨਵੇਂ ਆ ਉਹ ਜਿਹੜਾ ਇੰਟਰਨੈਟ ਟਰੋਲ ਬਹੁਤ ਜ਼ਿਆਦਾ ਬੈਠੇ, ਕਮੈਂਟ ਕਈ ਪਾਉਂਦੇ ਆ। ਮੈਂ ਕੋਈ ਨਹੀਂ, ਲਾਓ ਫਿਰ ਇਦਾਂ ਕਿ 2 ਸਾਲ ਬਾਅਦ ਆਪੇ ਪਤਾ ਲੱਗ ਜਾਣਾ ਕਿ ਕਿੱਦਾਂ ਕਿੱਥੇ ਸਿਸਟਮ। ਇਹ ਤਾਂ ਟਰੰਪ ਵਰਗਾ ਕੱਲ ਨੂੰ ਵਾਪਸ ਆ ਗਿਆ, ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ 500 ਜਣੇ ਜੇ ਆਉਂਦੇ ਸੀਗੇ, ਇੱਕ ਜਣਾ ਅੰਦਰ ਆਉਣ ਦਿੰਦਾ ਸੀਗਾ, 498 ਵਾਪਸ ਭੇਜਦਾ ਸੀਗਾ ਜਿਹੜਾ, ਤਾਂ ਇੱਕ ਜਣੇ ਨੂੰ ਡਿਟੇਨ ਕਰਕੇ ਰੱਖਦਾ ਸੀਗਾ, ਤਾਂ ਮਾਸ ਡਿਪੋਰਟੇਸ਼ਨ ਜਿਹੜੀਆਂ ਹੁੰਦੀਆਂ ਸੀਗੀਆਂ। ਸੋ ਇਦਾਂ ਕਿ ਜਿੰਨਾ ਸਾਡੇ ਕੋਲ ਹੋ ਸਕਦਾ ਵੀਕ ਦੇ ਵਿੱਚ ਉਹਨਾਂ ਕਰਦੇ ਆ। ਤੇ ਇਵੇਂ ਹੈਗੇ ਆ ਕਈ ਹੈਗੇ ਆਉਂਦੇ ਆ ਸਟਾਫ ਸਟੂਫ ਨਾਲ ਬਦਤਮੀਜੀ ਕਰਦੇ ਆ, ਚਲੋ ਮਾੜਾ ਮੋਟਾ ਹੁਣ ਕਰ ਲਈ ਤਾਂ, ਪਰ ਇਦਾਂ ਕਿ ਕੋਈ ਸਾਡੀ ਓਬਲੀਗੇਸ਼ਨ ਨਹੀਂ ਹੈਗੀ ਕਿ ਪੈਸੇ ਦਿੱਤੇ ਤੇ ਕੰਮ ਕਰਨਾ ਹੀ ਕਰਨਾ ਹੈਗਾ। ਤੁਹਾਡੇ ਕੋਲ ਵੀ ਵਕੀਲ ਬਥੇਰੇ ਆ, ਸਾਡੇ ਕੋਲ ਵੀ ਕਲਾਇੰਟ ਬਥੇਰੇ ਆ, ਜੇ ਤੁਹਾਨੂੰ ਆਪਾਂ ਸਹੀ ਲੱਗਦੇ ਆ ਸਾਡੇ ਨਾਲ ਕਰੋ, ਸਾਨੂੰ ਤੁਸੀਂ ਸਹੀ ਲੱਗਦੇ ਆ ਆਪਾਂ ਤੁਹਾਡਾ ਕੰਮ ਕਰਾਂਗੇ, ਸਿੰਪਲ ਐਸ ਦੈਟ ਹੈ ਨਾ ਜੀ। ਬਿਲਕੁਲ। ਸੋ ਸਰੋਤੇ ਜਿਹੜੇ ਹੋਰ ਹੁਣ ਦੁਬਾਰੇ ਕਾਲ ਕਰ ਰਹੇ ਆ, ਹੋਰ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਾਂਗੇ, ਜਿਹੜੇ ਹੋਲਡ ਤੇ ਆ ਸਿਰਫ ਉਹਨਾਂ ਦੀਆਂ ਕਾਲਸ ਲਵਾਂਗੇ। ਮਾਫੀ ਚਾਹੁੰਦੇ ਆ, ਹੋਰ ਜਿਹੜੇ ਟਰਾਈ ਕਰ ਰਹੇ ਆ ਕਾਲ ਕਰਨ ਦੀ ਮਾਫੀ ਚਾਹੁੰਦੇ ਆ, ਹੋਰ ਨਵੀਆਂ ਕਾਲਸ ਨਹੀਂ ਲਵਾਂਗੇ। ਇਹ ਦੇਖੋ ਜੀ, ਅਕਲ ਉਹਨਾਂ ਨੂੰ ਆਉਣੀ ਆ, ਨਹੀਂ ਆਊਗੀ ਤਾਂ ਸਿਸਟਮ 'ਚ ਧੱਕੇ ਖਾ ਕੇ ਅਕਲ ਉਹਨਾਂ ਨੂੰ ਆਪੇ ਜਿਹੜੀ ਉਹ ਆ ਜਾਊਗੀ। ਪਰ ਸ਼ੁਕਰ ਨਹੀਂ ਮਨਾਉਂਦੇ ਵੀ ਕਿਹੜੇ ਮੁਲਕ ਦੇ ਵਿੱਚ ਪਹੁੰਚ ਗਏ ਆ, ਤੇ ਉਹੀ ਹੁੱਲੜਬਾਜ਼ੀਆਂ, ਉਹੀ ਬੇਵਕੂਫੀਆਂ, ਉਹੀ ਮੱਤ ਜਿਹੜੀ ਉਹ ਲੈ ਕੇ ਤੁਰਦੇ ਆ, ਤੇ ਗਾਂ ਤੋਂ ਗਾਂ ਕਮਿਊਨਿਟੀ 'ਚ ਪ੍ਰੋਬਲਮ ਵਧਣੀ ਆ। ਸੋ ਇਹ ਮਾੜੀ ਚੀਜ਼ ਆ, ਇਹਨਾਂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ। ਸੁਰਜੀਤ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰੀ ਮਾਤਾ ਨੂੰ ਟੂਰਿਸਟ ਵੀਜ਼ੇ ਤੇ ਆਏ ਨੂੰ 2 ਸਾਲ ਹੋ ਗਏ ਇੱਥੇ, ਤੇ ਮੈਨੂੰ ਹੁਣ ਸਿਟੀਜ਼ਨ ਮਿਲੀ ਹੈ, ਤਾਂ ਕਿਹੜੇ ਬੇਸ ਤੇ ਕੇਸ ਅਪਲਾਈ ਕਰ ਸਕਦਾ ਉਹਨਾਂ ਦਾ? ਮਾਤਾ ਜੀ ਤੁਹਾਡੇ ਵੀਜ਼ੇ ਟੂਰਿਸਟ ਵੀਜ਼ੇ ਤੇ ਆਏ ਸੀਗੇ ਨਾ? ਹਾਂਜੀ। ਤੇ ਹੁਣ ਇੱਥੇ ਓਵਰਸਟੇ ਕੀਤੇ ਆ, ਹੈ ਨਾ? ਹਾਂਜੀ, ਕੋਰੋਨਾ ਕਰਕੇ ਫਿਰ ਵਾਪਸ ਨਹੀਂ ਗਏ ਸੀ, ਅਪਲਾਈ ਕਰਿਆ ਸੀ ਵੀਜ਼ਾ ਸਟ੍ਰੇਟ ਫਾਰਵਰਡ ਹੀ ਕੰਮ ਆ, ਸਿੱਧਾ ਹੀ ਆ ਆਪਣਾ, ਕੋਈ ਬੇਸ ਬੂਸ ਨਹੀਂ ਚਾਹੀਦਾ। ਜੇ ਤੁਸੀਂ ਸਿਟੀਜ਼ਨ ਆ ਤਾਂ ਸਿੱਧੇ ਤੁਸੀਂ ਉਹਨਾਂ ਦਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ ਜੀ। ਮੇਕ ਸ਼ੋਰ ਕਰ ਲਓ ਵੀ 30 ਦਿਨ ਤੋਂ ਮਤਲਬ ਜਿਹੜਾ ਸਿਟੀਜ਼ਨ ਦੇ ਸਪਾਊਸ ਹੁੰਦੇ ਆ ਤੇ ਜਿਹੜੇ ਮਾਪੇ ਹੁੰਦੇ ਆ ਨਾ, ਉਹਨਾਂ ਨੂੰ ਬੰਦਾ ਸਿੱਧੇ ਸਪਾਂਸਰ ਕਰ ਸਕਦਾ ਜੇ ਉਹ ਅਸਾਲਮ ਜਾਂ ਰਿਮੂਵਲ ਪ੍ਰੋਸੀਡਿੰਗ 'ਚ ਨਹੀਂ ਹੈਗੇ। ਤੁਹਾਡੀ ਸਿਰਫ ਇੱਕੋ ਰਿਕੁਆਇਰਮੈਂਟ ਆ ਕਿ ਉਹ ਲੀਗਲੀ ਆਣੇ ਹੋਣੇ ਚਾਹੀਦੇ ਆ ਤੇ ਡਿਪੋਰਟੇਸ਼ਨ 'ਚ ਨਹੀਂ ਹੋਣੇ ਚਾਹੀਦੇ, ਤੇ ਤੁਹਾਡਾ ਸਟ੍ਰੇਟ ਫਾਰਵਰਡ ਕੇਸ ਹੀ ਆ, ਤੇ ਤੁਸੀਂ ਉਹਦਾ ਫਾਈਲ ਕਰ ਦਿਓ। ਥੈਂਕ ਯੂ। ਅਜੇ ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ ਕਿ ਟਰੈਵਲ ਡਾਕੂਮੈਂਟ ਬਾਰੇ ਥੋੜਾ ਜਿਹਾ ਜਾਣਨਾ ਬਹੁਤ, ਵੀ ਟਰੈਵਲ ਡਾਕੂਮੈਂਟ ਵੀ ਕਦੋਂ ਅਪਲਾਈ ਕਰ ਸਕਦੇ ਹੋ, ਕਿੱਥੇ ਜਾ ਸਕਦੇ ਹੋ, ਕਦੋਂ ਜਾ ਸਕਦੇ ਹੋ, ਕਿੰਨਾ ਟਾਈਮ ਪੀਰੀਅਡ ਹੈ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਇਹ ਅਸਾਈਲਮ ਵਾਲਿਆਂ ਦੇ ਲਈ ਪੁੱਛਦੇ ਆ ਤੁਸੀਂ? ਹਾਂਜੀ ਜੀ। ਸੋ ਜਿਹੜਾ ਅਸਾਈਲਮ ਪਾਸ ਹੋਇਆ ਨਾ, 2 ਚੀਜ਼ਾਂ ਹੈਗੀਆਂ ਅਸਾਈਲਮ ਵਾਲਿਆਂ ਦੀ, 2 ਚੀਜ਼ਾਂ, ਇੱਕ ਹੈਗਾ ਰਿਫਿਊਜੀ ਟਰੈਵਲ ਡਾਕੂਮੈਂਟ, ਇੱਕ ਹੈਗਾ ਐਡਵਾਂਸ ਪੇਰੋਲ। ਸੋ ਇਹਨੂੰ ਧਿਆਨ ਨਾਲ ਸੁਣ ਲਓ। ਫਿਰ ਉਹੀ ਗੱਲ ਆ ਗਈ ਕਿ ਫਾਰਮ ਭਰਾ ਲਏ ਬਾਹਰੋਂ ਤੇ ਬੰਦਾ ਬਾਹਰ ਟੰਗ ਹੋ ਗਿਆ, ਹੈ ਨਾ। ਜਦੋਂ ਤੁਹਾਡਾ ਅਸਾਈਲਮ ਦਾ ਕੇਸ ਪਾਸ ਹੋਇਆ, ਤੁਸੀਂ ਕਰਨਾ ਅਪਲਾਈ ਰਿਫਿਊਜੀ ਟਰੈਵਲ ਡਾਕੂਮੈਂਟ। ਸੋ ਰਿਫਿਊਜੀ ਟਰੈਵਲ ਡਾਕੂਮੈਂਟ ਤੋਂ ਬਿਨਾਂ ਤੁਸੀਂ ਜਾਣਾ ਨਹੀਂ। ਸੋ ਕਈ ਕਹਿੰਦੇ ਨਹੀਂ ਮੈਂ ਕੈਨੇਡਾ ਜਾਇਆ, ਕੁਝ ਨਹੀਂ ਹੋਇਆ, ਪਰ ਰਿਫਿਊਜੀ ਟਰੈਵਲ ਡਾਕੂਮੈਂਟ ਕਰਕੇ ਜਾਣਾ। ਇੱਕ ਪਾਸਪੋਰਟ ਵਾਂਗੂ ਤੁਹਾਨੂੰ ਦੇ ਦਿੰਦੇ ਆ, ਤੇ ਆਪਣੀ ਕੰਟਰੀ ਦਾ ਪਾਸਪੋਰਟ ਨਹੀਂ ਕਦੀ ਵੀ ਵਰਤਣਾ। ਤੇ ਰਿਫਿਊਜੀ ਟਰੈਵਲ ਡਾਕੂਮੈਂਟ ਜਿਹੜਾ ਹੁੰਦਾ, ਇੱਕ ਪਾਸਪੋਰਟ ਵਰਗੀ ਕਾਪੀ ਹੁੰਦੀ ਆ, ਉਹ ਵਰਤਣੀ ਆ। ਜਦੋਂ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਤਾ ਸਾਲ ਬਾਅਦ ਅਸਾਈਲਮ ਦੇ, ਉਦੋਂ ਤੁਸੀਂ ਕਰਨਾ ਅਪਲਾਈ ਐਡਵਾਂਸ ਪੇਰੋਲ। ਐਡਵਾਂਸ ਪੇਰੋਲ ਦਾ ਕੰਮ ਹੁੰਦਾ ਕਿ ਤੁਹਾਡਾ ਜਿਹੜਾ, ਜਦੋਂ ਤੁਸੀਂ ਟਰੈਵਲ ਕਰਦੇ ਆ ਰਿਫਿਊਜੀ ਟਰੈਵਲ ਡਾਕੂਮੈਂਟ ਨਾਲ, ਐਡਵਾਂਸ ਪੇਰੋਲ ਦਾ ਕੰਮ ਹੁੰਦਾ ਕਿ ਤੁਹਾਡਾ ਗ੍ਰੀਨ ਕਾਰਡ ਟੁੱਟਣ ਨਹੀਂ ਦਿੰਦਾ ਉਹ। ਸੋ 2 ਚੀਜ਼ਾਂ ਦਾ ਤੁਹਾਨੂੰ ਕੰਬੀਨੇਸ਼ਨ ਚਾਹੀਦਾ, ਰਿਫਿਊਜੀ ਟਰੈਵਲ ਡਾਕੂਮੈਂਟ ਤੇ ਐਡਵਾਂਸ ਪੇਰੋਲ। ਐਡਵਾਂਸ ਪੇਰੋਲ ਇੱਕ ਕਾਰਡ ਹੁੰਦਾ ਛੋਟਾ ਜਿਹਾ, ਤੇ ਇਹ 2 ਐਡਵਾਂਸ ਪੇਰੋਲ ਗ੍ਰੀਨ ਕਾਰਡ ਫਾਈਲ ਕਰਨ ਦੇ ਟਾਈਮ ਤੇ ਅਪਲਾਈ ਕਰਨਾ, ਰਿਫਿਊਜੀ ਡਾਕੂਮੈਂਟ ਤੁਸੀਂ ਕੇਸ ਪਾਸ ਹੋਣ ਤੋਂ ਬਾਅਦ ਅਪਲਾਈ ਕਰਨਾ। ਤੇ ਕਿੰਨੀ ਦੇਰ ਟਰੈਵਲ ਕਰ ਸਕਦੇ ਆ? ਆਪਣੀ ਕੰਟਰੀ ਨਹੀਂ ਜਾ ਸਕਦੇ, ਠੀਕ ਆ। ਉਹ ਜੇ ਨੇਪਾਲ ਜਿਹੜੇ ਜਾਂਦੇ ਆ, ਉਹਨਾਂ ਦਾ ਆਪਣਾ ਰਿਸਕ ਆ, ਨਾ ਜਾਓ। ਕਈ ਵਾਰੀ ਮਾੜਾ ਬੰਦਾ ਟੱਕਰ ਗਿਆ, ਟਰੰਪ ਦਾ ਟਾਈਮ ਆ ਗਿਆ, ਤੇ ਕਈ ਇਦਾਂ ਦੇ ਵੀ ਕੇਸ ਹੋਇਆ, ਉਹਨੂੰ ਕਹਿੰਦੇ ਆਪਣੇ ਅਸਾਈਲਮ ਦੀ ਸਟੋਰੀ ਸੁਣਾ ਪੂਰੀ, ਤੇ ਬੰਦੇ ਨੂੰ ਯਾਦ ਨਾ ਆਵੇ ਕਿ ਕੀ ਹੋਇਆ ਸੀਗਾ। ਅੱਛਾ। ਤੇ ਹਾਂ, ਤੇ ਫਿਰ ਦੁਬਾਰਾ ਉਹਨੂੰ, ਜਿੱਦਾਂ ਉਹਨਾਂ ਨੇ, ਜਦੋਂ ਤੁਸੀਂ ਬਾਹਰ ਜਾਂਦੇ ਆ, ਤੁਹਾਨੂੰ ਉਹਨਾਂ ਕੋਲ ਪਾਵਰ ਹੈ ਕਿ ਤੁਹਾਨੂੰ ਉਹ ਪੇਰੋਲ ਕਰੂਗੇ, ਮਤਲਬ ਆਪਣਾ ਸ਼ਿਕੰਜਾ ਤੁਹਾਡੇ ਤੇ ਕੱਸ ਸਕਦੇ ਆ। ਠੀਕ ਹੈ। ਤੋ ਉਹ ਤਾਂ ਇਦਾਂ ਕਿ ਬਿਜ਼ੀ ਘੱਟ ਹੁੰਦੇ ਆ, ਬੰਦੇ ਨਿਕਲ ਜਾਂਦੇ ਆ, ਨਹੀਂ ਪੁੱਛਦੇ, ਪਰ ਆਪਣੇ ਰਿਸਕ ਤੇ ਆ। ਸੋ ਸਲਾਹ ਸਾਰਿਆਂ ਨੂੰ ਇਹੀ ਆ ਕਿ ਗ੍ਰੀਨ ਕਾਰਡ ਲੈ ਕੇ ਜਾਓ,
ਦਾ ਸਿਟੀਜ਼ਨ ਬਣ ਕੇ ਜਾਓ, ਫਿਰ ਕੋਈ ਪ੍ਰੋਬਲਮ ਨਹੀਂ। ਜੀ ਸੋ ਥੈਂਕ ਯੂ ਜੀ। ਅੰਕੁਸ਼। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ ਜੀ ਮੈਰਿਜ ਬੇਸਡ ਗ੍ਰੀਨ ਕਾਰਡ ਤੇ ਹੈਗਾ। ਮੈਂ ਕੈਨੇਡੀਅਨ ਸਿਟੀਜ਼ਨ ਹੈਗਾ ਤੇ ਮੈਂ ਟੋਰਾਂਟੋ ਤੋਂ ਕਾਲ ਕਰ ਰਿਹਾ। ਮੇਰੇ ਫਿਆਂਸੇ ਜਿਹੜੇ ਹੈਗੇ ਉਹ ਯੂਐਸ ਦੇ ਵਿੱਚ ਹੈਗੇ, ਨਿਊਯਾਰਕ ਦੇ ਵਿੱਚ। ਮੈਂ ਕੋਰਟ ਮੈਰਿਜ ਕਰਨੀ ਸੀਗੀ ਤੇ ਕੋਰਟ ਮੈਰਿਜ, ਪਹਿਲਾ ਕੁਐਸਚਨ ਮੇਰਾ ਇਹ ਹੈ, ਕੋਰਟ ਮੈਰਿਜ ਅਸੀਂ ਟੋਰਾਂਟੋ 'ਚ ਕਰ ਸਕਦੇ ਹਾਂ ਜਾਂ ਨਿਊਯਾਰਕ 'ਚ ਕਰਨੀ ਪਊਗੀ? ਦੂਜਾ ਕੁਐਸਚਨ ਇਹ ਹੈਗਾ ਕਿ ਜੇ ਮੈਂ ਨਿਊਯਾਰਕ ਜਾਂਦਾ ਹੈਗਾ, ਮੈਂ K1 ਵੀਜ਼ਾ ਅਪਲਾਈ ਨਹੀਂ ਕੀਤਾ ਹੈਗਾ, ਮੈਂ ਉੱਥੇ ਬਾਰਡਰ ਤੇ ਜਦੋਂ ਪਾਸ ਕਰ ਰਿਹਾ ਹੈਗਾ ਤਾਂ ਪਰਪਸ ਆਫ ਟ੍ਰਿਪ ਮੈਂ ਕੀ ਕਹਿ ਸਕਦਾ ਹੈਗਾ ਉਹਨਾਂ ਨੂੰ ਕਿ ਜੇ ਮੈਂ ਉਹਨਾਂ ਨੂੰ ਮੈਰਿਜ ਕਹਿੰਦਾ ਹੈਗਾ ਤਾਂ ਉਹ ਮੈਨੂੰ ਸ਼ਾਇਦ ਐਂਟਰ ਨਾ ਕਰਾਉਂਦੇ ਨੇ। ਜੇ ਮੈਂ ਤੁਹਾਡਾ ਕੁਐਸਚਨ ਭਾਜੀ, ਸੋ ਇਦਾਂ ਕਿ ਮੈਰਿਜ ਤੁਸੀਂ ਜਿੱਥੇ ਮਰਜ਼ੀ ਕਰ ਸਕਦੇ ਆ, ਠੀਕ ਆ, ਇਹਦਾ ਕੋਈ ਲੈਣਾ ਦੇਣਾ ਨਹੀਂ। ਜਿੱਥੇ ਵੀ ਸਟੇਟ 'ਚ ਵੈਲਿਡ ਮੈਰਿਜ ਆ, ਕੈਨੇਡਾ ਹੋਵੇ, ਨਿਊਯਾਰਕ ਹੋਵੇ, ਉਹ ਵੈਲਿਡ ਆ। ਹੁਣ ਭਾਜੀ ਦੂਜੀ ਚੀਜ਼ ਆ ਗਈ ਕਿ ਬਾਰਡਰ ਤੇ ਕੀ ਕਹਿਣਾ। ਸੋ ਪਹਿਲੀ ਗੱਲ ਤਾਂ ਇਦਾਂ ਕਿ ਜਿਹੜੇ ਤੁਹਾਡਾ ਸਵਾਲ ਆ ਤੇ ਜਿਹੜੇ ਅੱਗੇ ਵਾਲੇ ਵੀ ਪੁੱਛਣੇ ਆ। ਸੋ ਲਾਇਰ ਦਾ ਰੋਲ ਕੀ ਹੈਗਾ ਕਿ ਲਾਇਰ ਦਾ ਰੋਲ ਇਹ ਨਹੀਂ ਹੈਗਾ ਕਿ ਤੁਹਾਨੂੰ ਮੈਂ ਦੱਸਾਂ ਕਿ ਝੂਠ ਕਿੱਦਾਂ ਬੋਲਣਾ, ਲਾਅ ਨੂੰ ਕਿੱਦਾਂ ਤੋੜਨਾ ਮਰੋੜਨਾ। ਉਹ ਮੇਰਾ ਲਾਇਸੈਂਸ ਕੈਂਸਲ ਹੋਊਗਾ, ਤੁਹਾਡੇ ਲਈ ਪ੍ਰੋਬਲਮ ਹੋਗੀ, ਮੇਰੇ ਲਈ ਪ੍ਰੋਬਲਮ ਹੋਗੀ। ਲਾਇਰ ਦਾ ਰੋਲ ਹੈਗਾ ਕਿ ਤੁਹਾਨੂੰ ਸਮਝਾਉਣਾ ਕਿ ਲਾਅ ਕੀ ਹੈਗਾ। ਸੋ ਲਾਅ ਇਹ ਹੈਗਾ ਕਿ ਬੰਦਾ ਆਪਣਾ ਇੰਟੈਂਸ਼ਨ ਦੱਸ ਕੇ ਆਂਦਾ ਅਮਰੀਕਾ ਦੇ ਵਿੱਚ, ਕਿਸੇ ਨੂੰ ਪਤਾ ਨਹੀਂ ਤੁਹਾਡਾ ਪ੍ਰਪੋਜ਼ਲ ਕੁੜੀ ਨੇ ਐਕਸੈਪਟ ਕਰਨਾ ਨਹੀਂ ਕਰਨਾ, ਕਿੱਦਾਂ ਕਰਨਾ। ਤੁਸੀਂ ਵਿਜ਼ਿਟ ਕਰਨ ਆ ਰਹੇ ਆ, 90 ਦਿਨ ਬਾਅਦ ਤੁਹਾਡਾ ਜੇ ਇਰਾਦਾ ਬਣਦਾ, ਕੁੜੀ ਤੁਹਾਡਾ ਪ੍ਰਪੋਜ਼ਲ ਐਕਸੈਪਟ ਕਰਦੀ ਆ, ਉਹਦੇ ਵਿੱਚ ਤੁਸੀਂ ਦੱਸ ਸਕਦੇ ਆ ਕਿ ਭਾਈ ਆਪਣਾ ਪਹਿਲਾਂ ਇਰਾਦਾ ਨਹੀਂ ਸੀਗਾ, ਇੱਥੇ ਵਿਆਹ ਹੋਇਆ, ਉਦੋਂ ਵਿਆਹ ਦਾ ਪਲਾਨ ਨਹੀਂ ਸੀਗਾ, ਮੈਂ ਵਕੀਲ ਕੋ ਪੁੱਛਿਆ ਟੋਰਾਂਟੋ ਕਰਾਉਣਾ ਕਿੱਦਾਂ ਕਰਾਉਣਾ, ਐਵਰੀਥਿੰਗ ਅਪ ਇਨ ਦੀ 에ਅਰ ਸੀਗਾ। ਉਹ ਚੀਜ਼ 'ਚ ਤੁਸੀਂ ਕਰ ਸਕਦੇ ਆ ਕਿ ਪਹਿਲਾਂ ਤੁਹਾਡਾ ਇਰਾਦਾ ਨਹੀਂ ਸੀਗਾ, ਇੱਥੇ ਆਣ ਕੇ ਇਰਾਦਾ ਬਣਿਆ, ਫਿਰ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਜੇ ਤੁਸੀਂ ਵਕੀਲ ਤੋਂ ਪੁੱਛਦੇ ਆ ਕਿ ਮੈਂ ਆ ਕੇ ਵਿਆਹ ਕਰਾਉਣਾ ਵਾ, ਮੇਰਾ ਇਰਾਦਾ ਕੀ ਆ, ਉਹਦਾ ਜਵਾਬ ਤੁਹਾਨੂੰ ਵਕੀਲ ਨਹੀਂ ਦੇ ਸਕਦਾ। ਸੋ ਤੁਸੀਂ ਝੂਠ ਇਰਾਦੇ ਨਾਲ ਝੂਠ ਬੋਲ ਕੇ ਆ ਨਹੀਂ ਸਕਦੇ ਤੇ ਉਹਦਾ ਨਹੀਂ ਮੈਂ ਤੁਹਾਨੂੰ ਜਵਾਬ ਦੇ ਸਕਦਾ। ਪਰਪਸ ਆਫ ਟ੍ਰਿਪ ਕੀ ਕਰਨਾ, ਜੇ ਤੁਸੀਂ ਘੁੰਮਣ ਆਉਣਾ ਤਾਂ ਘੁੰਮਣ ਆਉਣ ਦਾ ਕਹੋ, ਤੇ ਜੇ ਘੁੰਮਣ ਆਉਣ ਤੋਂ ਬਾਅਦ ਤੁਹਾਡਾ 90 ਦਿਨ ਦੇ ਬਾਅਦ ਮਨ ਚੇਂਜ ਹੁੰਦਾ, ਤੁਸੀਂ ਕਰ ਸਕਦੇ ਆ। ਤੇ ਅਦਰਵਾਈਜ਼ ਤੁਸੀਂ ਜਿਹੜਾ ਹੈਗਾ ਕੈਨੇਡਾ ਤੋਂ ਸਿੱਧੇ ਫਿਆਂਸੇ ਵੀਜ਼ਾ ਜਿਹੜਾ ਉਹ ਲੈ ਕੇ ਆਓ। ਜੀ ਇੱਕ ਬਾਰ-ਬਾਰ ਸਵਾਲ ਪੁੱਛੀ ਜਾਂਦੇ ਵੀ ਵੈਲਿਡ ਕਿੱਦਾਂ ਹੈ ਟੂਰਿਸਟ ਵੀਜ਼ਾ? ਭਾਈ ਉੱਤੇ ਤਰੀਕ ਲਿਖੀ ਹੁੰਦੀ ਹੈ ਜੀ, ਐਕਸਪਾਇਰੀ ਡੇਟ ਵੀਜ਼ੇ ਦੇ ਉੱਤੇ, ਸੋ ਉਦੋਂ ਤੱਕ ਵੈਲਿਡ ਹੁੰਦਾ ਆ। ਹੋਰ ਉਹਦਾ ਕੋਈ ਤਰੀਕਾ ਨਹੀਂ ਹੁੰਦਾ ਜੀ ਚੈੱਕ ਕਰਨ ਦਾ। ਉਹਦੇ ਉੱਤੇ ਉਹਨਾਂ ਨੇ ਪਹਿਲਾਂ ਹੀ ਛਾਪ ਕੇ ਰੱਖਿਆ ਹੁੰਦਾ ਹੈ ਵੀ ਟੂਰਿਸਟ ਵੀਜ਼ਾ ਕਿਵੇਂ ਚੈੱਕ ਕਰਨਾ ਵੀ ਵੈਲਿਡ ਆ ਕਿ ਨਹੀਂ। ਜੇ ਉਹ ਡੇਟ ਹੈਗੀ ਆ ਤੇ ਵੈਲਿਡ ਆ, ਜੇ ਨਹੀਂ ਤੇ ਨਹੀਂ। ਅਗਲੇ ਕਾਲਰ ਦੀਪ। ਹੈਲੋ, ਹਾਂਜੀ ਭਾਜੀ ਮੈਨੂੰ 4.5 ਸਾਲ ਹੋ ਗਏ, ਮੈਂ ਹੁਣ ਅਸਾਈਲਮ ਅਪਲਾਈ ਕਰ ਸਕਦਾ? ਮੇਰਾ ਵਾਵਾ ਹੁਣੇ ਡਿਨਾਈ ਹੋਇਆ। ਭਾਜੀ ਅਸਾਈਲਮ ਸਾਲ ਦੇ ਅੰਦਰ ਫਾਈਲ ਕਰਨਾ ਹੁੰਦਾ ਤਾਂ ਗ੍ਰੀਨ ਕਾਰਡ ਮਿਲਦਾ। ਜੇ ਤੁਹਾਡਾ ਮੇਰਾ ਹਾਂਜੀ, ਜੇ ਤੁਹਾਡਾ ਪਹਿਲੀ ਗੱਲ ਤਾਂ ਅਸਾਈਲਮ ਉਹੀ ਫਾਈਲ ਕਰ ਸਕਦਾ ਜਿਹਦਾ ਅਸਾਈਲਮ ਦਾ ਕੇਸ ਆ। ਸਿਰਫ ਫਰਕ ਇੰਨਾ ਪੈਂਦਾ, ਜਿਹੜਾ ਸਾਲ ਦੇ ਅੰਦਰ ਫਾਈਲ ਕਰਦਾ ਉਹਨੂੰ ਗ੍ਰੀਨ ਕਾਰਡ ਮਿਲੂਗਾ, ਜਿਹੜਾ ਸਾਲ ਤੋਂ ਬਾਅਦ ਫਾਈਲ ਕਰਦਾ ਤੇ ਉਹਦੇ ਐਕਸਟਰਾਆਰਡੀਨਰੀ ਸਰਕਮਸਟੈਂਸਸ ਨਹੀਂ ਸੀਗੇ, ਮਤਲਬ ਕਿ ਤੁਹਾਨੂੰ ਦੱਸਣਾ ਪੈਣਾ ਕਿ ਕਿਉਂ ਲੇਟ ਹੋਏ। ਜੇ ਉਹ ਤੁਹਾਡੀ ਡੈਡਲਾਈਨ ਐਕਸਕਿਊਜ਼ ਨਹੀਂ ਕਰਦੇ, ਤੁਹਾਨੂੰ ਉਹਨਾਂ ਨੇ ਦੇਣੀ ਹੈ ਵਿਦਹੋਲਡਿੰਗ, ਮਤਲਬ ਕਿ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਣਾ, ਤੁਹਾਨੂੰ ਰਹਿਣ ਦੀ ਪਰਮਿਸ਼ਨ, ਕੰਮ ਕਰਨ ਦੀ ਪਰਮਿਸ਼ਨ ਜਿਹੜੀ ਉਹ ਮਿਲ ਸਕਦੀ ਹੈ। ਸੋ ਹੁਣ ਤੁਹਾਡੀ ਸਾਰੀ ਗੱਲ ਉੱਤੇ ਆ ਜਾਂਦੀ ਹੈ ਕਿ ਤੁਹਾਡੀ ਉਹ ਲੇਟ ਫਾਈਲਿੰਗ ਐਕਸਕਿਊਜ਼ ਕਰੂਗੇ ਕਿ ਨਹੀਂ ਕਰੂਗੇ। ਜੀ ਇਸ ਬਾਰੇ ਉਹ ਕੰਸੀਡਰ ਨਹੀਂ ਹੋਏਗਾ ਵਿੱਚ? ਕਿਹੜੀ ਚੀਜ਼? ਵਾਵਾ? ਹਾਂਜੀ ਹਾਂਜੀ, ਮੇਰਾ ਵਾਵਾ ਹੁਣੇ ਡਿਨਾਈ ਹੋਇਆ, ਜਿਵੇਂ ਮੈਂ ਪ੍ਰੋਸੈਸ ਵਿੱਚ ਸੀਗਾ। ਸੋ ਕੀ ਵਾਵਾ ਤੇ ਅਸਾਈਲਮ ਆਪਸ ਚ ਮੇਲ ਖਾਂਦੇ ਆ? ਅਟਰਨੀ ਡੇਟ ਕਹਿਣਾ ਜੀ ਕੀ ਇਦਾਂ ਕੰਸੀਡਰ ਹੋ ਸਕਦਾ ਹੈ? ਹੁੰਦੀ ਹੈ ਕੋਈ ਇਦਾਂ ਦੀ ਚੀਜ਼? ਭਾਜੀ ਕਈ ਕਮਿਊਨਿਟੀਜ਼ ਦੇ ਵਿੱਚ ਇਹਨਾਂ ਦਾ ਤਾਂ ਨਹੀਂ, ਇੰਡੀਆ ਵਾਲਾ ਤਾਂ ਨਹੀਂ ਮੈਨੂੰ ਲੱਗਦਾ। ਹੁਣ ਜਿੱਦਾਂ ਕਈ ਆ ਹਨਾ, ਕੋਈ ਮਤਲਬ ਸਾਊਦੀ ਤੋਂ ਆਇਆ, ਕਿਤੋਂ ਆਇਆ, ਤੇ ਵਾਵਾ ਜਿਹੜਾ ਹੈਗਾ ਵਾਇਲੈਂਸ ਕਿਹਨੇ ਕੀਤਾ, ਕਿਹੜੇ ਸਪਾਊਸ ਨੇ ਕੀਤਾ, ਉਹਦੇ ਕੰਟਰੀ 'ਚ ਕੀ ਲਿੰਕ ਨੇ। ਸੋ ਕਈ ਕੇਸਾਂ ਦੇ ਵਿੱਚ ਉਹ ਹੋ ਸਕਦੀ ਆ ਤੇ ਹਰੇਕ ਕੇਸ ਦੇ ਵਿੱਚ ਨਹੀਂ ਉਹ ਹੋ ਸਕਦੀ। ਹੁਣ ਜਿੱਦਾਂ ਜੇ ਆ ਇੰਡੀਆ ਤੋਂ, ਇੰਡੀਆ 'ਚ ਡੈਮੋਸਟ੍ਰੇਟ ਕਰਨਾ ਮੁਸ਼ਕਿਲ ਆ ਕਿ ਨੰਬਰ ਆਫ ਜਿਹੜੀ ਫੀਮੇਲਸ ਆ ਉਹ ਮੇਲ ਨੂੰ ਜਿੱਦਾਂ ਤੰਗ ਕਰ ਸਕਦੀਆਂ ਵਾ, ਤੇ ਡਿਪੈਂਡ ਕਰਦਾ ਕਿ ਹੁਣ ਕਿੱਦਾਂ ਦਾ ਕੇਸ ਆ, ਉੱਤੇ ਡਿਪੈਂਡ ਕਰਦਾ ਜੀ। ਨਹੀਂ ਹੋਣਾ ਜੀ ਤੇ ਥੈਂਕ ਯੂ ਜੀ। ਤੇ ਜਿਨ੍ਹਾਂ ਨੇ ਪੁੱਛਿਆ ਸੀਗਾ ਵੀ ਵੈਲਿਡ ਆ ਕਿ ਨਹੀਂ, ਉਹ ਕਹਿੰਦੇ ਵੀ ਸਾਨੂੰ ਇੱਕ ਈਮੇਲ ਆਈ ਸੀ, ਕਹਿੰਦੇ ਵੀ ਤੁਹਾਡਾ ਵੀਜ਼ਾ ਰਿਵੋਕ ਹੋ ਗਿਆ। ਉੱਦਾਂ ਕਹਿੰਦੇ 2026 ਤੱਕ ਵੈਲਿਡ ਸੀਗਾ। ਕੀ ਇਹ ਸਪੈਮ ਵੀ ਈਮੇਲ ਹੋ ਸਕਦੀ ਹੈ ਜਾਂ ਐਕਚੁਅਲ 'ਚ ਇੱਦਾਂ ਈਮੇਲ ਕਰਕੇ ਤੁਹਾਡਾ ਰਿਵੋਕ ਕਰ ਸਕਦੇ ਆ ਵੀਜ਼ਾ? ਕਰ ਸਕਦੇ ਆ। ਉਹ ਜ਼ਿਆਦਾਤਰ ਨਾ ਉਹਨਾਂ ਦਾ ਰਿਵੋਕ ਕੀਤਾ ਹੋਣਾ ਜਿਨ੍ਹਾਂ ਨੇ ਕਰੋਨਾ ਦੇ ਵਿੱਚ ਥੋੜੇ ਓਵਰਸਟੇ ਕਰਕੇ ਹੋਣੇ ਜਾਂ ਐਕਸਟੈਂਸ਼ਨ ਫਾਈਲ ਕੀਤੀ, ਓਕੇ ਉਹਦੀ ਹੋ ਸਕਦੀ ਆ। ਪਰ ਈਮੇਲ ਜਿਹੜੀ ਉਹ ਦੇਖ ਲਿਓ .gov
ਜਿਹੜੀ ਐਕਸਟੈਂਸ਼ਨ ਉਹ ਤੋਂ ਆਣੀ ਚਾਹੀਦੀ ਆ, ਬਾਕੀ ਸਾਰੀ ਨਕਲੀ ਆ। ਠੀਕ ਹੈ ਜੀ। ਤੇ ਉਦਾਂ ਫਿਰ ਇਹਨਾਂ ਕੋਲ ਹੈ ਕੋਈ ਥਾਂ ਵੀ ਪਤਾ ਕਰਨ ਦੇ ਲਈ? ਫਿਰ ਇਹਨਾਂ ਦਾ ਸਵਾਲ ਜਾਇਜ਼ ਬਣ ਜਾਂਦਾ ਆ ਵੀ ਪਤਾ ਕਿੱਥੋਂ ਕਰੀਏ ਵੀ ਵੈਲਿਡਿਟੀ ਹੈਗੀ ਆ ਕਿ ਨਹੀਂ ਫਿਰ ਵੀਜ਼ਾ? ਨਹੀਂ, ਉਹ ਈਮੇਲ ਜੇ .gov ਤੋਂ ਹੈਗੀ ਫਿਰ ਤੁਹਾਡੀ ਵੈਲਿਡ ਆ, ਤੁਹਾਨੂੰ ਵੀਜ਼ਾ ਬਾਅਦ ਚ ਦੁਬਾਰਾ ਕਰਾਉਣਾ ਪੈਣਾ। ਹਾਂਜੀ, ਦੁਬਾਰਾ ਇਸ ਸਿਰ ਤੋਂ। ਸੋ ਇਹ ਉਸ ਟਾਈਮ ਦੇ ਉੱਤੇ ਬਿਲਕੁਲ ਅਟਰਨੀ ਟੇਡ ਕਹਿਣਾ ਜੀ, ਆਪਾਂ ਦੇਖਿਆ ਵੀ ਜਦੋਂ ਕਰੋਨਾ ਦਾ ਜਿਹੜਾ ਹੋਇਆ ਸੀਗਾ ਤੇ ਕਈਆਂ ਨੇ ਓਵਰਸਟੇ ਕੀਤਾ, ਐਕਸਟੈਂਸ਼ਨਾਂ ਫਾਈਲ ਕੀਤੀਆਂ, ਕਈਆਂ ਨੂੰ ਮਿਲ ਗਈ, ਕਈਆਂ ਨੂੰ ਨਹੀਂ ਮਿਲੀ, ਕਈ ਵੇਟ ਹੀ ਜਿਹੜੇ ਉਹ ਕਰਦੇ ਰਹਿ ਗਏ। ਸੋ ਕੋਈ ਹੋਰ ਵੀ ਕਈ ਕਾਰਨ ਹੋ ਸਕਦੇ, ਕੱਲਾ ਓਵਰਸਟੇ ਹੀ ਹੁੰਦਾ, ਹੋਰ ਵੀ ਕਈ ਕਾਰਨ ਹੁੰਦੇ ਆ ਜਿਹੜੇ ਵੀਜ਼ਾ ਜਿਹੜਾ ਰਿਵੋਕ ਕਰ ਸਕਦੇ ਆ। ਇਹ ਮੁਲਕ ਦੀ ਮਰਜ਼ੀ ਆ ਜੀ, ਜਿੰਨੇ ਤੁਹਾਨੂੰ ਵੀਜ਼ਾ ਦਿੱਤਾ ਹੈ ਉਹਨੇ ਤੁਹਾਨੂੰ ਆਉਣ ਦੇਣਾ, ਨਹੀਂ ਆਉਣ ਦੇਣਾ, ਇਹ ਉਹਨਾਂ ਦੇ ਉੱਤੇ ਡਿਪੈਂਡ ਆ। ਕਾਰਨ ਜ਼ਰੂਰੀ ਨਹੀਂ ਆ ਵੀ ਆਪਾਂ ਨੂੰ ਐਗਜ਼ੈਕਟਲੀ ਜਿਹੜਾ ਉਹ ਪਤਾ ਲੱਗ ਸਕੇ। ਉਦਾਂ ਪਤਾ ਕਰਨ ਦਾ ਕੋਈ ਕਾਰਨ ਲੱਗ ਸਕਦਾ ਆ ਵੀ ਇਹ ਕਿਉਂ ਇਹਨੇ ਰਿਵੋਕ ਕੀਤਾ ਹੈ ਜਾਂ ਨਹੀਂ, ਕੋਈ ਹੈਗਾ ਹੁੰਦਾ ਚਾਰਾ ਇਸ ਚੀਜ਼ ਦਾ? ਇਹ ਕਿੱਦਾਂ ਹੈ ਕਿ ਵੀਜ਼ਾ ਰਿਵੋਕ ਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਤੁਸੀਂ ਕੰਟਰੀ ਚ ਆਏ ਆ, ਤੁਹਾਨੂੰ 6 ਮਹੀਨੇ ਦੀ ਜੇ ਸਟੇ ਦਿੱਤੀ ਹੈ ਤਾਂ ਉਹ ਤੁਹਾਡੀ ਉਹੀ ਰਹਿਣੀ ਆ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਵਾਪਸ ਚਲ ਜਾਓ ਅੱਜ ਹੀ ਬੈਗ ਪੈਕ ਕਰਕੇ। ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਵੀਜ਼ਾ ਜਿਹੜਾ ਹੈਗਾ ਨਾ, ਉਹਨਾਂ ਨੇ ਕਿਹਾ ਕਿ ਤੁਸੀਂ ਦੁਬਾਰਾ ਐਮਬੈਸੀ ਜਾ ਕੇ ਵੀਜ਼ਾ ਦੁਬਾਰਾ ਲਓ। ਜੀ। ਤੇ ਕਾਰਨ ਫਿਰ ਉਹਨਾਂ ਨੇ ਕਾਰਨ ਮੋਸਟਲੀ ਆਹੀ ਹੁੰਦਾ ਕਿ ਓਵਰਸਟੇ ਜਾਂ ਕੋਈ ਨਾ ਕੋਈ ਵਾਇਓਲੇਸ਼ਨ। ਤੇ ਉਹ ਕਾਨੂੰਨ ਲਿਖਿਆ ਹੋਇਆ ਕਿਤਾਬ ਦੇ ਵਿੱਚ ਕਿ ਜੇ ਤੁਸੀਂ ਓਵਰਸਟੇ ਕਰਦੇ ਆ ਤੁਹਾਨੂੰ ਦੁਬਾਰਾ ਵੀਜ਼ਾ ਲੈਣਾ ਪੈਂਦਾ। ਕਾਨੂੰਨ ਨੂੰ ਇਹ ਇਨਫੋਰਸ ਕਰ ਰਹੇ ਇੱਕ ਤਰੀਕੇ ਨਾਲ। ਜੀ ਬਿਲਕੁਲ। ਤੇ ਅਟਾਰਨੀ ਟੇਡ ਕਹਿਣਾ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਤੁਸੀਂ ਪੰਜਾਬੀ ਰੇਡੀਓ USA ਦੇ ਜੁੜੇ ਤੇ ਇਹਨਾਂ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਨਾਲ ਦੇ ਨਾਲ ਅਹਿਮ ਜਾਣਕਾਰੀਆਂ ਜਿਹੜੇ ਕੇਸਾਂ ਦੇ ਬਾਰੇ, ਵਰਕ ਪਰਮਿਟ ਤੇ ਹੋਰ ਜੋ ਕੁਝ ਵੀ ਅਪਡੇਟਸ ਚੱਲ ਰਹੀਆਂ ਉਸ ਦੇ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ